ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ ਸੋ ਤੇ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਇਸ ਮੌਕੇ ਅਪਡੇਟ ਅਮਰੀਕਾ ਅੱਜ 26 ਮਾਰਚ ਦਿਨ ਸ਼ਨੀਚਰਵਾਰ ਤੇ ਹਰ ਸ਼ਨੀਚਰਵਾਰ ਨੂੰ ਅਪਡੇਟ ਅਮਰੀਕਾ ਦੇ ਵਿੱਚ ਆਪਾਂ US ਇਮੀਗ੍ਰੇਸ਼ਨ ਦੇ ਬਾਰੇ ਗੱਲਬਾਤ ਕਰਦੇ ਹਾਂ। US ਇਮੀਗ੍ਰੇਸ਼ਨ ਦੇ ਬਿਹਤਰੀਨ ਅਟਾਰਨੀ ਜੀ ਟਿਰਕਿਆਣਾ ਜੀ ਆਪਣੇ ਨਾਲ ਜੁੜਦੇ ਨੇ। ਅਟਾਰਨੀ ਟਿਰਕਿਆਣਾ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਕ੍ਰਿਸ਼ਨ ਤਨੋਤਾ, ਯੂਬਰ ਸਿਟੀ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਨਛੱਤਰ ਸਿੰਘ ਸੰਘਾ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ ਯੂਬਰ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਓਂਕਾਰ ਸਿੰਘ ਫਰੈਜ਼ਨੋ, ਮੇਜਰ ਸਿੰਘ ਸਿੱਧੂ, ਵਿੰਦਰ ਸਿੰਘ ਧਾਲੀਵਾਲ, ਹਰਦਿਆਲ ਸਿੰਘ, ਇੰਦਰਜੀਤ ਕੌਰ ਧਾਲੀਵਾਲ ਬੇਕਰਸਫੀਲਡ, ਜੱਸੀ ਗਿੱਲ, ਗੁਰਨਾਮ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415 909 0503 4159090503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਟਾਰਨੀ ਟਿਰਕਿਆਣਾ ਜੀ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਕਿਹੜੇ ਟੌਪਿਕ ਦੇ ਉੱਤੇ ਗੱਲਬਾਤ ਕਰਨ ਜਾ ਰਹੇ ਹਾਂ ਜੀ? ਆਪਾਂ ਮੋਸਟਲੀ ਅੱਜ ਅਸਾਈਲਮ ਬਾਰੇ ਜਿਹੜੀਆਂ ਨਵੀਆਂ ਖਬਰਾਂ ਉਹਦੇ ਬਾਰੇ ਗੱਲ ਕਰਾਂਗੇ। ਤੇ ਉਸ ਤੋਂ ਪਹਿਲਾਂ ਥੋੜਾ ਜਿਹਾ ਦੱਸ ਦਈਏ ਆਪਣੇ ਜਿਹੜੇ ਹਾਊਸਕੀਪਿੰਗ ਰੂਲਸ ਆ। ਸੋ ਸਾਨੂੰ ਕਾਫੀ ਕਾਲਸ ਆ ਰਹੀਆਂ ਅੱਜ ਕੱਲ੍ਹ, ਤੇ ਸਾਰੀਆਂ ਕਾਲਸ ਅਟੈਂਡ ਕਰਨੀਆਂ ਵੀ ਮੁਸ਼ਕਿਲ ਆ। ਸੋ ਜਿਹੜੇ ਆਹ ਨੰਬਰ ਆ ਰੇਡੀਓ ਤੇ ਵੀ ਜਿਹੜਾ ਡਿਸਪਲੇ ਹੁੰਦਾ, ਉਹ ਵੀ ਆਪਾਂ ਟਿਕਟੋਕ ਤੇ ਜਾਂ ਹੋਰ ਕਿਤੇ ਦਈਦਾ। ਸੋ ਪਲੀਜ਼ ਕਾਲ ਕਰਕੇ ਆਪਣਾ ਜਿਹੜਾ ਇੱਕ ਮੈਸੇਜ ਛੱਡ ਦਿਓ, ਆਪਣਾ ਨਾਮ, ਏਲੀਅਨ ਨੰਬਰ, ਈਮੇਲ, ਤੇ ਬਿਲਕੁਲ ਸਪਸ਼ਟ ਅੱਖਰਾਂ 'ਚ ਲਿਖ ਦਿਓ ਕਿ ਤੁਹਾਡਾ ਕੇਸ ਹੈਗਾ, ਕਿ ਤੁਸੀਂ ਅਸਾਈਲਮ ਲਾਉਣਾ ਚਾਹੁੰਦੇ ਜਾਂ ਕਿੱਦਾਂ। ਤੁਹਾਡਾ ਜਲਦੀ ਪ੍ਰੋਸੈਸ ਹੋ ਜਾਊਗਾ। ਜਿਹੜਾ ਹੁਣ ਕਈ ਵਾਰੀ ਉੱਦਾਂ ਹੀ ਹੈਲੋ ਹਾਏ ਛੋਟਾ ਜਿਹਾ ਮੈਸੇਜ ਦਿੱਤਾ, ਉਹਦੀ ਵੋਲੀਅਮ ਬਹੁਤ ਜ਼ਿਆਦਾ ਤੇ ਡਿਲੇ ਤੁਹਾਨੂੰ ਹੀ ਹੋਣਾ। ਸੋ ਇਹ ਹੈ ਕਿ ਪ੍ਰੋਪਰ ਇਹ ਨਹੀਂ ਕਿ ਮਲਟੀਪਲ ਮੈਸੇਜ, ਇੱਕੋ ਮੈਸੇਜ ਛੱਡੋ ਤੇ ਉਹ 2-3 ਦਿਨ ਦੇ ਅੰਦਰ ਤੁਹਾਨੂੰ ਜਿਹੜੀ ਕਾਲ ਕਰ ਲੂਗੇ। ਸੋ ਟਿਕਟੋਕ ਹੈ ਤਾਂ ਸੋਸ਼ਲ ਮੀਡੀਆ ਦੇ ਫਾਇਦੇ ਵੀ ਹੈ, ਨੁਕਸਾਨ ਵੀ ਹੈ। ਫਾਇਦਾ ਇਹ ਹੈ ਕਿ ਆਡੀਅנס ਨਾਲ ਬੰਦਾ ਕਨੈਕਟ ਕਰ ਲੈਂਦਾ। ਨੁਕਸਾਨ ਇਹ ਹੈ ਕਿ ਬਹੁਤ ਜ਼ਿਆਦਾ ਮੈਸੇਜ ਜਿਹੜੇ ਆ ਹਰ ਕਿਤੋਂ ਹੀ, ਜਿਹੜਾ ਭਾਵੇਂ ਕੈਨੇਡਾ ਵੀ ਬੰਦਾ ਬੈਠਾ ਉਹ ਵੀ ਕਰ ਦਿੰਦਾ ਕਿ ਮੇਰਾ ਦੱਸੋ ਕੋਈ ਹੈਲਪ ਕਰੋ ਆਉਣ ਦੀ। ਸੋ ਥੋੜਾ ਜਿਹਾ ਸਬਰ ਰੱਖਣਾ ਪੈਣਾ। ਸੋ ਡਿਲੇ ਚੱਲ ਰਿਹਾ, ਮਾਫੀ ਚਾਹੁੰਦੇ ਹਾਂ। ਤੇ ਜਿਹੜੇ ਸਿਰਫ ਹੁਣ ਫੋਨ ਵਾਲੀ ਜਿਹੜੀ ਟੀਮ ਆ, ਉਹਨੂੰ ਬੇਸਿਕਲੀ ਹੁਣ ਇਹੀ ਕਨਕਲੂਜਨ ਕੀਤੀ ਆਪਾਂ ਕਿ ਸਾਨੂੰ ਨਾ ਸਿਰਫ ਇੱਕ ਫੋਨ ਸੁਣਨ ਵਾਲੀ ਟੀਮ ਜਿਹੜੀ ਆ, ਉਹ ਆਪਣੀ ਨਵੀਂ ਇਨ ਹਾਊਸ ਵਧਾਉਣੀ ਪੈਣੀ ਆ। ਉਹਨੂੰ ਸਾਨੂੰ ਕਰਦੇ ਕਰਦੇ ਤਕਰੀਬਨ ਜਿਹੜਾ ਮਹੀਨਾ ਕੁ ਲੱਗੂਗਾ। ਸਟਾਫ ਟ੍ਰੇਨਿੰਗ ਵਗੈਰਾ ਚੱਲ ਰਹੀ ਹੈ। ਸੋ ਤਦ ਤੱਕ ਲਈ ਮਾਫੀ ਚਾਹੁੰਦੇ ਹਾਂ, ਥੋੜੇ ਜਿਹੇ ਡਿਲੇ ਐਕਸਪੈਕਟ ਕਰੋ। ਤੇ ਜੇ ਕੋਈ ਆਲਰੇਡੀ ਕੇਸ ਲਾਉਣ ਲਈ ਰੈਡੀ ਆ, ਜਿਹਨੂੰ ਪਤਾ ਹੀ ਆ ਕਿ ਹਾਇਰ ਕਰਨਾ ਵਾ, ਤੇ ਉਹ ਫਿਰ ਕੰਸਲਟੇਸ਼ਨ ਉਹਨਾਂ ਨੂੰ ਕਰਨ ਦੀ ਲੋੜ ਨਹੀਂ। ਉਹ ਸਿੱਧੇ ਮੈਸੇਜ ਛੱਡ ਦਿਓ ਕਿ ਇਹ ਮੇਰਾ ਫੋਨ ਆ, ਈਮੇਲ ਆ, ਇਹ ਨੰਬਰ ਆ, ਮੈਂ ਕੇਸ ਲਗਾਉਣਾ। ਤੇ ਉਹਨਾਂ ਨੂੰ ਸਾਡਾ ਸਟਾਫ ਸਿੱਧੇ ਜਿਹੜਾ ਨਾ ਪੇਪਰ ਵਰਕ ਭੇਜ ਦਊਗਾ। ਜੇ ਤਾਂ ਤੁਸੀਂ ਮੇਰੀ ਵੇਟ ਕਰਦੇ ਰਹੋਗੇ ਕਿ ਪਹਿਲਾਂ ਇਹਨਾਂ ਗੱਲ ਕਰਾਂਗੇ ਫਿਰ ਇਹਨਾਂ ਮਿਲਾਂਗੇ, ਤੇ ਉਹ ਵਾਲਾ ਸਾਡੇ ਕੋਲ 2-3 ਮਹੀਨੇ ਜਿਹੜਾ ਹੈਗਾ ਉਹ ਟਾਈਮ ਨਹੀਂ ਹੈਗਾ। ਤੇ ਹਾਊਸਕੀਪਿੰਗ ਦਾ ਸਿਰਫ ਇਹੀ ਸੀਗਾ। ਤੇ ਬਾਕੀ ਰੇਡੀਓ ਤੇ ਜਿੱਦਾਂ ਕਈ ਵਾਰੀ ਅਨਾਊਂਸ ਕੀਤਾ ਕਿ ਈਮੇਲ ਸਹੀ ਤਰ੍ਹਾਂ ਕਰੋ, ਤੇ ਹੁਣ ਇਹ ਆ ਕਿ ਕਾਫੀ ਉਹਨਾਂ ਫਰਕ ਪਿਆ ਅਨਾਊਂਸਮੈਂਟ ਨਾਲ। ਕਾਫੀ ਲੋਕੀ ਜਿਹੜੇ ਸਹੀ ਤਰੀਕੇ ਨਾਲ ਈਮੇਲ ਕਰਨ ਲੱਗ ਪਏ ਆ। ਉਹਦੇ ਵਿੱਚ ਬਸ ਇੱਕੋ ਹੀ ਕਮੈਂਟ ਆ ਕਿ ਇਹ 'ਚ ਕੋਈ ਸ਼ਰਮ ਨਹੀਂ, ਹੈਲਪ ਲੈ ਲਿਆ ਕਰੋ ਕਿਸੇ ਦੀ, ਯਾਰ ਦੋਸਤ ਦੀ, ਜਿਹਨੂੰ ਥੋੜ੍ਹੀ ਬਹੁਤ ਈਮੇਲ ਚਲਾਉਣੀ ਆਉਂਦੀ ਹੈ। ਤੇ 5-10 ਮਿੰਟ ਦਾ ਕੰਮ ਹੈ। ਤੇ ਪਲੀਜ਼ ਉਹ ਈਮੇਲ ਜਿਹੜੀਆਂ ਸਹੀ ਤਰੀਕੇ ਨਾਲ ਕਰਿਓ, ਨਹੀਂ ਤਾਂ ਸਾਨੂੰ ਨਾ ਉਹ 'ਚ ਬਹੁਤ ਪ੍ਰੋਬਲਮ ਆ ਰਹੀ ਹੈ ਕਿ ਕੌਣ ਪੈਸੇ ਭੇਜ ਰਿਹਾ ਤੇ ਕੌਣ ਚੈੱਕਲਿਸਟ ਭੇਜ ਰਿਹਾ। ਸੋ ਉਹਦਾ ਥੋੜਾ ਜਿਹਾ ਧਿਆਨ ਰੱਖਿਓ ਜੀ। ਸੋ ਬਿਲਕੁਲ ਹਾਊਸ ਕੀਪਿੰਗ ਰੂਲਸ ਦੇ ਨਾਲ ਨਾਲ ਤੁਸੀਂ ਚੱਲੋਗੇ, ਤੁਹਾਡਾ ਕੇਸ ਜਿਹੜਾ ਆ ਉਹ ਬਿਹਤਰ ਰਫਤਾਰ ਦੇ ਵਿੱਚ ਚੱਲੂਗਾ। ਨਹੀਂ ਤੇ ਬ੍ਰੇਕਾਂ ਵੱਜਣਗੀਆਂ, ਫਿਰ ਦੇਰੀ ਹੋਊਗੀ ਤੇ ਫਿਰ ਰਿਲੇਸ਼ਨ ਖਰਾਬ ਹੁੰਦੇ ਆ। ਕੰਮ ਵੀ ਕਰਾਉਣਾ ਆ ਤੇ ਫਿਰ ਗੁੱਸੇ 'ਚ ਵੀ ਆਉਣਾ ਆ, ਫਿਰ ਉਹਦਾ ਫਾਇਦਾ ਨਹੀਂ ਆ। ਸੋ ਜਿਹੜਾ ਪ੍ਰੋਸੈਸ ਇੱਕ ਬਣਾਇਆ ਇਹਨਾਂ ਨੇ, ਜੇ ਉਹਦੇ ਨਾਲ ਆਪਾਂ ਚੱਲਾਂਗੇ ਤਾਂ ਉਹਦੇ ਵਿੱਚ ਸਭ ਦੀ ਭਲਾਈ ਜਿਹੜੀ ਉਹ ਰਹੇਗੀ ਜੀ। ਤੇ ਹੁਣ ਜੇ ਆਪਾਂ ਕੁਛ ਖਬਰਾਂ ਦੇ ਉੱਤੇ, ਗੱਲਾਂ ਬਾਤਾਂ ਦੇ ਉੱਤੇ ਜਿਹੜੀ ਆ ਉਹ ਨਜ਼ਰ ਮਾਰਦੇ ਜਾਈਏ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੇ ਡਿਪਾਰਟਮੈਂਟ ਆਫ ਜਸਟਿਸ ਉਹਨਾਂ ਨੇ ਰੂਲ ਇਸ਼ੂ ਕੀਤਾ ਆ ਵੀ ਕਿਸ ਤਰੀਕੇ ਦੇ ਨਾਲ ਐਫੀਸ਼ੀਐਂਟਲੀ, ਸਾਰਥਕ ਤਰੀਕੇ ਦੇ ਨਾਲ ਤੇ ਫੇਅਰਲੀ, ਬਰਾਬਰਤਾ ਦੇ ਹਿਸਾਬ ਦੇ ਨਾਲ ਕਹਿ ਸਕਦੇ ਹਾਂ ਵੀ ਅਸਾਈਲਮ ਦੇ ਕਲੇਮਸ ਆ ਉਹਨਾਂ ਨੂੰ ਪ੍ਰੋਸੈਸ ਕਰਨਾ ਆ।
ਸੋ ਕੀ ਹੈ ਜੀ ਇਹ ਰੂਲ ਜਿਹੜਾ ਨਵਾਂ ਇਸ਼ੂ ਕਰ ਰਹੇ ਆ? ਜੀ, ਇਹ ਰੂਲ ਨੇ ਜਿਹੜੀ ਪੂਰੀ ਅਸਾਲਮ ਦੀ ਗੇਮ ਉਹ ਚੇਂਜ ਕਰ ਦੇਣੀ ਹੈ। ਓਕੇ। ਇਹ ਜਿਹੜਾ ਰੂਲ ਹੁਣ ਕੀ ਕਹਿ ਰਿਹਾ ਹੈਗਾ ਕਿ ਬਾਕੀ ਆਫ ਕੋਰਸ ਟਰੰਪ ਆ ਕੇ ਇਹਨੂੰ ਰਿਵਰਸ ਕਰੂਗਾ, ਪਰ ਜਦ ਤੱਕ ਜਿੰਨਾ ਬਚਿਆ ਟਾਈਮ ਆ ਦੇਖਦੇ ਆ ਕਿੱਥੇ ਤੱਕ ਗੱਲ ਜਾਂਦੀ ਆ। ਸੋ ਰੂਲ ਕੀ ਹੈ ਕਿ ਜਦੋਂ ਹੁਣ ਬੰਦਾ ਬਾਰਡਰ ਤੇ ਕ੍ਰਾਸ ਕਰਦਾ ਸੀਗਾ, ਉਹਨੂੰ ਇਹ ਕੋਰਟ ਸਿਸਟਮ 'ਚ ਪਾਉਂਦੇ ਸੀਗੇ ਤੇ ਉਹ ਕੋਰਟ ਸਿਸਟਮ ਰਿਮੂਵਲ ਪ੍ਰੋਸੀਡਿੰਗ 'ਚ ਜਾਂਦਾ ਸੀਗਾ। ਹੁਣ ਇਹ ਕੀ ਕਹਿ ਰਿਹਾ ਕਿ ਬੇਸਿਕਲੀ ਜਿਹੜਾ ਬੰਦਾ ਬਿਆਨ ਪਾਸ ਕਰ ਗਿਆ ਆਲਰੇਡੀ, ਉਹਨੂੰ ਤੁਸੀਂ ਜਿਹੜਾ ਅਸਾਲਮ ਆਫਿਸ ਵਾਲੇ ਸਿਸਟਮ ਦੇ ਵਿੱਚ ਪਾਓ, ਅਸਾਲਮ ਆਫਿਸਰ ਨੂੰ ਪਾਵਰਸ ਦਿਓ ਤਾਂ ਕਿ ਉਹ ਜਿਹੜਾ ਇਹ ਕੇਸ ਆ ਡਿਸਾਈਡ ਕਰ ਸਕੇ, ਤਾਂ ਕਿ ਬੈਕਲੌਗ ਘਟੇ ਤੇ ਫਟਾਫਟ ਜਿਹੜੇ ਨਵੇਂ ਵਾਲੇ ਕੇਸ ਆ ਉਹ ਕਹਿੰਦੇ ਉਹਨਾਂ ਨੂੰ ਇਹ ਕਰਨਾ ਤੇ ਫੇਜ਼ਸ 'ਚ ਕਰਨਾ, ਮਤਲਬ ਕਿ ਪਹਿਲਾਂ ਥੋੜੇ ਕੁਝ ਲੋਕਾਂ ਤੇ ਐਕਸਪੈਰੀਮੈਂਟ ਕਰੂਗੇ ਤੇ ਇਹਨਾਂ ਦੇ ਵਿੱਚ ਇਹ ਆ ਕਿ ਜਿਹੜੇ ਫਿਰ ਬਾਰਡਰ ਤੋਂ ਟੱਪ ਕੇ ਆਣੇ ਆ ਸਿੱਧੇ, ਉਹ ਸਿੱਧੇ ਰਿਮੂਵਲ ਪ੍ਰੋਸੀਡਿੰਗ ਡਿਪੋਰਟੇਸ਼ਨ ਜਿਹੜਾ 5-5 6-6 ਸਾਲ ਦਾ ਕਿਊ ਆ ਉਹ 'ਚ ਨਹੀਂ ਜਾਣੇ, ਕੇਸ ਪਹਿਲਾਂ ਡਿਸਾਈਡ ਹੋ ਸਕਦਾ। ਤੇ ਇਹਨੂੰ ਰੂਲ ਨੂੰ ਆਫ ਕੋਰਸ ਫੇਜ਼ਸ 'ਚ ਉਹਨਾਂ ਨੇ ਇੰਪਲੀਮੈਂਟ ਕਰਨਾ ਤੇ ਕਹਿਣ ਦਾ ਮਤਲਬ ਹੈ ਕਿ ਜੱਜ ਕੋਲ ਸਰਕਾਰੀ ਵਕੀਲ ਕੋ ਜਾਣ ਤੋਂ ਬਚ ਜੂਗੇ, ਸਿੱਧੇ ਦੁਬਾਰਾ ਥੱਲੇ ਜਿਹੜੀ ਅਸਾਲਮ ਆਫਿਸਰ ਨੂੰ ਪਾਵਰ ਦੇ ਦੇਣੀ ਹੈ ਕਿ ਉਹੀ ਜਿਹੜਾ ਆਪਣਾ ਕੇਸ ਤੁਹਾਡਾ ਅਸਾਲਮ ਦਾ ਗ੍ਰਾਂਟ ਕਰ ਸਕਦਾ ਤੇ ਉਹਨੂੰ ਕੈਟ ਰਿਲੀਫ ਜਿਹੜਾ ਕਨਵੈਨਸ਼ਨ ਅਗੇਂਸਟ ਟਾਰਚਰ ਹੈਗਾ ਤੇ ਵਿਦਹੋਲਡਿੰਗ ਆਫ ਰਿਮੂਵਲ, ਉਹਦੀਆਂ ਵੀ ਪਾਵਰ ਜਿਹੜੀਆਂ ਉਹ ਦੇ ਦੇਣੀਆਂ। ਸੋ ਇਹਦੇ ਨਾਲ ਕੀ ਆ ਕਿ ਫਾਇਦਾ ਹੋਊਗਾ ਤੁਹਾਨੂੰ, ਕਾਫੀ ਜ਼ਿਆਦਾ ਟਾਈਮ ਬਚ ਸਕਦਾ, ਛੇਤੀ ਫੈਸਲੇ ਆ ਸਕਦੇ ਆ ਤੇ ਜੇ ਫਿਰ ਡਿਨਾਈ ਕਰ ਦਿੰਦਾ ਅਸਾਲਮ ਆਫਿਸ ਤੇ ਫਿਰ ਤੁਹਾਨੂੰ ਜਿੱਦਾਂ ਨਾਰਮਲ ਕੇਸਿਸ ਕੋਰਟ ਦੇ ਵਿੱਚ ਜਾਂਦੇ ਆ ਉਹ ਵਾਲਾ ਚਾਂਸ ਫਿਰ ਵੀ ਦੁਬਾਰਾ ਇੱਕ ਹੈਗਾ। ਹੁਣ ਇਹ ਚੀਜ਼ ਨੂੰ ਫਰਕ ਕੀ ਪਊਗਾ, ਇਹ ਚੀਜ਼ ਨੂੰ ਕਿੱਦਾਂ ਕਰਨਾ? ਹੁਣ ਇਹ ਚੀਜ਼ ਦਾ ਇਦਾਂ ਕਰਨਾ ਕਿ ਜਿਹੜਾ ਵੀ ਬਾਰਡਰ ਟੱਪ ਗਿਆ, ਟੱਪਣਾ ਤਾਂ ਤੁਹਾਡਾ ਆਪਣਾ ਇੱਕ ਰਿਲੇਟਿਵ ਨਾਲ, ਯਾਰ ਬੇਲੀ ਨਾਲ, ਜਿੰਨਾ ਵੀ ਸੰਪਰਕ ਰੱਖੋ ਤੁਸੀਂ, ਜਿਹੜਾ ਜਿੱਲੋਂ ਤੁਸੀਂ ਫੋਨ ਕਰੋਗੇ ਬਾਰਡਰ ਟੱਪਣ ਦੀ ਆਪਾਂ ਕੋਈ ਸਲਾਹ ਨਹੀਂ ਦੇ ਸਕਦੇ ਤੁਹਾਨੂੰ ਜੀ। ਜੋ ਵੀ ਤੁਹਾਡੇ ਬਿਆਨ ਆ ਇਨ ਰਾਈਟਿੰਗ 'ਚ ਰੱਖੋ ਆਪਣੇ ਕੋਲ ਪਹਿਲਾਂ ਹੀ, ਤੇ ਉਹ ਜਦੋਂ ਹੁਣ ਤੁਸੀਂ ਲਾਇਰ ਨੂੰ ਕੰਟੈਕਟ ਕਰਨਾ, ਜਦੋਂ ਇਹ ਨਵਾਂ ਸਿਸਟਮ ਇੰਪਲੀਮੈਂਟ ਹੁੰਦਾ ਵਾ, ਸਾਨੂੰ ਕੰਟੈਕਟ ਕਰਨ ਦੇ ਟਾਈਮ ਤੇ ਉਹ ਜਿਹੜੇ ਤੁਹਾਡੇ ਬਿਆਨ ਆ ਉਹ ਤੁਸੀਂ ਸਿੱਧੇ ਨਾਲ ਲੈ ਕੇ ਜਿਹੜੇ ਹੈਗੇ ਆ ਉਹ ਦੱਸੋਗੀ ਇਹ ਚੀਜ਼ ਸੀਗੀ, ਇਹ ਕੇਸ ਆ। ਤੇ ਬਾਕੀ ਦੇਖਦੇ ਆ ਜਦੋਂ ਇਹ ਇੰਪਲੀਮੈਂਟ ਕਰਦੇ ਆ ਇਹ ਵਾਲਾ ਰੂਲ, ਮੇਰੇ ਹਿਸਾਬ ਨਾਲ ਕਾਫੀ ਫਾਇਦਾ ਹੋਊਗਾ। ਕਾਫੀ ਜਿਹੜੇ ਲੋਕ ਹੈਗੇ ਆ ਜਿੱਦਾਂ ਉਹਨਾਂ ਦੇ ਆਂਦੇ ਹੀ ਕਹਿ ਲਓ ਕਿ ਜਿਹੜਾ ਕੇਸ ਦੀ ਹੀਅਰਿੰਗ ਮਿਲ ਜਾਣੀ ਆ ਤੇ ਆਂਦੇ ਹੀ ਉਹਨਾਂ ਦੇ ਜਿਹੜੇ ਪਾਸ ਹੋਣ ਦੇ ਚਾਂਸ ਵੀ ਜਿਹੜੇ ਬਣ ਸਕਦੇ ਆ। ਸੋ ਕਾਫੀ ਲੋਕੀ ਇਹਦੇ ਵਿੱਚ ਜਿਹੜੇ ਨਵੇਂ ਬਾਰਡਰ ਟੱਪ ਰਹੇ ਆ, ਜੇ ਅਗੇਨ ਮੈਂ ਦੱਸਿਆ ਕਿ ਫੇਜ਼ਸ 'ਚ ਉਹਨਾਂ ਨੇ ਇੰਪਲੀਮੈਂਟ ਕਰਨਾ, ਇਹ ਨਹੀਂ ਕਿ ਸਾਰਿਆਂ ਤੇ ਲਾਗੂ ਕਰਨਾ ਤੇ ਕਾਫੀ ਲੋਕੀ ਜਿਹੜੇ ਹੈਗੇ ਆ ਉਹਨਾਂ ਨੂੰ ਫਾਇਦਾ ਇਹਦਾ ਹੋ ਸਕਦਾ, ਸਪੈਸ਼ਲੀ ਜੇ ਅਸਾਲਮ ਆਫਿਸਰ ਚੰਗਾ ਮਿਲ ਗਿਆ ਤੇ ਉਹਨੂੰ ਫੁੱਲ ਪਾਵਰ ਜਿਹੜੀ ਹੈਗੀ ਹੈ ਕਿ ਛੋਟੀ ਜਿਹੀ ਇੰਟਰਵਿਊ ਲੈ ਕੇ ਉਹਨੇ ਉਸੇ ਵੇਲੇ ਅਸਾਲਮ ਜਿਹੜੀ ਗ੍ਰਾਂਟ ਉਹ ਕਰ ਦੇਣੀ ਹੈ। ਸੋ ਇਹ ਫਿਰ ਜਿਹੜਾ ਇੰਟਰਵਿਊ ਕਰਨ ਦਾ ਆ ਇਹ ਬਾਰਡਰ ਦੇ ਉੱਤੇ ਹੀ ਹੋਊਗੀ ਜਾਂ ਕਿਸੇ ਹੋਰ ਥਾਂ ਦੇ ਉੱਤੇ ਹੋਊਗੀ? ਕੁਛ ਇਸ ਦੇ ਬਾਰੇ ਵੀ ਇਸ ਰੂਲ ਦੇ ਵਿੱਚ ਲਿਖਿਆ ਹੈ? ਇਹ ਅਸਾਲਮ ਆਫਿਸ ਦੇ ਮੂਹਰੇ ਹੋਊਗੀ ਤੇ ਬਾਰਡਰ ਇਵੈਂਚੁਅਲੀ ਤੇ ਬਾਰਡਰ ਤੇ ਵੀ ਸੈੱਟ ਕਰ ਸਕਦੇ ਆ, ਪਰ ਦੇਖਣ ਨੂੰ ਇਹ ਲੱਗ ਰਿਹਾ, ਸੁਣਨ 'ਚ ਇਹ ਲੱਗ ਰਿਹਾ ਕਿ ਇੱਕ ਵਾਰੀ ਪਹਿਲਾਂ ਆਊਗਾ, ਬਿਆਨ ਹੋਊਗੇ, ਬਿਆਨ ਪਾਸ ਹੋ ਗਏ ਤੇ ਫਿਰ ਉਹਨੂੰ ਕੋਰਟ ਸਿਸਟਮ 'ਚ ਨਹੀਂ ਪਾਓਗੇ, ਉਹਨੂੰ ਇਹ ਜਿਹੜਾ ਆਪਣਾ ਜਿੱਦਾਂ ਸੈਨ ਫ੍ਰਾਂਸਿਸਕੋ ਅਸਾਲਮ ਆਫਿਸ ਆ ਉਹਦੇ ਮੂਹਰੇ ਜਿਹੜੀ ਰੈਫਰਲ ਆ ਉਹ ਦਿਓਗੇ। ਠੀਕ ਹੈ। ਸੋ ਹੁਣ ਮੇਰੇ ਖਿਆਲ ਇਹ ਹੈ ਕਿ ਜਿਹੜੇ ਪੈਰਾਲੀਗਲ ਪੂਰਾ ਲੀਗਲਾਂ ਦਾ ਕੰਮ ਸੀਗਾ ਉਹ ਥੋੜਾ ਜਿਹਾ ਚੱਕਿਆ ਜਾਣਾ, ਕਿਉਂਕਿ ਇਹਦੇ ਵਿੱਚ ਹੁਣ ਕੀ ਹੈ ਕਿ ਥੱਲੇ ਸਿੱਧੇ ਜਿਹੜਾ ਹੈਗਾ, ਜਿਹੜੇ ਸਾਰੇ ਲਾਇਰਸ ਆ ਪਹਿਲਾਂ ਉਹ ਬੋਦਰ ਨਹੀਂ ਕਰਦੇ ਸੀਗੇ, ਅਸਾਲਮ ਆਫਿਸ ਜਿਹੜੀ ਥੱਲੇ ਸੀਗੀ, ਹੁਣ ਇਹ ਕਿਉਂਕਿ ਉਹ ਜਿਹੜੀ ਲੇਅਰ ਹੁਣ ਜਿਹੜੀ ਫੋਰਮ ਹੈਗੀ ਉਹ ਅਸਾਲਮ ਆਫਿਸ ਬਣ ਜੂਗੀ ਇੰਸਟੈਡ ਆਫ ਇਮੀਗ੍ਰੇਸ਼ਨ ਕੋਰਟ, ਫਿਰ ਜਿਹੜੇ ਲਾਇਰ ਆ ਉਹਨਾਂ ਦਾ ਕੰਮ ਉੱਪਰੋਂ ਦੀ ਘਟੂਗਾ ਇਮੀਗ੍ਰੇਸ਼ਨ ਕੋਰਟ ਵੱਲੋਂ, ਜਿਹੜਾ ਫੋਕਸ ਹੈਗਾ ਉਹ ਥੱਲੇ ਜਿਹੜੇ ਹੈਗੇ ਆ ਅਸਾਲਮ ਆਫਿਸ ਵੱਲ ਕਰੂਗੇ। ਬਾਕੀ ਆਪਣਾ ਪੈਰਾਲੀਗਲ ਜਿਹੜੇ ਬਣਾਉਂਦੇ ਆ ਕਹਾਣੀਕਾਰ ਹੈਗੇ ਉਹਨਾਂ ਬਾਰੇ ਵਿਊ ਤਾਂ ਆਪਾਂ ਪਹਿਲਾਂ ਹੀ ਕਈ ਵਾਰੀ ਕੋਰਟ ਸਿਸਟਮ 'ਚ ਦੱਸੇ ਹੋਏ ਆ ਤੇ ਰੂਟੀਨ ਦਾ ਜਿਹੜਾ ਕੇਸ ਫਲੋ ਜਿਹੜਾ ਆਉਂਦਾ ਜਦੋਂ ਅਸਾਲਮ ਆਫਿਸ 'ਚ ਡਿਨਾਈ ਹੁੰਦੇ ਆ, ਮੋਸਟਲੀ ਜਿਹੜੇ ਹੈਗੇ ਆ ਅਸਾਲਮ ਆਫਿਸ, ਜਿੱਦਾਂ ਉਹਨਾਂ ਨੇ ਨਾ ਕਮਿਊਨਿਟੀ 'ਚ ਇੱਕ ਧਾਰਨਾ ਹੀ ਬਣ ਗਈ ਕਿ ਅਸਾਲਮ ਆਫਿਸ ਨੇ ਤਾਂ ਡਿਨਾਈ ਕਰਨੇ ਆ, ਡਿਨਾਈ ਇਸ ਲਈ ਕਰਨੇ ਆ ਕਿਉਂਕਿ ਪੈਰਾਲੀਗਲ ਬਣਾਉਂਦਾ, ਤੇ ਜਦੋਂ ਕੋਰਟ ਦੇ ਉੱਤੇ ਵੀ ਡਿਨਾਈ ਹੁੰਦੇ ਦੂਜੇ ਵਕੀਲ ਵਾਪਸ ਕੇਸ ਲੈ ਕੇ ਆਉਂਦੇ ਆ, ਤਾਂ ਜਦੋਂ ਉਹਨਾਂ ਨੂੰ ਪੁੱਛੀਦਾ ਕਿ ਥੱਲੇ ਕਿੰਨੇ ਕੇਸ ਅਪਲਾਈ ਕੀਤਾ ਸੀ, ਪੈਰਾਲੀਗਲ ਨੇ ਕੀਤਾ ਸੀ, ਉਹ ਜਿਹੜੀ ਗੱਲ ਉਹ ਨੀਂਹ ਪੱਥਰ ਤੁਹਾਡੇ ਕੇਸ ਦਾ ਹੈਗਾ, ਉਹਦਾ ਬੇਸਿਸ ਫਾਊਂਡੇਸ਼ਨ ਸਾਰਾ ਉਹ ਕਾਫੀ ਜਿਹੜੀ ਗਲਤ ਤਰੀਕੇ ਨਾਲ ਜਿੱਦਾਂ ਲਿਖਿਆ ਹੋਇਆ, ਬਹੁਤ ਜ਼ਿਆਦਾ ਇਨਫੋਰਮੇਸ਼ਨ, ਕਿਤੇ ਅਨਨੈਸੈਸਰੀ ਇਨਫੋਰਮੇਸ਼ਨ, ਕਹਾਣੀਆਂ ਜੀਆਂ, ਫਿਲਮੀ ਕਹਾਣੀਆਂ ਤੇ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਲਿਖ ਦਿੰਦੇ ਆ, ਤੇ ਜਦੋਂ ਕੋਰਟ ਦੇ ਵਿੱਚ ਜਾਂਦੇ ਆ ਤੇ ਜੱਜ ਕਈ ਵਾਰੀ ਕਹਿੰਦਾ ਤੇਰੇ ਬਿਆਨ ਵੀ ਉਹਨੂੰ ਵੀ ਸਾਰੇ ਪਾਸ ਹੋ ਗਏ ਆ, ਪਰ ਮੇਰੀ ਜਿਹੜੀ ਸਟੋਰੀ ਆ ਨਾ ਉਹ ਮੈਨੂੰ ਪਲੋਜ਼ੀਬਲ ਨਹੀਂ ਲੱਗਦੀ, ਮੈਨੂੰ ਨਹੀਂ ਲੱਗਦਾ ਕਿ ਇਦਾਂ ਕਿਸੇ ਨਾਲ ਹੋ ਸਕਦਾ। ਇੱਕ ਕਿਸੇ ਕੁੜੀ ਦਾ ਕੇਸ ਆਇਆ ਸੀਗਾ, ਉਹਨੂੰ 8 ਵਾਰੀ ਜੇਲ੍ਹ 'ਚ ਭਜਾਤਾ ਤੇ 8 ਵਾਰੀ ਉਹ ਜੇਲ੍ਹ ਤੋਂ ਛੁੱਟ ਗਈ, ਤੇ ਜੱਜ ਦਾ ਡਿਸੀਜਨ ਬਣਿਆ ਕਿ ਉਹ ਕਹਿੰਦਾ 8 ਵਾਰੀ ਤੈਨੂੰ ਪੁਲਿਸ ਨੇ ਫੜਿਆ, ਕਹਿੰਦਾ ਕਿੱਦਾਂ ਦੀ ਪੁਲਿਸ ਆ, ਕਹਿੰਦਾ 8 ਵਾਰੀ ਛੁੱਟ ਗਈ, ਕਹਿੰਦਾ 8 ਵਾਰੀ ਥਾਣੇ ਤੋਂ ਭੱਜ ਗਈ।
ਸੋ ਇਦਾਂ ਕਿ ਇਹ ਕਹਾਣੀ ਕਾਰਨ ਟਾਈਮ ਨਾ ਆਪਣਾ ਖਰਾਬ ਕਰਿਆ ਕਰੋ। ਇਹਨਾਂ ਦੇ ਪੱਲੇ ਇੰਨਾ ਹੈ ਨਹੀਂ ਜਿੰਨਾ ਦੱਸਦੇ ਆ। ਤੇ ਜਿਹੜਾ ਡਿਪਾਰਟਮੈਂਟ ਆਫ ਲੇਬਰ ਦਾ ਇੱਕ ਆ ਗਾਈਡਲਾਈਨ ਜ਼ਰੂਰ ਆਈ ਸੀ ਕਿ ਜਿਹੜਾ ਬੰਦਾ ਆਪਣੇ ਆਪ ਨੂੰ ਵਕੀਲ ਦੱਸਦਾ ਤੇ ਲਾਇਸੈਂਸ ਨਹੀਂ ਹੈਗਾ, ਜਾਂ ਲੋਕ ਉਹਨੂੰ ਵਕੀਲ ਕਹਿੰਦੇ ਆ ਕਿ ਵਕੀਲ ਸਾਹਿਬ, ਤੇ ਉਹਨੂੰ ਕਰੈਕਟ ਨਹੀਂ ਕਰਦਾ ਕਿ ਉਹ ਲੋਕਾਂ ਨੂੰ ਇਹ ਪ੍ਰਟੈਂਡ ਕਰਦਾ ਕਿ ਉਹ ਵਕੀਲ ਦਾ ਕੰਮ ਕਰ ਰਿਹਾ। ਸੋ ਕਾਫੀ ਆਪਣੇ ਲੋਕਾਂ ਨੂੰ ਇਹ ਪਤਾ ਨਹੀਂ ਕਿ ਵਕੀਲ ਕੌਣ ਹੁੰਦਾ। ਸੋ ਇਸ ਲਈ ਇਹਨੂੰ ਪਹਿਚਾਨੋ, ਪੁੱਛੋ ਬੰਦੇ ਨੂੰ ਕਿ ਤੂੰ ਵਕੀਲ ਹੈਗਾ ਕਿ ਨਹੀਂ ਹੈਗਾ, ਹਨਾ। ਤੇ ਉਹਦੀ ਫਿਰ ਡਿਪਾਰਟਮੈਂਟ ਆਫ ਲੇਬਰ ਨੇ ਇੱਕ ਫਰਾਡ ਡਿਵੀਜ਼ਨ ਜਿਹੜੀ ਬਣਾਈ ਹੈ, ਅਨਆਥੋਰਾਈਜ਼ਡ ਪ੍ਰੈਕਟਿਸ ਆਫ ਲਾਅ। ਤੇ ਇਹਦੇ ਵਿੱਚ ਉਹ ਸਪੈਸ਼ਲੀ ਜਿਹੜੇ ਹੈਗੇ ਕੈਲੀਫੋਰਨੀਆ ਦੇ ਜਿਹੜੇ ਪੈਰਾਲੀਗਲ ਕੰਮ ਕਰਦੇ ਆ, ਜਾਂ ਉਹਨਾਂ ਨੇ ਅੱਗੋਂ ਦੀ ਕੰਟਰੈਕਟ ਤੇ ਹੋਰ ਵਕੀਲ ਅੱਗੇ ਰੱਖੇ ਹੋਏ ਆ ਕਿ ਆਪ ਥੱਲੇ ਆਪਣੀ ਦੁਕਾਨ ਚਲਾਈ ਹੋਈ ਆ। ਸੋ ਉਹਨਾਂ ਵੱਲ ਇਹਨਾਂ ਨੇ ਕਿਹਾ ਕਿ ਟਾਰਗੇਟ ਜਿਹੜਾ ਉਹ ਕਰਨਾ। ਜੀ, ਜੀ। ਸੋ ਇੱਦਾਂ ਜਿੱਦਾਂ ਤੁਸੀਂ ਕਿਹਾ ਵੀ ਹੋਣ ਦੇ ਨਾਲ ਤੇਜ਼ੀ ਜਿਹੜੀ ਉਹ ਸਿਸਟਮ ਦੇ ਵਿੱਚ ਆ ਸਕਦੀ ਆ। ਸੋ ਮਤਲਬ ਬਿਆਨ ਬਹੁਤ ਜ਼ਿਆਦਾ ਇੰਪੋਰਟੈਂਟ ਫਿਰ ਹੋਰ ਵੀ ਜ਼ਿਆਦਾ ਜਿਹੜੇ ਉਹ ਹੋ ਜਾਣਗੇ, ਜਿਹੜੀ ਕ੍ਰੈਡੀਬਲ ਫੀਅਰ ਇੰਟਰਵਿਊ ਆ, ਵੀ ਉਸੇ ਆਧਾਰ ਦੇ ਉੱਤੇ ਜੇ ਅਸਾਈਲਮ ਆਫਿਸ ਦੇ ਵਿੱਚੋਂ ਪਾਸ ਹੁੰਦਾ ਆ ਜਾਂ ਫੇਲ ਹੁੰਦਾ ਆ, ਸੋ ਬਿਆਨਾਂ ਦੇ ਉੱਤੇ ਫਿਰ ਜ਼ਿਆਦਾ ਜ਼ੋਰ ਲਾਉਣਾ ਪਊਗਾ। ਬਿਆਨਾਂ ਦੇ ਉੱਤੇ ਜ਼ੋਰ ਲਾਉਣਾ ਪੈਣਾ। ਤੇ ਬਿਆਨ ਤੁਸੀਂ ਬਿਨਾਂ ਵਕੀਲ ਦੇ, ਜਦੋਂ ਇੱਕ ਵਾਰੀ ਕ੍ਰੈਡੀਬਲ ਤੁਹਾਡੀ ਪਾਸ ਹੋ ਗਈ, ਕਿਸੇ ਨੇ ਵੀ ਬਿਨਾਂ ਵਕੀਲ ਦੇ ਉਹ ਜਿਹੜੇ ਅਸਾਈਲਮ ਆਫਿਸ ਵਾਲੇ ਬਿਆਨ ਦੇਣ ਨਹੀਂ ਜਾਣਾ। ਇੱਕ ਧਾਰਨਾ ਆਪਣੀ ਕਮਿਊਨਿਟੀ 'ਚ ਪੈਰਾਲੀਗਲ ਨੇ ਰੌਲਾ ਪਾਇਆ ਕਿ ਅਸਾਈਲਮ ਆਫਿਸ 'ਚ ਵਕੀਲ ਦੀ ਲੋੜ ਨਹੀਂ ਹੁੰਦੀ। ਉਹ ਤਾਂ ਕਹਿੰਦੇ ਆ ਕਿਉਂਕਿ ਉਹ ਜਾ ਨਹੀਂ ਸਕਦੇ ਤੁਹਾਡੇ ਨਾਲ, ਤੇ ਜਾਂ ਫਿਰ ਸਿਰਫ ਜ਼ਿਆਦਾ ਤੋਂ ਜ਼ਿਆਦਾ ਤੁਹਾਡੇ ਨਾਲ ਟਰਾਂਸਲੇਟਰ, ਇੰਟਰਪ੍ਰੇਟਰ ਬਣ ਕੇ ਜਾ ਸਕਦੇ ਸੀਗੇ। ਤੇ ਜਿਹਦੇ ਵਿੱਚ ਉਹ ਇੱਕ ਕਹਿ ਲਓ ਤੁਹਾਨੂੰ ਫੇਕ ਮੋਰਲ ਸਪੋਰਟ ਹੀ ਦਿੰਦੇ ਆ, ਕਿਉਂਕਿ ਉਹ ਕੁਛ ਉੱਥੇ ਬੋਲ ਨਹੀਂ ਸਕਦੇ, ਕੋਈ ਆਰਗੂਮੈਂਟ ਨਹੀਂ ਕਰ ਸਕਦੇ, ਸਿਰਫ ਟਰਾਂਸਲੇਸ਼ਨ ਦਾ ਕੰਮ ਕਰ ਸਕਦੇ ਆ। ਸੋ ਜਦੋਂ ਇਹ ਪ੍ਰੋਸੈਸ ਲਾਗੂ ਹੁੰਦਾ ਵਾ, ਪਹਿਲਾਂ ਤਾਂ ਪੈਰਾਲੀਗਲਾਂ ਨੂੰ ਕੱਢੋ ਇਹਦੇ ਵਿੱਚੋਂ ਦੀ ਬਾਹਰ, ਇੱਥੇ ਬਿਲੋਂਗ ਨਹੀਂ ਕਰਦੇ ਇਹ। ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, USCIS ਨੇ ਆਪਣੀ ਜਿਹੜੀ ਇੰਪਲੋਇਮੈਂਟ ਆਥੋਰਾਈਜ਼ੇਸ਼ਨ E ਤੇ L ਨਾਨ ਇਮੀਗ੍ਰੈਂਟ ਸਪਾਊਸਿਸ ਦੇ ਲਈ ਆ, ਉਹਦੇ ਵਿੱਚ ਵੀ ਅਪਡੇਟਸ ਜਿਹੜੀਆਂ ਉਹ ਕੀਤੀਆਂ ਆ। ਸੋ ਕੀ ਚੇਂਜਸ ਹੈਗੇ ਆ ਜੀ ਇਸ ਦੇ ਵਿੱਚ ਹੁਣ? ਸੋ ਈ ਵੀਜ਼ਾ ਵੀ ਪਤਾ ਹੈ ਨਾ, ਕਈ ਵਾਰੀ ਡਿਸਕਸ ਕੀਤਾ, L1 ਵੀਜ਼ਾ ਵੀ ਕੀਤਾ। ਸੋ ਕੀ ਹੁੰਦਾ ਸੀਗਾ ਕਿ ਜਦੋਂ, ਕਿਉਂਕਿ ਵਰਕ ਪਰਮਿਟ 'ਚ ਡਿਲੇ ਬਹੁਤ ਚੱਲਦੇ ਆ, ਅਸਾਈਲਮ ਵਾਲਿਆਂ ਨੂੰ ਵੀ ਪਤਾ, ਉਹਨਾਂ ਦੇ ਵੀ ਡਿਲੇ ਚੱਲਦੇ, ਹਰੇਕ ਕਿਸੇ ਦਾ ਚੱਲਦਾ ਜਦੋਂ ਰਿਨਿਊ ਕਰਦੇ ਆ ਤੁਸੀਂ। ਸੋ ਉਹਦੇ ਵਿੱਚ ਕੀ ਹੋ ਰਿਹਾ ਸੀਗਾ ਕਿ 180 ਦਿਨ ਦੀ ਆਟੋਮੈਟਿਕ ਐਕਸਟੈਂਸ਼ਨ ਦਿੱਤੀ ਜਾਂਦੀ ਸੀ ਕਿ ਤੁਸੀਂ ਫਾਈਲ ਕਰਤਾ ਟਾਈਮਲੀ ਵਰਕ ਪਰਮਿਟ, ਜਦੋਂ ਵੀ ਤੁਹਾਡਾ ਐਕਸਪਾਇਰ ਹੋ ਰਿਹਾ ਤੁਹਾਨੂੰ 180 ਦਿਨ ਹੋਰ ਮਿਲ ਜਾਂਦੇ ਸੀਗੇ। ਪਰ ਕਾਫੀ ਸਾਰੇ ਜਿਹੜੇ ਵਰਕ ਪਰਮਿਟ ਆ ਰਿਨਿਊ ਨਹੀਂ ਹੁੰਦੇ, 14 ਮਹੀਨੇ, 15 ਮਹੀਨੇ ਲੱਗਦੇ ਆ। ਹੁਣ ਉਹਨਾਂ ਨੇ ਅਸਾਈਲਮ ਵਾਲਿਆਂ ਲਈ ਤਾਂ ਕੋਈ ਇਦਾਂ ਦਾ ਰਿਲੀਫ ਨਹੀਂ ਦਿੱਤਾ, ਪਰ ਜਿਹੜੇ ਈ ਵੀਜ਼ੇ ਤੇ ਐਲ ਵੀਜ਼ੇ ਵਾਲੇ ਆ, ਉਹਨਾਂ ਦੇ ਲਈ ਉਹਨਾਂ ਨੇ ਇੱਕ ਸੋਲੂਸ਼ਨ ਦਿੱਤਾ। ਜਿਹੜੇ ਦੋ ਕੈਟਾਗਰੀ ਆ, ਉਹ ਕਹਿੰਦਾ ਕਿ ਜਦੋਂ ਕੋਈ ਵੀ ਬੰਦਾ ਈ ਸਟੇਟਸ ਦੇ ਵਿੱਚ ਜਾਂ L2 ਸਟੇਟਸ ਦੇ ਵਿੱਚ ਆ ਗਿਆ ਇੱਕ ਵਾਰੀ US ਦੇ ਵਿੱਚ, ਤੇ ਉਹਨੂੰ ਫਿਰ ਵਰਕ ਆਥੋਰਾਈਜ਼ੇਸ਼ਨ ਕਰਨ ਦੀ ਲੋੜ ਨਹੀਂ। ਉਹਦਾ ਜਿਹੜਾ ਸਟੇਟਸ ਦੇ ਪਰਸੂਐਂਟ, ਮਤਲਬ ਕਿ ਕਿਉਂਕਿ ਉਹ ਉਹਦੇ ਸਟੇਟਸ 'ਚ ਹੈਗਾ, ਉਹਨੂੰ ਸਿੱਧਾ ਹੀ ਜਿਹੜੇ ਸਪਾਊਸ ਨੂੰ ਵਰਕ ਆਥੋਰਾਈਜ਼ੇਸ਼ਨ ਉਹਨਾਂ ਨੇ ਡਾਇਰੈਕਟ ਹੀ ਦੇ ਦਿੱਤੀ ਹੈ ਕਿ ਮਤਲਬ ਕਿ ਉਹ ਕਹਿੰਦੇ ਕਿ ਵੇਟ ਕਰਨ ਦੀ ਵੀ ਜਿਹੜੀ ਹੈਗੀ ਆ ਲੋੜ ਨਹੀਂ ਹੈਗੀ। ਪਰ ਉਹ ਸਟੇਟਸ ਦੇ ਵਿੱਚ ਹੋਣੇ ਚਾਹੀਦੇ ਆ। ਸੋ ਸਟੇਟਸ ਹੋਵੇ ਤਾਂ ਉਹ ਜਿਹੜਾ ਉਹ ਕਰ ਸਕਦੇ ਆ। ਇਹ ਵੀ ਹੁੰਦਾ ਹੈ ਵੀ ਜਦੋਂ I-94 ਦੇ ਵਿੱਚ ਜਿਹੜੀ ਅੱਜ-ਕੱਲ੍ਹ ਜਿਹੜੀ ਸਟੈਂਪ ਲੱਗ ਰਹੀ ਆ, ਵੀ ਉਹਦੇ ਵਿੱਚ ਹੀ ਸਿੱਧਾ EAD ਮਿਲ ਰਿਹਾ, EAD ਲੈਣ ਦੀ ਵੀ ਲੋੜ ਨਹੀਂ ਪੈਂਦੀ, ਕੁਛ ਏਦਾਂ ਦਾ ਵੀ ਹੈਗਾ? ਉਹ ਜਿਹੜੀ ਸਟੈਂਪ ਲੱਗ ਰਹੀ ਆ, ਉਹ ਸਟੈਂਪ ਦੀ ਨਾ, ਜਿੱਦਾਂ ਪਹਿਲਾਂ ਡੈਜ਼ਿਗਨੇਸ਼ਨ ਸੀਗੀ L2 E2, ਉਹਨਾਂ ਨੇ ਨਾ ਉਹ ਜਿਹੜੀ ਟਰਮੀਨੋਲੋਜੀ ਹੁੰਦੀ ਉਹ ਚੇਂਜ ਕਰਤੀ I-94 ਦੇ ਵਿੱਚ। ਠੀਕ ਤੇ ਹੈ। ਕਾਫੀ ਸਾਰੇ ਜਿਹੜੇ ਕੇਸ ਆਪਾਂ ਦੇਖਿਆ ਕਿ ਮੰਨ ਲਓ ਕਿਸੇ ਨੂੰ ਆਲਰੇਡੀ ਪੁਰਾਣਾ I-94 ਮਿਲਿਆ ਸੀਗਾ, ਉਹਦਾ ਵੀ ਉਹ ਡੈਜ਼ਿਗਨੇਸ਼ਨ ਆਪਣੇ ਆਪ ਹੀ ਇਮੀਗ੍ਰੇਸ਼ਨ ਨੇ ਅਪਡੇਟ ਕਰਤਾ, ਜਿੱਦਾਂ E2S ਪਾਤਾ ਡੈਜ਼ਿਗਨੇਸ਼ਨ ਮਗਰ। ਸੋ ਕਾਫੀ ਸਾਰੇ ਜਿਹੜੇ I-94 ਉਹਨਾਂ ਨੇ ਆਪ ਹੀ ਅਮੈਂਡ ਕਰਤੇ। ਜਿਹੜੇ ਨਵੇਂ ਆਣੇ ਉਹਨਾਂ ਨੂੰ ਉਹੀ ਜਿਹੜੀ ਨਵੀਂ ਵਾਲੀ ਇਹਨਾਂ ਦੀ ਹੁਣ ਡੈਜ਼ਿਗਨੇਸ਼ਨ ਹੈਗੇ ਉਹ ਦੇਣੇ ਆ। ਤੇ ਉਹਦਾ ਮਤਲਬ ਫਿਰ ਇਹੀ ਹੈ ਕਿ ਜਦੋਂ ਤੁਹਾਨੂੰ ਜਿੰਨੀ ਦੇਰ ਤੱਕ ਤੁਹਾਡਾ I-94 ਵੈਲਿਡ ਆ, ਉਨੀ ਦੇਰ ਤੱਕ ਤੁਸੀਂ ਅਮਰੀਕਾ 'ਚ ਆ ਕੇ ਆਪਣੇ ਸਟੇਟਸ ਦੇ ਇੰਸੀਡੈਂਟਲੀ ਕੰਮ ਜਿਹੜਾ ਕਰ ਸਕਦੇ ਆ। ਸੋ ਇਹ ਕਿਤੇ ਨਾ ਕਿਤੇ ਏਦਾਂ ਆ, ਆਪਾਂ ਕਹਿ ਸਕਦੇ ਅਟਾਰਨੀ ਕੈਨੇਡਾ ਜੀ, ਜਿਹੜਾ ਤਾਂ ਮੇਨ ਬੈਨੀਫਿਸ਼ਰੀ ਆ, ਇਹ ਤਾਂ ਚਲੋ ਉਹਨਾਂ ਦੇ ਡਿਪੈਂਡੈਂਟ ਵਾਲੇ ਹੋ ਗਏ, ਜਿਹੜਾ E1 ਤੇ ਆ ਗਿਆ ਜਾਂ L1 ਤੇ ਜਾਂ L2, ਜਿਹੜਾ ਵੀ ਵੀਜ਼ੇ ਦੇ ਉੱਤੇ ਆਏ ਆ, ਉਹ ਤਾਂ ਇੱਕ ਕੰਪਨੀ ਨਾਲ ਵੱਜੇ ਆ, ਪਰ ਉਹਨਾਂ ਦੇ ਸਪਾਊਸਿਸ ਨੂੰ ਇੱਕ ਹਿਸਾਬ ਨਾਲ ਪੂਰੀ ਖੁੱਲ੍ਹ ਆ, ਉਹ ਕਿਤੇ ਵੀ ਕੰਮ ਕਰ ਸਕਦੇ ਆ ਫਿਰ। ਪੂਰੀ ਖੁੱਲ੍ਹ ਆ, ਤੇ ਖੁੱਲ੍ਹ ਹੋਰ ਵੀ ਜ਼ਿਆਦਾ, ਖੁੱਲ੍ਹ ਤਾਂ ਪਹਿਲਾਂ ਵੀ ਸੀਗੀ, ਪਰ ਹੁਣ ਉਹਦਾ ਹੋਰ ਜ਼ਿਆਦਾ ਫਾਇਦਾ ਹੋ ਗਿਆ ਕਿ ਵਰਕ ਪਰਮਿਟ ਦੀ ਉਹਨਾਂ ਨੂੰ ਵੇਟ ਨਹੀਂ ਕਰਨੀ ਪੈਣੀ, ਸਿੱਧੇ ਹੀ, ਕਿਉਂਕਿ ਜਦੋਂ ਹੀ ਆਉਣਾ ਏਅਰਪੋਰਟ ਤੇ ਆਉਣਾ, ਸਿੱਧੇ ਹੀ ਉਹਨਾਂ ਨੂੰ ਜਿਹੜੀ ਵਰਕ ਆਥੋਰਾਈਜ਼ੇਸ਼ਨ ਆਟੋਮੈਟਿਕਲੀ ਗ੍ਰਾਂਟਡ ਹੈ। ਸੋ ਇਨਵੈਸਟਮੈਂਟ ਵੀਜ਼ੇ ਵਾਲਿਆਂ ਨੂੰ ਕਾਫੀ ਜਿਹੜਾ ਇਹਦੇ ਵਿੱਚ ਫਾਇਦਾ ਹੋ ਸਕਦਾ, ਸਪੈਸ਼ਲੀ ਜਿਹੜੇ ਯੂਰਪੀਅਨ ਆਉਂਦੇ ਆ, ਉਹਨਾਂ ਨੂੰ ਕਹੀਦਾ ਵੀ ਆ ਕਿ E2 ਤੋਂ ਆਓ, E2 ਵੀਜ਼ੇ ਤੇ ਆਓ, ਸਿਟੀਜ਼ਨ ਬਣ ਕੇ E2 ਤੇ ਆਓ। ਤੇ ਪਰ
ਨਹੀਂ ਹਟਦੀ ਕਮਿਊਨਿਟੀ, ਕਈ ਆਪਣਾ ਕੇਸ ਬਹੁਤ ਖਰਾਬ ਕਰਦੇ ਆ, ਲੱਗੋ ਸੁਣੋ ਸੁਣਾਈ ਦੇ ਵਿੱਚ 2 ਨੰਬਰ 'ਚ ਆ ਜਾਂਦੇ ਆ, ਜਾਂ ਯੂਰਪੀਅਨ ਪੀਆਰ ਦੀ ਬੁੱਕਤ ਨਹੀਂ ਦਿੰਦੇ, ਤੇ ਸਿੱਧੇ ਆ ਕੇ ਜਿੱਦਾਂ ਕਹਿ ਲਓ ਕਿ 6 ਮਹੀਨੇ 'ਚ ਉਹਨੇ ਸਿਟੀਜ਼ਨ ਬਣ ਜਾਣਾ ਸੀ, ਪਰ ਕਿਸੇ ਦੇ ਆਖੇ ਲੱਗ ਕੇ ਜਿਹੜਾ ਬਾਰਡਰ ਕ੍ਰਾਸ ਬਹੁਤ ਜ਼ਿਆਦਾ ਜਿਹੜੀ ਯੂਰਪੀਅਨ ਪੰਜਾਬੀ ਕਮਿਊਨਿਟੀ ਹੈ ਉਹ ਬਾਰਡਰ ਕ੍ਰਾਸ ਕਰ ਰਹੀ ਹੈ, ਆਪਣੀ ਸੋਜੋਰਨੋ ਵਗੈਰਾ ਛੱਡ ਕੇ ਜਿਹੜਾ ਇੱਥੇ ਆਪਣਾ ਸਾਰਾ ਕੰਮ ਖਰਾਬ ਕਰਕੇ, ਤੇ ਪੈਰਾਲੀਗਲ ਨੇ ਉਹਨਾਂ ਨੂੰ ਕਿਹਾ ਕਿ ਅਸਾਲਮ ਸੁਲਮ ਚੱਲ ਜਾਂਦਾ ਜਿੱਦਾਂ, ਤੇ ਕਾਫੀ ਵੱਡੀ ਮਾਤਰਾ 'ਚ ਜਿਹੜੇ ਆ ਰਹੇ ਆ। ਸੋ ਉਹਨਾਂ ਦੇ ਲਈ ਵੀ ਅੱਜ ਫਿਰ ਡਿਸਕਸ ਕਰਾਂਗੇ ਥੋੜਾ ਜਿਹਾ ਕਿ ਕੀ ਉਹਨਾਂ ਨੂੰ ਕਰਨਾ ਚਾਹੀਦਾ, ਕੀ ਨਹੀਂ ਕਰਨਾ ਚਾਹੀਦਾ। ਜੀ, ਸੋ ਚਲੋ ਫਿਰ ਆਪਾਂ ਉਸੇ ਟੌਪਿਕ ਨੂੰ ਹੀ ਛੇੜ ਲੈਂਦੇ ਹਾਂ, ਅਸਾਈਲਮ ਇਸ਼ੂਜ਼ ਜਿਹੜੇ ਯੂਰਪੀਅਨਸ ਦੇ ਆ, ਉਹਨਾਂ ਨੂੰ ਕੀ ਆ ਵੀ ਇੱਕ ਚਲੋ ਯੂਰਪ ਦੇ ਮੁਲਕ ਮਾੜੇ ਨਹੀਂ ਮੰਨੇ ਜਾਂਦੇ, ਚੰਗੇ ਮੁਲਕ ਨੇ, ਵੀ ਉਹ ਛੱਡ ਛਡਾ ਕੇ ਬਾਰਡਰ ਟੱਪ ਕੇ ਤੁਸੀਂ ਅਮਰੀਕਾ ਦੇ ਵਿੱਚ ਆ ਰਹੇ ਆ, ਜਾਂ ਵਿਜ਼ਿਟਰ ਵੀਜ਼ੇ ਤੇ ਆ ਕੇ ਆਪਣਾ ਸਟੇਟਸ ਜਿਹੜਾ ਆ ਉਹ ਤੁਸੀਂ ਗਵਾ ਰਹੇ ਆ। ਸੋ ਉਹਨਾਂ ਨੂੰ ਕਿੱਦਾਂ ਦੇ ਅਸਾਈਲਮ ਦੇ ਜਿਹੜੇ ਫਿਰ ਇਸ਼ੂਜ਼ ਜਿਹੜੇ ਉਹ ਆਉਂਦੇ ਨੇ? ਸੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇੱਥੇ ਸੋ ਕਾਫੀ ਕਲਾਇੰਟਸ ਨਾਲ ਮੈਂ ਗੱਲ ਕੀਤੀ ਕਿਉਂ ਕੀਤਾ ਤੁਸੀਂ ਇਦਾਂ ਨਾ। ਸੋ ਸਭ ਤੋਂ ਮੇਨ ਰੀਜ਼ਨ ਹੈਗਾ ਫਾਈਨੈਂਸ਼ੀਅਲ, ਕਿ ਉਹ ਕਹਿੰਦਾ ਕਿ ਫਲਾਨਾ ਬੰਦਾ ਇੱਥੇ ਟਰੱਕ ਚਲਾਉਂਦਾ ਸੀ, ਉਹ ਕਹਿੰਦਾ ਮੈਂ 10,000 ਕਮਾਉਂਦਾ, 15,000 ਕਮਾਉਂਦਾ, ਮੇਰੇ ਪੈਸੇ ਨਹੀਂ ਬਣਦੇ ਹਨਾ। ਸੋ ਪਹਿਲਾਂ ਇਦਾਂ ਕਿ ਇਹ ਸਭ ਚੀਜ਼ਾਂ ਨਾ ਟੈਂਪਰੇਰੀ ਹੁੰਦੀਆਂ, ਹਰੇਕ ਇੰਡਸਟਰੀ ਕੋਈ ਵੀ ਪਰਮਾਨੈਂਟ ਨਹੀਂ ਟੌਪ ਤੇ ਰਹਿੰਦੀ, ਕੋਈ ਵੀ ਇੰਡਸਟਰੀ ਪਰਮਾਨੈਂਟ ਡਾਊਨ ਨਹੀਂ ਰਹਿੰਦੀ ਹਨਾ। ਸੋ ਇਹ ਇੱਕ ਤਾਂ ਦੇਖਾ ਦੇਖੀ 'ਚ ਬਹੁਤ ਜ਼ਿਆਦਾ ਜਿਹੜੇ ਯੂਰਪੀਅਨ ਲੋਕੀ ਆ ਉਹ ਆ ਗਏ ਇੱਥੇ। ਫਿਰ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਅੱਛਾ, ਕਹਿੰਦੇ ਸਾਡਾ ਤਾਂ ਭਾਜੀ ਨੇਬਰਹੁੱਡ ਹੀ 40-50 ਫੈਮਲੀਆਂ ਸੀਗੀਆਂ, ਸਾਰੀਆਂ ਆ ਗਏ, ਜਿੱਥੋਂ ਪੁੱਛੋ ਇਦਾਂ ਹੀ ਕਹਿ ਰਿਹਾ। ਈਵਨ 2 ਨੰਬਰ 'ਚ ਜਿਹੜੇ ਯੂਰਪ ਦੇ ਵਿੱਚ ਪੱਕੇ ਆ, 2 ਨੰਬਰ 'ਚ ਬਾਰਡਰ ਟੱਪ ਕੇ ਜਿਹੜੇ ਉਹ ਆ ਰਹੇ ਆ। ਤੇ ਕਈ ਲੋਕੀ ਤਾਂ ਇਦਾਂ ਦੇ ਵੀ ਸੀਗੇ, ਸਿਟੀਜ਼ਨ ਸੀਗੇ, ਉਹ 2 ਨੰਬਰ 'ਚ ਜਿਹੜਾ ਬਾਰਡਰ ਆ ਉਹ ਟੱਪ ਕੇ ਆ ਗਏ, ਮਤਲਬ ਯੂਰਪੀਅਨ ਸਿਟੀਜ਼ਨ ਇਸ ਤਰ੍ਹਾਂ ਤੇ ਵੀ ਆ ਸਕਦੇ ਸੀ। ਉਹਨਾਂ ਨੂੰ ਕਿਸੇ ਨੇ ਸਲਾਹ ਦੇ ਦਿੱਤੀ ਕਿ ਆ ਜਾਓ, ਫਿਰ ਅੱਗੋਂ ਉਹਨਾਂ ਨੇ ਦੂਜੀ ਮਾੜੀ ਸਲਾਹ ਇਹ ਦਿੱਤੀ ਕਿ ਤੁਸੀਂ ਆ ਕੇ ਯੂਰਪ ਬਾਰੇ ਦੱਸਣਾ ਨਹੀਂ, ਉਹ ਬਹੁਤ ਮਾੜੀ ਉਹਨਾਂ ਨੂੰ ਸਲਾਹ ਦਿੱਤੀ। ਹੁਣ ਦੇਖੋ ਕਿ ਜਿਹੜਾ ਅਸਾਈਲਮ ਦਾ ਸਿਸਟਮ ਆ, ਇਹਦੇ ਵਿੱਚ ਇਮੀਗ੍ਰੇਸ਼ਨ ਨੇ ਬੈਕਗ੍ਰਾਉਂਡ ਚੈੱਕ ਐਟ ਸਮ ਪੁਆਇੰਟ ਕਰਨੇ ਆ। ਇਹ ਗੱਲ ਆ ਗਈ ਹੁਣ ਪੈਰਾਲੀਗਲਾਂ ਦੇ ਤੀਰ ਤੁੱਕੇ ਵਾਲੀ, ਕਿ ਪੁਰਾਣਾ ਕੋਈ ਕੇਸ ਹੁੰਦਾ ਹੋਇਆ ਕਿ ਉਹਨਾਂ ਨੇ ਇੱਕ ਵਾਰੀ ਕਿਤੇ ਸੁਣਿਆ ਹੋਣਾ 2005 'ਚ ਇੱਕ ਬੰਦਾ ਪੱਕਾ ਹੋ ਗਿਆ ਜਾਂ ਕਿਸੇ ਦਾ ਕੇਸ ਨਿਕਲ ਗਿਆ, ਉਹਨਾਂ ਨੂੰ ਲੱਗਦਾ ਕਿ ਇਹ ਦੱਸਣ ਦੀ ਲੋੜ ਨਹੀਂ ਇਮੀਗ੍ਰੇਸ਼ਨ ਵਾਲਿਆਂ ਨੂੰ, ਉਹ ਇਹਨਾਂ ਨੂੰ ਸਲਾਹਾਂ ਦੇਈ ਜਾ ਰਹੇ ਆ ਕਿ ਤੁਸੀਂ ਦੱਸੋ ਨਾ ਯੂਰਪ ਦਾ, ਤੁਸੀਂ ਝੂਠ ਬੋਲ ਦਿਓ ਕਿ ਉੱਥੇ ਗਏ ਨਹੀਂ ਸੀਗੇ। ਸੋ ਇਹ ਪ੍ਰੋਬਲਮ ਬਹੁਤ ਵੱਡੀ ਹੈ। ਪਹਿਲੀ ਗੱਲ ਤਾਂ ਤੁਸੀਂ ਇਦਾਂ ਨਹੀਂ ਕਰਨਾ, ਤੁਸੀਂ ਉਹਨਾਂ ਨੂੰ ਸੱਚ ਦੱਸਣਾ, ਕਿਉਂਕਿ ਤੁਸੀਂ ਇਹ 'ਚ ਫਸਣਾ ਹੀ ਫਸਣਾ, ਭਾਵੇਂ ਤੁਹਾਡਾ ਅਸਾਈਲਮ ਕੇਸ ਅਪਰੂਵ ਵੀ ਹੋ ਗਿਆ, ਜਦੋਂ ਤੁਹਾਡੇ ਬੈਕਗ੍ਰਾਉਂਡ ਚੈੱਕ ਕਰਨੇ ਆ ਇਮੀਗ੍ਰੇਸ਼ਨ ਦੇ, ਤੁਹਾਡਾ ਉਹਨਾਂ ਨੂੰ ਸਾਰਾ ਪਤਾ ਕਿ ਇਹ ਕਿੱਥੇ ਰਹਿੰਦਾ ਸੀਗਾ, ਕਿਵੇਂ ਰਹਿੰਦਾ ਸੀਗਾ। ਅਸਾਈਲਮ ਤੁਸੀਂ ਦੇਖੋ ਕਿ ਯੂਐਸ ਦੇ ਵਿੱਚ ਸਿਕਿਉਰਿਟੀ ਦਾ ਕਿੱਡਾ ਵੱਡਾ ਕੰਸਰਨ ਆ, ਕਿਹੜੀਆਂ ਕੰਟਰੀਆਂ ਤੋਂ ਲੋਕ ਇੱਥੇ ਆਉਂਦੇ ਆ ਨਾ, ਕਿਹੜੀ ਜ਼ੋਨਸ ਤੋਂ, ਜਿਹੜੀ ਆਲਰੇਡੀ ਵਾਰ ਜਿੱਥੇ ਚੱਲਦੀ ਆ। ਸੋ ਬੈਕਗ੍ਰਾਉਂਡ ਚੈੱਕ ਉਹਨਾਂ ਨੇ ਕਰਨੇ ਹੀ ਕਰਨੇ ਆ, ਤੇ ਬੈਕਗ੍ਰਾਉਂਡ ਚੈੱਕ ਤੇ ਤੁਸੀਂ ਜੇ ਵੀ ਪੱਕੇ ਤੌਰ ਤੇ ਜਿਹੜਾ ਗਿਆ, ਕਈ ਤਾਂ ਇਦਾਂ ਦੇ ਵੀ ਕੇਸ ਆਏ ਭਾਜੀ, ਉਹਨਾਂ ਨੇ ਵੀਜ਼ਾ ਅਪਲਾਈ ਕੀਤਾ ਸੀਗਾ, ਜਿੱਦਾਂ ਕਈਆਂ ਦੇ ਨਿਆਣੇ ਯੂਰਪ ਦੇ ਵਿੱਚ ਪੈਦਾ ਹੋਏ ਆ, ਤੁਸੀਂ ਉਹਨਾਂ ਦਾ ਦੇਖੋ, ਸੋਚ ਕੇ ਦੇਖੋ ਜਰਾ, ਉਹਨਾਂ ਦੇ ਨਿਆਣੇ ਯੂਰਪ 'ਚ ਪੈਦਾ ਹੋਏ ਆ, ਉਹ ਬਰਥ ਸਰਟੀਫਿਕੇਟ ਉਹਨਾਂ ਦੇ ਉਹ ਕਹਿ ਰਹੇ ਆ ਕਿ ਆਪਾਂ ਯੂਰਪ ਕਦੀ ਗਏ ਨਹੀਂ ਸੀਗੇ, ਆਪਾਂ ਸਿੱਧੇ ਇੰਡੀਆ ਤੋਂ ਜਿਹੜੇ ਆਏ ਆ ਹਨਾ। ਦੇਖੋ ਤੇ ਇੰਨੀ ਕੁ ਤਾਂ ਹਨਾ ਕਾਮਨ ਸੈਂਸ ਆਪ ਹੀ ਬੰਦੇ ਨੂੰ ਵਰਤਣੀ ਚਾਹੀਦੀ ਕਿ ਸਿੱਧਾ ਹੀ ਫਸ ਜਾਣਾ ਹੈ ਨਾ। ਮਤਲਬ ਇੰਨਾ ਬੇਵਕੂਫ ਸਮਝਦੇ ਇਮੀਗ੍ਰੇਸ਼ਨ ਨੂੰ, ਇੰਨੀ ਇਮੀਗ੍ਰੇਸ਼ਨ ਬੇਵਕੂਫ ਹੈ ਨਹੀਂ ਗੀ ਇੰਨੀ ਜਿੰਨੀ ਸਮਝਦੇ ਆ। ਤੇ ਕੀ ਆ ਹੁਣ ਇਹਦੇ ਵਿੱਚ ਚੱਕਰ ਕੀ ਹੁੰਦਾ ਕਿ ਜਿਹੜਾ ਬੰਦਾ ਯੂਰਪ ਦੇ ਵਿੱਚ ਹੈਗਾ, ਉਹਦੇ ਉੱਤੇ ਹੈਗਾ ਇੱਕ ਫਰਮ ਰੀਸੈਟਲਮੈਂਟ ਬਾਰ, ਕਿ ਬੰਦਾ ਕਿਸੇ ਹੋਰ ਕੰਟਰੀ ਦੇ ਵਿੱਚ ਪੱਕਾ ਹੋ ਸਕਦਾ ਸੀਗਾ ਕਿ ਨਹੀਂ ਹੋ ਸਕਦਾ ਸੀਗਾ। ਸੋ ਇੰਨਾ ਕੁ ਪੈਰਾਲੀਗਲ ਨੂੰ ਪਤਾ, ਇੰਨੇ ਕੁ 'ਚ ਉਹ ਕਹਿ ਦਿੰਦੇ ਕਿ ਨਹੀਂ ਇਹ ਤਾਂ ਤੇਰਾ ਕੇਸ ਨਾ, ਇਹਨੇ ਡਿਨਾਈ ਕਰ ਦੇਣਾ, ਕਿਉਂਕਿ ਉਹਨਾਂ ਕੋਲ ਸ਼ਾਇਦ ਉਹ ਪਾਰ ਨਹੀਂ ਹੋਈ ਹੋਣੀ, ਉਹ ਕਰਦੇ ਹੋਣੇ ਫਾਈਲ ਤੇ ਡਿਨਾਈ ਹੋ ਜਾਂਦੇ। ਸੋ ਇਹ ਹੈ ਕਿ ਜਿਹੜਾ ਉਹ ਯੂਰਪ ਵਾਲੇ ਜਿਹੜੇ ਕੇਸ ਆ, ਉਹ ਤੁਹਾਨੂੰ ਇਹ ਦੱਸਣਾ ਪੈਣਾ ਕਿ ਤੁਹਾਡੀ ਜੇ ਸੋਜੋਰਨੋ ਸੀਗੀ, ਮੰਨ ਲਓ ਕਿਸੇ ਦੀ ਸਾਲ ਡੇਢ ਦੀ ਰਹਿੰਦੀ ਆ, ਉਹਨੂੰ ਇਹ ਦੱਸਣਾ ਪੈਣਾ ਕਿ ਇਹ ਜਿਹੜੀ ਸੋਜੋਰਨੋ ਅੱਗੇ ਐਕਸਟੈਂਡ ਕਿਉਂ ਨਹੀਂ ਹੋ ਸਕਦੀ ਸੀ, ਕੀ ਪ੍ਰੋਬਲਮ ਸੀਗੀ, ਇਹਦੇ ਕੰਮ ਦੇ ਨਾਲ ਟਾਈਡ ਅਪ ਸੀਗਾ, ਕਿ ਕੀ ਚੱਕਰ ਪਿਆ ਇਹਦਾ ਕਿ ਇਹ ਅੱਗੇ ਹੋਰ ਐਕਸਟੈਂਡ ਨਹੀਂ ਹੋ ਸਕਦੀ ਸੀ। ਸੋ ਉਹਦੇ ਵਿੱਚ 2-3 ਫੈਕਟ ਪੈਟਰਨ ਜਿਹੜੇ ਉਹ ਆ ਜਾਂਦੇ ਆ। ਇੱਕ ਤਾਂ ਬੰਦਾ ਹੈਗਾ ਜਿਹੜਾ ਸਿਟੀਜ਼ਨ ਸੀਗਾ ਯੂਰਪ ਦੇ ਵਿੱਚ, ਜਿਹੜਾ ਤਾਂ ਸਿਟੀਜ਼ਨ ਸੀਗਾ ਉਹ ਇੱਥੇ ਆ ਰਿਹਾ, ਉਹਦਾ ਅਸਾਈਲਮ ਕੇਸ ਪਾਸ ਨਹੀਂ ਹੋ ਸਕਦਾ, ਕਿਉਂਕਿ ਜਿਹੜੇ ਸਵਾਲ ਪੁੱਛੇ ਜਾਓਗੇ ਉਹ ਇਹੀ ਹੈ ਕਿ ਤੁਸੀਂ ਫਰਾਂਸ ਦੇ ਵਿੱਚ, ਇਟਲੀ ਦੇ ਵਿੱਚ ਤੁਸੀਂ ਪੁਲਿਸ ਨੂੰ ਰਿਪੋਰਟ ਕੀਤਾ ਸੀਗਾ, ਕਿਉਂ ਨਹੀਂ ਕੀਤਾ ਸੀਗਾ, ਪੁਲਿਸ ਨੇ ਕੀ ਕਿਹਾ, ਉਹਨਾਂ ਨੇ ਤੁਹਾਡੀ ਹੈਲਪ ਕੀਤੀ, ਤੁਹਾਨੂੰ ਕੀ ਖਤਰਾ ਸੀਗਾ। ਸੋ ਇਹ ਜਿਹੜੇ ਆ ਕਾਫੀ ਐਡਵਾਂਸ ਮੁਲਕ ਆ, ਜਿਹੜਾ ਪੁਲਿਸ ਇੱਥੇ ਦੀ ਕੋਈ ਕਰਪਟ ਨਹੀਂ ਹੈਗੀ। ਸੋ ਉਹਦੇ ਵਿੱਚ ਪਤਾ ਨਹੀਂ ਕੀ ਪੈਰਾਲੀਗਲ ਕਹਾਣੀਆਂ ਬਣੀਆਂ ਪਾ ਦਿੰਦੇ ਕਿ ਮੈਨੂੰ ਆਪਣੀ ਫੈਮਿਲੀ ਤੋਂ ਖਤਰਾ ਸੀਗਾ, ਮੇਰੇ ਭਰਾ ਮੈਨੂੰ ਮਾਰਨਾ ਚਾਹੁੰਦੇ ਸੀਗੇ, ਇੱਦਾਂ ਸੀਗਾ, ਉੱਦਾਂ ਸੀਗਾ। ਉਹ ਸਭ ਕੁਛ ਨਹੀਂ ਚੱਲਦਾ ਉਹ, ਕਿਉਂਕਿ ਸਟੇਟ ਐਕਟਰ ਜਿਹੜਾ ਹੋਣਾ ਚਾਹੀਦਾ, ਤੇ ਐਡੇ ਵੱਡੇ ਮੁਲਕ ਆ, ਤੇ ਇਹਦੇ ਵਿੱਚ ਤੁਸੀਂ ਈਜ਼ੀਲੀ ਜੇ ਸਿਟੀਜ਼ਨ ਹੈਗਾ ਉਹ ਰਹਿ ਸਕਦਾ, ਰੀਲੋਕੇਟ ਕਰ ਸਕਦਾ, ਇਨਫੈਕਟ ਹੋਰ ਯੂਰਪੀਅਨ ਕੰਟਰੀ 'ਚ ਵੀ ਜਾ ਸਕਦਾ। ਸੋ ਸਿਟੀਜ਼ਨ ਬੰਦਾ ਭੁੱਲ ਕੇ ਵੀ ਇਹ ਨਾ ਕਰੇ, ਉਹ ਸਿੱਧੇ E2 ਵੀਜ਼ੇ ਤੇ ਆਵੇ, ਤੇ E2 ਵੀਜ਼ੇ ਲਈ $1.5 ਤੋਂ ਲੱਖ ਘੱਟੋ ਘੱਟ ਤੁਹਾਨੂੰ ਜਿਹੜੇ ਚਾਹੀਦੇ ਆ। ਤੇ ਮੇਨ ਕੰਪਲੇਂਟ ਇਹੀ ਹੈ ਕਿ ਇੰਨੇ ਪੈਸੇ ਹੈ ਨਹੀਂਗੇ,
ਤੇ ਜੇ ਇੰਨੇ ਪੈਸੇ ਹੈ ਨਹੀਂਗੇ ਤੇ ਤੁਸੀਂ ਥੋੜਾ ਜਿਹਾ ਹੋਰ ਉੱਥੇ ਕੰਮ ਕਰੋ ਯੂਰਪ ਤੇ, ਸਿਟੀਜ਼ਨ ਬਣ ਕੇ ਜਿਹੜਾ ਉਹ ਆਓ। ਦੂਜੀ ਕਲਾਸ ਦੇ ਲੋਕੀ ਉਹ ਆ ਗਏ ਜਿਹਨਾਂ ਕੋਲ ਸਜੋਰਨੋ ਸੀ, ਜਿਹੜੇ ਸਿਟੀਜ਼ਨ ਬਣ ਸਕਦੇ ਆ। ਥੋੜਾ ਜਿਹਾ ਮਹੀਨਾ ਕੁਝ ਸਾਲ ਰਹਿ ਗਏ, ਕਾਹਲੀ ਨਾ ਕਰੋ, ਸਿਟੀਜ਼ਨ ਬਣੋ ਤੇ E2 ਵੀਜ਼ੇ ਰਾਹੀਂ ਆਓ। ਸਹੀ ਰਸਤਾ ਹੈਗਾ, ਸਰਟਨ ਰਸਤਾ ਹੈਗਾ, ਤੁਹਾਡਾ ਕੰਮ ਬਣ ਜਾਊਗਾ, ਜਵਾਕਾਂ ਦਾ ਕੰਮ ਬਣ ਜਾਊਗਾ ਤੇ ਲਾਈਫ ਥੋੜੀ ਈਜ਼ੀ ਹੋ ਜਾਊਗੀ। ਜੀ ਹਾਂਜੀ ਜੀ ਜੀ, ਕੰਟੀਨਿਊ ਕਰੋ ਜੀ। ਅੱਛਾ ਜੀ, ਸੋ ਮੰਨ ਲਓ ਹੁਣ ਜਿਹੜਾ ਸਿਟੀਜ਼ਨ ਵਾਲੇ ਨੂੰ ਤਾਂ ਆਪਾਂ ਹਟਾ ਦਈਏ, ਸਿਟੀਜ਼ਨ ਵਾਲਾ ਤਾਂ ਆਪਣਾ ਆ ਹੀ ਨਹੀਂ ਸਕਦਾ ਨਾ, ਉਹ ਆ ਸਕਦਾ, ਉਹਦੀ ਰੀਲੋਕੇਸ਼ਨ ਦਾ ਮੁੱਦੇ ਤੇ ਉਹਦਾ ਡਿਨਾਈ ਹੋ ਜਾਣਾ ਬੇਸਿਕਲੀ ਸਟ੍ਰੇਟ ਫਾਰਵਰਡ। ਤੇ ਫਰਮ ਰੀਸੈਟਲਮੈਂਟ ਪਾ ਕਿ ਬੰਦਾ ਇੱਕ ਪਰਮਾਨੈਂਟਲੀ ਕਿਸੇ ਜਗ੍ਹਾ ਤੇ ਰਹਿ ਸਕਦਾ ਸੀਗਾ ਕਿ ਨਹੀਂ ਰਹਿ ਸਕਦਾ ਸੀਗਾ, ਉਹ ਮੁੱਦਾ ਹੈਗਾ। ਇਹ ਮੁੱਦਾ ਨਹੀਂ ਹੈਗਾ ਕਿ ਸਜੋਰਨੋ ਹੈਗੀ ਕਿ ਨਹੀਂ ਹੈਗੀ। ਸੋ ਮੁੱਦਾ ਐਕਸਪਲੇਨ ਕਰਨਾ ਆਉਣਾ ਚਾਹੀਦਾ ਕਿ ਫਰਮ ਰੀਸੈਟਲਮੈਂਟ ਆਣ ਕੇ ਪੱਕੇ ਤੌਰ ਤੇ ਨਹੀਂ ਰਹਿ ਸਕਦਾ ਸੀਗਾ, ਟੈਂਪਰੇਰੀ ਸੀਗਾ। ਤੇ ਹੁਣ ਫੈਕਟ ਪੈਟਰਨ ਇਹ ਆ ਗਿਆ ਕਿ ਇੱਕ ਬੰਦਾ ਮੰਨ ਲਓ 10 ਸਾਲ ਤੋਂ ਇਟਲੀ ਰਹਿ ਰਿਹਾ, ਉਹ ਜੇ ਸਿੱਧਾ ਇੱਥੇ ਆ ਰਿਹਾ ਤਾਂ ਉਹ ਬੰਦੇ ਨੂੰ ਆਪਣਾ ਦੱਸਣਾ ਪੈਣਾ ਕਿ 10 ਸਾਲ ਤੋਂ ਪਹਿਲਾਂ ਉਹਦੀਆਂ ਗਤੀਵਿਧੀਆਂ ਕੀ ਸੀਗੀਆਂ, ਕੇਸ ਕੀ ਸੀਗਾ, ਇਟਲੀ ਕਿਉਂ ਗਿਆ। 10 ਸਾਲ ਇਟਲੀ 'ਚ ਰਿਹਾ, ਉਹਨੂੰ ਇਟਲੀ ਦਾ ਦੱਸਣਾ ਪੈਣਾ, ਇਟਲੀ ਦੇ ਵਿੱਚ ਕੀ ਸਰਗਰਮੀਆਂ ਕੀਤੀਆਂ, ਧਾਰਮਿਕ ਤੌਰ ਤੇ ਕਿਹੜੇ ਗੁਰਦੁਆਰਿਆਂ 'ਚ ਗਿਆ, ਕਿਹੜੇ ਲੋਕਾਂ ਨਾਲ ਮਿਲਿਆ, ਇਟਲੀ ਦੇ ਵਿੱਚ ਕੀ ਮੁਹਿੰਮ ਕੀਤੀ, ਕਿਹਨੂੰ ਕੰਟਰੀਬਿਊਸ਼ਨ ਕੀਤੀ, ਕਿੱਥੇ ਚੈਰਿਟੀ ਕੀਤੀ, ਕੀ ਵਿਚਾਰ ਕੀਤੇ, ਕਿੰਨੇ ਵਾਰੀ ਗੁਰਦੁਆਰੇ ਗਿਆ, ਕਿਹੜੀ ਪਾਰਟੀ ਨਾਲ ਸੰਬੰਧ ਰੱਖਦਾ, ਕੀ ਵਿਚਾਰ ਆ। ਸੋ ਉਸ ਤੋਂ ਬਾਅਦ ਇਹ ਦੱਸਣਾ ਪੈਣਾ ਕਿ ਇਟਲੀ ਤੋਂ ਬਾਅਦ ਸਿੱਧੇ ਆਪਣਾ ਇਟਲੀ ਹੋਰ ਕਿਸੇ ਦੇਸ਼ 'ਚ ਨਹੀਂ ਗਿਆ, ਉੱਥੇ ਅਸਾਈਲਮ ਕਿਉਂ ਨਹੀਂ ਮੰਗੀ, ਉੱਥੇ ਵੀ ਅਸਾਈਲਮ ਮਿਲਦੀ ਆ, ਉੱਥੇ ਕਿਉਂ ਨਹੀਂ ਅਸਾਈਲਮ ਮੰਗੀ, US ਕਿਉਂ ਆਇਆ। ਤੇ US ਆਉਣ ਤੋਂ ਪਹਿਲਾਂ ਇਹ ਹੈ ਕਿ ਉਹਨਾਂ ਦਾ ਇਹ ਮੇਨ ਆ ਗਿਆ ਕਿ ਇੱਦਾਂ ਦਾ ਹੁਣ ਰੀਸੈਂਟ ਕੀ ਹੋਇਆ 2021 ਦੇ ਵਿੱਚ ਇੰਡੀਆ ਦੇ ਵਿੱਚ ਕੀ ਹੋਇਆ, 22 ਦੇ ਵਿੱਚ ਕੀ ਹੋਇਆ, ਜਾਂ ਜਦੋਂ ਵੀ ਤੁਹਾਡਾ ਕੇਸ ਲੱਗੂਗਾ 24 25 ਜੋ ਵੀ ਤੁਹਾਡੀ ਟਾਈਮਲਾਈਨ ਆ, ਕਿ ਲੇਟੈਸਟ ਇੰਡੀਆ ਦੇ ਵਿੱਚ ਕੀ ਹੋਇਆ ਤੁਹਾਡੇ ਨਾਲ। ਤੁਸੀਂ ਤਾਂ ਚਲੋ ਬਾਹਰ ਸੀ, ਤੁਹਾਡੇ ਨਾਲ ਤਾਂ ਨਹੀਂ ਹੋ ਸਕਦਾ, ਮਗਰੋਂ ਜਿਹੜਾ ਪਰਿਵਾਰ ਬਚਿਆ, ਕਜ਼ਨ ਬਚੇ ਆ, ਸੱਜਣ ਮਿੱਤਰ ਤੁਹਾਡੇ ਜਿਹੜੇ ਹੈਗੇ, ਕਿ ਮਗਰੋਂ ਕੀ ਮਾਹੌਲ ਚੱਲ ਰਿਹਾ, ਕੀ ਸਬੂਤ ਤੁਸੀਂ ਦੇ ਸਕਦੇ ਆ ਕਿ ਤੁਹਾਡਾ ਜਿਹੜਾ ਡਰ ਸੀਗਾ ਉਹ ਹੋਰ ਵੱਧ ਗਿਆ ਕਿ ਤੁਹਾਨੂੰ ਇਟਲੀ ਤੋਂ ਅਮਰੀਕਾ ਆਉਣਾ ਪਿਆ। ਸੋ ਜਿਹੜੇ PR ਵਾਲੇ ਆ ਇੰਡੀਆ ਨਹੀਂ ਗਏ, ਉਹਨਾਂ ਨੂੰ ਉਹ ਚੀਜ਼ ਤੇ ਕਨਸੈਂਟਰੇਟ ਕਰਨਾ ਪੈਣਾ। ਇਹਦੇ ਨਾਲ ਨਾਲ ਉਹਨਾਂ ਨੂੰ ਜਦੋਂ ਹੁਣ ਕੇਸ ਇਹਨਾਂ ਦੇ ਲੰਬੇ ਚੱਲਣੇ ਆ ਤਾਂ ਇਹਨਾਂ ਨੂੰ US ਦੇ ਵਿੱਚ ਆਪਣੀ ਜਿਹੜੀ ਐਕਟੀਵਿਟੀ ਆ ਉਹਨੂੰ ਪ੍ਰੋਪਰ ਡਾਕੂਮੈਂਟ ਕਰਨਾ ਪੈਣਾ ਕਿ US 'ਚ ਕਿਹੜੇ ਗੁਰਦੁਆਰੇ ਜਾਂਦੇ ਆ, ਕਿਹੜੇ ਮੇਲਿਆਂ ਤੇ ਜਾਂਦੇ ਆ, ਕਿਹੜੇ ਪ੍ਰੋਟੈਸਟਾਂ 'ਚ ਜਾਂਦੇ ਆ, ਉਹ ਸਾਰਿਆਂ ਨੂੰ ਫੋਟੋਆਂ ਰਾਹੀਂ, ਐਫੀਡੇਵਿਟ ਰਾਹੀਂ, ਮਤਲਬ ਸਬੂਤ ਤੁਸੀਂ ਆਪਣੇ ਜਿਹੜੇ ਜ਼ਿਆਦਾ ਨਾਰਮਲ ਨਾਲੋਂ ਜ਼ਿਆਦਾ ਜਿਹੜੇ ਇਕੱਠੇ ਕਰਨੇ ਆ, ਕਿਉਂਕਿ ਇਹ ਜਿਹੜਾ ਯੂਰਪ ਵਾਲਾ ਜਿਹੜਾ ਫਿਰ ਮੁੱਦਾ ਉਹ ਆਊਗਾ ਕਿ ਕਿਤੇ ਇਹ ਬੰਦਾ ਝੂਠ ਤਾਂ ਨਹੀਂ ਬੋਲਦਾ। ਫਿਰ ਇਹਦੇ ਵਿੱਚ ਦੂਜਾ ਫੈਕਟ ਪੈਟਰਨ ਇਹ ਆ ਗਿਆ ਕਿ ਉਹ ਇਟਲੀ ਸੀਗੇ, ਫਰਾਂਸ ਸੀਗੇ, ਜਿੱਥੇ ਵੀ ਸੀਗੇ, ਪਰ ਉਹ ਇੰਡੀਆ ਗਏ, ਆਪਣੀ ਜਾਂ ਜਿਹੜੀ ਵੀ ਕੰਟਰੀ ਉਹ ਰਹਿੰਦੇ ਆ ਉੱਥੇ ਗਏ ਆ। ਸੋ ਉਹ ਜਿਹੜਾ ਟਾਈਮ ਫਰੇਮ ਹੈਗਾ, ਜਿਹੜਾ 3 ਮਹੀਨੇ 4 ਮਹੀਨੇ 6 ਮਹੀਨੇ ਜਿਹੜੇ ਗਏ ਆ, ਜਿਹੜੇ ਸਿੱਧੇ ਫਿਰ ਉੱਥੋਂ ਦੀ ਵਾਪਸ ਆਏ ਆ, ਆਪਣੇ ਕੰਟਰੀ ਤੋਂ ਵਾਪਸ ਆਏ ਆ, ਉਹਨਾਂ ਨੂੰ ਜਿਹੜੀ ਕਨਸੈਂਟਰੇਸ਼ਨ ਆ ਉੱਤੇ ਕਰਨੀ ਪੈਣੀ ਕਿ ਜਦੋਂ ਉਹ ਆਪਣੀ ਕੰਟਰੀ ਗਏ ਸੀਗੇ ਉੱਥੇ ਕੀ ਹੋਇਆ, ਉੱਥੇ ਉਹਨਾਂ ਨੇ ਕਿਹੜੇ ਪ੍ਰੋਟੈਸਟਾਂ 'ਚ ਪਾਰਟਿਸਿਪੇਟ ਕੀਤਾ, ਉੱਥੇ ਕੀ ਉਹਨਾਂ ਨੂੰ ਜਿਹੜੀਆਂ ਪ੍ਰੋਬਲਮਸ ਆ ਉਹ ਆਈਆਂ, ਉਹ ਚੀਜ਼ ਤੇ ਉਹਨਾਂ ਨੂੰ ਜਿਹੜਾ ਐਮਫੈਸਿਸ ਆ ਉਹ ਜ਼ਿਆਦਾ ਕਰਨਾ ਪੈਣਾ। ਤੇ ਫਿਰ ਉਹਨਾਂ ਨੂੰ ਇਹ ਦੱਸਣਾ ਪੈਣਾ ਕਿ ਤੇਰੇ ਕੋ ਉੱਥੇ ਦੀ ਵੀ PR ਸੀਗੀ, ਤੂੰ ਉੱਥੇ ਕਿਉਂ ਨਹੀਂ ਗਿਆ, ਅਮਰੀਕਾ ਕਿਉਂ ਤੂੰ ਚੂਜ਼ ਕੀਤਾ, ਹੈ ਨਾ। ਸੋ ਉਸ ਚੀਜ਼ ਦੀ ਐਕਸਪਲੇਨੇਸ਼ਨ ਜਿਹੜੀ ਉਹ ਦੇਣੀ ਪੈਣੀ ਹੈ। ਤੇ ਅਗੇਨ ਸੇਮ ਥਿੰਗ ਜਦੋਂ ਤੇ ਜਿੰਨੇ ਵੀ ਸਾਲਮ ਵਾਲੇ ਜਿਹੜੇ ਹੈਗੇ ਆ, ਸੋ ਇਹ ਆ ਕਿ ਆਪਣੀ ਜਿਹੜੀ ਐਕਟੀਵਿਟੀ ਜਿਹੜੀਆਂ ਹੈਗੀਆਂ ਉਹ ਅਮਰੀਕਾ 'ਚ ਜਾਰੀ ਰੱਖਣੀਆਂ। ਤੇ ਸਭ ਤੋਂ ਜ਼ਿਆਦਾ ਜਿਹੜੀ ਪ੍ਰੋਬਲਮ ਹੈ ਕੇਸਾਂ ਦੇ ਵਿੱਚ ਦੇਖ ਰਹੇ ਹਾਂ, ਜਿਹੜੇ ਪੁਰਾਣੇ ਜਿੰਨੇ ਵੀ ਵਕੀਲ ਸੀਗੇ, ਕਿਸੇ ਨੇ ਕਿਸੇ ਨੂੰ ਨਹੀਂ ਦੱਸਿਆ ਇਹ ਕਿ ਤੁਸੀਂ ਗਤੀਵਿਧੀਆਂ ਆਪਣੀਆਂ ਜਾਰੀ ਰੱਖਣੀਆਂ। ਉਹਨਾਂ ਨੇ ਪੈਸੇ ਇਕੱਠੇ ਕਰਕੇ ਕੇਸ ਲਾ ਕੇ ਫਿਰ ਮੁੜ ਕੇ ਭੁੱਲ ਗਏ ਕਿ 5-6 ਸਾਲ ਬਾਅਦ ਕੇਸ ਆਉਂਦਾ ਤੇ ਉਹ ਸਿੰਪਲੀ ਡਿਨਾਈ ਕਰ ਦਿੰਦੇ ਕਿ ਤੈਨੂੰ ਤਾਂ ਲੱਭ ਨਹੀਂ ਰਹੀ, ਤੇਰੀ ਤਾਂ ਪ੍ਰੋਬਲਮ ਟਲ ਗਈ ਹੈ। ਸੋ ਇਹ ਤੁਹਾਡੇ ਹੱਥ ਹੈ ਕਿ ਤੁਸੀਂ ਜਾਓ, ਵੱਧ ਚੜ ਕੇ ਆਪਣੀ ਸ਼ਮੂਲੀਅਤ ਦਿਓ, ਜੋ ਵੀ ਤੁਹਾਡਾ ਪੋਲੀਟੀਕਲ ਓਪੀਨੀਅਨ ਆ, ਰਿਲੀਜੀਅਸ ਓਪੀਨੀਅਨ ਆ, ਤੇ ਤੁਹਾਡਾ ਜਿਹੜਾ ਕੇਸ ਆ ਉਹ ਤੁਹਾਡਾ ਹੀ ਸਟਰੋਂਗ ਹੋਊਗਾ। ਤੇ ਉਹ ਜਿਹੜੇ ਐਵੀਡੈਂਸ ਆ ਉਹ ਹਰ ਸਾਲ ਤੁਸੀਂ ਕੁਛ ਨਾ ਕੁਛ ਐਵੀਡੈਂਸ ਜਿਹੜੇ ਆਪਣੇ ਇਕੱਠੇ ਕਰੋ। ਜਿਹੜੀਆਂ ਤੁਹਾਡੀ ਡੋਨੇਸ਼ਨ ਰਿਸੀਟਸ ਹੈਗੀਆਂ ਉਹਨੂੰ ਬੈਂਕ ਸਟੇਟਮੈਂਟ ਨਾਲ ਕੋਰਸਪੋਂਡਿੰਗ ਮੈਚ ਕਰੋ, ਤਾਂ ਕਿ ਜਦੋਂ ਆਪਾਂ ਜਾ ਕੇ ਆਰਗਿਊ ਕਰਦੇ ਹੋਈਏ ਤਾਂ ਆਪਾਂ ਦੱਸੀਏ ਕਿ ਆਹ ਦੇਖੋ ਰਸੀਦ ਆ, ਦੇਖੋ ਇਹਦੀਆਂ ਬੈਂਕ ਆਫ ਅਮਰੀਕਾ ਦੀਆਂ ਸਟੇਟਮੈਂਟ, ਇਹਨਾਂ ਇਹ ਪੂਰਾ ਜਿਹੜਾ ਮੈਚ ਕਰਦਾ, ਉਹਨਾਂ ਤੁਹਾਡੀ ਜਿਹੜੀ ਕ੍ਰੈਡੀਬਿਲਿਟੀ ਆ ਉਹ ਵੱਧਦੀ ਆ। ਸੋ ਇਹ ਜਿਹੜੇ ਸਾਰੇ ਐਵੀਡੈਂਸ ਆ ਇਹ ਕਰੋ। ਉਹ ਪੁਰਾਣੇ ਟਾਈਪਰਾਈਟਰ ਵਾਲੇ, ਹਾਕੀ ਸਟਿਕ ਵਾਲੇ, ਕਈ ਵਾਰੀ ਮੈਂ ਦੱਸਿਆ ਕਿ ਉਹ ਜ਼ਮਾਨੇ ਜਿਹੜੇ ਚੱਲ ਗਏ ਆ, ਇਹ ਵੈਸੇ ਵੀ ਰਿਟਾਇਰ ਟੂਰ ਹੋ ਜਾਣੇ ਹੋਰ 5-10 ਸਾਲਾਂ ਨੂੰ ਵਕੀਲ। ਤੇ ਗੇਮ ਜਿਹੜੀ ਆ ਉਹ ਬਹੁਤ ਜ਼ਿਆਦਾ ਇਵੋਲਵ ਹੋ ਗਈ, ਡਿਸੀਜਨ ਬਹੁਤ ਜ਼ਿਆਦਾ ਲੇਟੈਸਟ ਆ ਰਹੇ ਆ, ਤੇ ਉੱਥੇ ਹੀ ਗੱਲ ਹੁਣ ਜਿਹੜੀ ਨਹੀਂ ਰਹਿਣੀ ਆ। ਤੇ ਕਦੀ ਦੇਖੋ ਸਿੰਘ ਵਰਸਸ ਗਾਰਲੈਂਡ, ਸਿੰਘ ਵਰਸਸ ਵਿਟੇਕਰ। ਸੋ ਇਹ ਹੁਣ ਕੰਪਲੈਕਸ ਹੋ ਗਿਆ। ਇਹ 1980 ਨਹੀਂ ਹੁਣ ਚੱਲਦਾ ਕਿ ਜਿਹੜਾ ਬੰਦਾ ਆਇਆ ਉਹੀ ਕੀਤਾ ਤੇ ਉਹਦਾ ਹਰੇਕ ਦਾ ਕੇਸ ਜਿਹੜਾ ਪਾਸ ਹੋ ਜਾਣਾ। ਅੱਜ ਬਾਈਡਨ ਅੱਜ ਕੇਸ ਪਾਸ ਹੋ ਰਿਹਾ, ਪਰ ਇਹ ਯਾਦ ਰੱਖਿਓ ਕਿ ਤੁਹਾਡੀ ਟਰੰਪ ਦੇ ਟਾਈਮ ਤੇ ਹੀਰਿੰਗ ਜਿਹੜੀ ਆਣੀ ਆ, ਅਟਰਨੀ ਜਨਰਲ ਦੇ ਕੋਲ ਪਾਵਰ ਹੈਗੀ, ਉਹ ਡਿਸੀਜਨ ਨੂੰ ਚੱਕ ਕੇ ਸਿੱਧਾ ਮੋਡੀਫਾਈ ਕਰ ਸਕਦਾ ਕਿ ਆਹ ਡਿਸੀਜਨ ਨੂੰ ਤੁਸੀਂ ਆਹ ਤਰੀਕੇ ਨਾਲ ਇੰਟਰਪ੍ਰੇਟ ਕਰੋ। ਸੋ ਅੱਜ ਤੁਸੀਂ ਕਹਿ ਰਹੇ ਨਾ ਕਿ ਨਹੀਂ ਕੇਸ ਤਾਂ ਕਿਸੇ ਦੇ ਵੀ ਪਾਸ ਹੋ ਜਾਂਦੇ, ਸਾਡੇ ਵੀ ਸੋਸ਼ਲ ਮੀਡੀਆ ਤੇ ਕਮੈਂਟ ਮਾਰਦੇ ਲੈ ਇਹਦੇ ਵਿੱਚ ਕੀ ਸੀਗਾ, ਇਹਦਾ ਪਾਸ ਹੋ ਜਾਣੇ, ਹਰੇਕ ਦੇ ਹੋ ਜਾਣੇ। ਅੱਜ ਹੋਣੇ ਆ
3 ਸਾਲ ਬਾਅਦ ਨਹੀਂ ਹੋਣੇ, ਫਿਰ ਤੁਸੀਂ ਲੱਭਣਾ ਸਾਨੂੰ ਕਿ ਅੱਛਾ ਜੀ ਕੀ ਕਹਿੰਦੇ ਸੀਗੇ, ਸੁਣ ਕੇ ਦੇਖੀਏ ਰੇਡੀਓ। ਸੋ ਆਹ ਚੀਜ਼ਾਂ ਦਾ ਹੁਣੇ ਤੋਂ ਧਿਆਨ ਰੱਖੋ। ਹਮੇਸ਼ਾ ਇਦਾਂ ਦਾ ਮਾਹੌਲ ਨਹੀਂ ਰਹਿੰਦਾ। ਕਦੀ ਮੈਟਰ ਆਫ ਇਹ ਵੀ ਕੁਛ ਕਹਿੰਦਾ, ਕਦੀ ਮੈਟਰ ਆਫ ਇਹ ਵੀ ਕੁਛ ਕਹਿੰਦਾ ਹੈਗਾ। ਸੋ ਜਦੋਂ ਹੁਣ ਟਰੰਪ ਨੇ ਜੇ ਆ ਗਿਆ ਵਾਪਸ, ਉਹਨੇ ਸਿੱਧਾ ਹੀ ਕਿਹਾ ਹੋਇਆ ਕਿ ਇਮੀਗ੍ਰੇਸ਼ਨ ਉਹਨੇ ਖਿੱਚਣੀ ਹੈ। ਸੋ ਜਿਹੜੇ ਪੈਂਡਿੰਗ ਕੇਸਿਸ, ਤੁਹਾਡੀ ਤਰੀਕ ਜਿਹੜੀ ਆ ਮੋਸਟ ਲਾਈਕਲੀ 2025, 26, 27 ਇਹਦੇ ਵਿੱਚ ਪੈਣੀ ਆ। ਅੱਜ ਮਾਹੌਲ ਵਧੀਆ ਵਾ, ਉਦੋਂ ਮਾਹੌਲ ਵਧੀਆ ਨਹੀਂ ਹੋਣਾ। ਸੋ ਉਦੋਂ ਫਿਰ ਜਿਹੜੀ ਹੈ ਸਟ੍ਰਿਕਟ ਇੰਟਰਪ੍ਰੀਟੇਸ਼ਨ ਹੋਣੀ ਆ। ਸੋ ਇਹ ਸਾਰੀਆਂ ਚੀਜ਼ਾਂ ਫਿਰ ਉਦੋਂ ਕੈਲਕੂਲੇਸ਼ਨ ਚ ਆਉਣੀਆਂ। ਜੀ, ਸੋ ਭਾਈ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਜਿਹੜਾ ਵੀ ਤੁਸੀਂ ਫੈਸਲਾ ਲੈਣਾ ਆ ਉਹ ਤੁਸੀਂ ਲਿਓ। ਬਿਲਕੁਲ ਜੋ ਅੱਜ ਦਿਸਦਾ ਹੁੰਦਾ ਆ ਉਹੀ ਭਵਿੱਖ ਦੇ ਵਿੱਚ ਨਹੀਂ ਰਹਿੰਦਾ, ਤਬਦੀਲੀਆਂ ਆਉਂਦੀਆਂ ਰਹਿੰਦੀਆਂ। 2 ਸਾਲ ਪਹਿਲਾਂ ਹੋਰ ਇਮੀਗ੍ਰੇਸ਼ਨ ਤਰੀਕੇ ਦੇ ਨਾਲ ਵਰਤ ਰਹੀ ਸੀ, ਅੱਜ ਜਿਹੜੀ ਆ ਉਹ ਕੁਛ ਹੋਰ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਆਪਾਂ ਬਿਆਨਾਂ ਦੀ ਗੱਲ ਕੀਤੀ ਸੀ, ਕ੍ਰੈਡੀਬਲ ਫੀਅਰ ਇੰਟਰਵਿਊ ਜਿਸ ਨੂੰ ਜਿਹੜਾ ਉਹ ਆਖਦੇ ਆ। ਕਈ ਤਰੀਕੇ ਦੇ ਇਸ਼ੂਜ਼ ਦਾ ਜਿਹੜਾ ਉਹ ਲੋਕਾਂ ਨੂੰ ਸਾਹਮਣਾ ਇਸ ਦੇ ਵਿੱਚ ਕਰਨਾ ਪੈਂਦਾ ਆ। ਸੁਣੀ ਸੁਣਾਈ ਗੱਲ ਦੇ ਉੱਤੇ ਜਿੱਦਾਂ ਕਿਸੇ ਨੇ ਕਹਿ ਦਿੱਤਾ ਉੱਦਾਂ ਕਈ ਵਾਰੀ ਬਿਆਨ ਜਿਹੜੇ ਉਹ ਦੇ ਦਿੰਦੇ ਆ। ਕੀ ਡੂਜ਼ ਐਂਡ ਡੋਂਟਸ ਹੈਗੇ ਆ, ਕੀ ਕਹਿਣਾ ਚਾਹੀਦਾ ਜਾਂ ਕੀ ਕਰਨਾ ਚਾਹੀਦਾ ਤੇ ਕਿਹੜੀਆਂ ਚੀਜ਼ਾਂ ਦਾ ਪਰਹੇਜ਼ ਕਰਨਾ ਚਾਹੀਦਾ? ਸੋ ਸਭ ਤੋਂ ਕਾਮਨ ਮਿਸਟੇਕ ਜਿਹੜੀ ਇਹ ਹੈਗੀ ਕਿ ਈਵਨ ਜਦੋਂ ਸਾਡੇ ਆਫਿਸ ਆ ਕੇ ਵੀ ਚੈੱਕ ਲਿਸਟ ਵਗੈਰਾ ਭਰਦੇ ਆ, ਸਭ ਤੋਂ ਕਾਮਨ ਜਿਹੜੀ ਮਿਸਟੇਕ ਹੈਗੀ ਕਿ ਲੋਕਾਂ ਨੂੰ ਆਪਣੇ ਐਡਰੈਸ ਨਹੀਂ ਯਾਦ ਆਉਂਦੇ। ਐਡਰੈਸ ਨਹੀਂ ਯਾਦ ਆਉਂਦੇ ਕਿ ਕਿਹੜੀ ਜਗ੍ਹਾ ਕਿੱਥੋਂ ਕਿੱਥੇ ਤੱਕ ਰਿਹਾ ਸੀ, ਕਿਹੜੇ ਐਡਰੈਸ ਦੇ ਵਿੱਚ, ਕਾਲਜ ਕਦੋਂ ਗਿਆ ਸੀਗਾ, ਆਪਣਾ ਸ਼ਹਿਰ ਕਦੋਂ ਛੱਡਿਆ, ਯੂਨੀਵਰਸਿਟੀ ਕਦੋਂ ਗਿਆ ਸੀਗਾ, ਜਿਹੜੀ ਟਾਈਮ ਲਾਈਨ ਆ। ਤਾਂ ਸੋ ਪਹਿਲਾਂ ਤਾਂ ਇਹ ਹੈ ਕਿ ਜਿਹੜਾ ਵੀ ਬੰਦਾ ਘਰੋਂ ਆਪਣੇ ਤੁਰਦਾ, ਉਹਨੂੰ ਟਾਈਮ ਲਾਈਨ ਪੂਰੀ ਪਤਾ ਹੋਣੀ ਚਾਹੀਦੀ ਕਿ ਮੈਂ ਕਿਹੜੀ ਲੋਕੇਸ਼ਨ ਤੇ ਕਿਹੜੇ ਮਹੀਨੇ ਤੋਂ ਕਿਹੜੇ ਮਹੀਨੇ ਤੱਕ ਰਿਹਾ। ਸੋ ਕਈ ਤਾਂ ਹੈਗੇ ਉਹਦੇ 'ਚ ਹੀ ਉਲਝੇ ਰਹਿੰਦੇ ਆ ਤੇ ਤੀਰ ਤੁੱਕੇ ਮਾਰ ਦਿੰਦੇ, ਫਿਰ ਆਪਣੇ ਡਿਗਰੀ ਕੁਛ ਕਹਿੰਦੀ, ਸਰਟੀਫਿਕੇਟ ਕੁਛ ਕਹਿੰਦੇ ਆ। ਸੋ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਹੈਗਾ ਕਿ ਆਪਣੇ ਜਿਹੜੇ ਐਡਰੈਸ ਆ ਉਹ ਜਿਹੜੇ ਆ ਤੁਹਾਨੂੰ ਪਤਾ ਹੋਣੇ ਚਾਹੀਦੇ ਆ। ਦੂਜੀ ਜਿਹੜੀ ਕਾਮਨ ਮਿਸਟੇਕ ਆਪਾਂ ਦੇਖਦੇ ਹਾਂ, ਜਿਹਨੂੰ ਪੈਰਾਲੀਗਲ ਬਹੁਤ ਜ਼ਿਆਦਾ ਗਲਤੀਆਂ 'ਚ ਇਹ ਕਰਦੇ ਆ ਕਿ ਇੱਕ ਬੰਦੇ ਨੂੰ ਹੁਣ ਪਹਿਲਾਂ ਇਹ ਪੁੱਛੋ ਕਿ ਭਾਈ ਤੂੰ ਵੀਜ਼ਾ ਤਾਂ ਨਹੀਂ ਕਦੀ ਅਮਰੀਕਾ ਦਾ ਅਪਲਾਈ ਕੀਤਾ। ਕਈ ਵਾਰੀ ਬੰਦਾ ਕਹਿੰਦਾ ਮੈਨੂੰ ਕੁੱਟ ਪੈਂਦੀ ਸੀਗੀ, ਬੰਦਾ ਆਫਿਸਰ ਕਹਿੰਦਾ ਤੂੰ ਤਾਂ ਇਮੀਗ੍ਰੇਸ਼ਨ ਦੀ ਇੰਟਰਵਿਊ ਤੇ ਪੇਸ਼ ਹੋਣ ਦਿਆ ਸੀਗਾ। ਤੇ ਤੁਸੀਂ ਜਿਹੜਾ ਵੀ ਵੀਜ਼ਾ, ਸਟੂਡੈਂਟ ਵੀਜ਼ਾ, ਟੂਰਿਸਟ ਵੀਜ਼ਾ, ਸਾਰਾ ਜਿੰਨੇ ਵੀ ਵੀਜ਼ੇ ਅਪਲਾਈ ਕੀਤੇ ਆ ਉਹਦੀ ਪਹਿਲਾਂ ਟਾਈਮਲਾਈਨ ਲਿਖੋ ਕਿ ਕਦੋਂ ਕਦੋਂ ਕਿਹੜੀ ਕਿਹੜੀ ਐਪਲੀਕੇਸ਼ਨ ਜਿਹੜੀ ਉਹ ਫਾਈਲ ਕੀਤੀ ਹੈ ਇਮੀਗ੍ਰੇਸ਼ਨ ਤੇ। ਉਹ ਜਿਹੜੀ ਐਪਲੀਕੇਸ਼ਨ ਆ ਤੁਸੀਂ ਕੀਤੀ ਆ, ਤੁਹਾਡੇ ਏਜੰਟ ਨੇ ਕੀਤੀ ਆ, ਜਿਹਨੇ ਵੀ ਕੀਤੀ ਆ, ਉਹਦੇ ਵਿੱਚ ਹੁਣ ਤੁਸੀਂ ਕੋਈ ਇਨਫੋਰਮੇਸ਼ਨ ਦਿੱਤੀ ਹੋਗੀ ਕਿ ਮੈਂ ਇੱਥੇ ਕੰਮ ਕਰਦਾ ਸੀ, ਮੈਂ ਉੱਥੇ ਕੰਮ ਕਰਦਾ ਸੀਗਾ। ਉਹ ਇਨਫੋਰਮੇਸ਼ਨ ਆਪਣੀ ਸਾਰੀ ਜਿਹੜੀ ਹੈਗੀ ਆ ਉਹ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਕਿ ਕੀ ਸੀਗਾ। ਜੇ ਉਹ ਇਨਫੋਰਮੇਸ਼ਨ ਦੇ ਵਿੱਚ ਕੁਛ ਗਲਤ ਲਿਖਿਆ, ਵੀਜ਼ਾ ਲਵਾਉਣ ਦੇ ਲਈ ਤੁਸੀਂ ਝੂਠ ਬੋਲ ਕੇ ਚਾਂਸ ਵਧਾਉਣ ਲਈ ਕੁਛ ਇਦਾਂ ਦਾ ਟੂਰਿਸਟ ਵੀਜ਼ੇ ਤੇ ਕਰਕੇ ਆਏ ਹੋ, ਤਾਂ ਤੁਹਾਡੇ ਲਈ ਇਹ ਬੈਟਰ ਆ ਕਿ ਉਹ ਜਿਹੜੀ ਇਨਫੋਰਮੇਸ਼ਨ ਆ ਤੁਸੀਂ ਵਕੀਲ ਨੂੰ ਦੱਸੋ, ਤਾਂ ਕਿ ਉਹ ਵਕੀਲ ਤੁਹਾਡੀ ਉਹਦੇ ਵਿੱਚ ਪਾ ਸਕੇ। ਤੁਹਾਡੀ ਸਟੋਰੀ ਦੇ ਵਿੱਚ ਜਿਹੜੀ ਆ ਇਨਫੋਰਮੇਸ਼ਨ ਪਾਣੀ ਆ, ਝੂਠ ਨੂੰ ਹੋਰ ਝੂਠ ਬੋਲ ਕੇ ਕਵਰ ਨਹੀਂ ਕਰਨਾ, ਉਹਨੂੰ ਦੱਸਣਾ। ਤੇ ਫਿਰ ਨਾਲ ਅੱਗੇ ਅਸਾਈਲਮ ਆਫਿਸਰ ਜਦ ਤੁਸੀਂ ਪਹਿਲਾਂ ਹੀ ਦੱਸੋਗੇ ਨਾ, ਤੁਹਾਡੇ ਕੋਲ ਇੱਕ ਚਾਂਸ ਹੁੰਦਾ। ਕਾਫੀ ਜਿਹੜੇ ਖਰਾਬ ਕੇਸ ਆਪਾਂ ਸਿੱਧੇ ਜਾ ਕੇ ਦੱਸਦੇ ਆ ਕਿ ਇਦਾਂ ਸੀਗਾ, ਫਿਰ ਉਹ ਪੁੱਛਦੇ ਕਿ ਕਿਉਂ ਇਦਾਂ ਕੀਤਾ ਸੀਗਾ। ਜੇ ਤੁਹਾਡੀ ਰੀਜ਼ਨੇਬਲ ਐਕਸਪਲੇਨੇਸ਼ਨ ਹੈਗੀ ਹੈ, ਤੁਹਾਨੂੰ ਜਾਣ ਦਾ ਖਤਰਾ ਸੀਗਾ, ਕੁਛ ਵੀ ਸੀਗਾ, ਤਾਂ ਉਹ ਕੇਸ ਲਾਜ਼ ਜਿਹੜੇ ਇਦਾਂ ਦੇ ਡਿਸਾਈਡਡ ਆਉਂਦੇ ਰਹਿੰਦੇ ਆ, ਜਿਹੜੇ ਕਿ ਉਹਲੀ ਇਨਫੋਰਮੇਸ਼ਨ ਝੂਠ ਜਿਹੜੀ ਸੀਗੀ ਉਹ ਤੁਹਾਨੂੰ ਮਾਫੀ ਦਵਾ ਸਕਦੇ ਆ ਉੱਤੋਂ। ਪਰ ਜੇ ਤੁਸੀਂ ਇੱਕ ਵਾਰੀ ਇੱਥੇ ਆ ਗਏ, ਬਾਰਡਰ ਤੇ ਆ ਗਏ, ਬਿਆਨਾਂ 'ਚ ਤੁਸੀਂ ਸਹੁੰ ਚੱਕ ਲਈ ਕਿ ਨਹੀਂ ਮੈਂ ਤਾਂ ਉੱਥੇ ਨਹੀਂ ਸੀਗਾ, ਉਹ ਕੰਟਰੀ 'ਚ ਨਹੀਂ ਸੀਗਾ, ਤੇ ਹੁਣ ਬਿਆਨ ਤਾਂ ਤੁਹਾਡੇ ਉਹਨੇ ਪਾਸ ਕਰ ਦੇਣੇ। ਜਦੋਂ ਤੁਸੀਂ ਤੁਹਾਡਾ ਕੇਸ ਚੱਲਣਾ, ਉਦੋਂ ਜੇ ਸਰਕਾਰੀ ਵਕੀਲ ਨੇ ਉਹ ਜਿਹੜੇ ਸਬੂਤ ਜੇ ਪੇਸ਼ ਕਰਤੇ, ਤੇ ਫਿਰ ਤੁਹਾਡਾ ਅਸਾਈਲਮ ਦਾ ਕੇਸ ਨਹੀਂ ਪਾਸ ਹੋਣਾ। ਕਿਉਂ? ਕਿਉਂਕਿ ਜਿਹੜਾ ਡਿਸੀਜਨ ਹੈਗਾ 9th ਸਰਕਿਟ ਦਾ, ਹੋਰ ਵੀ ਸਰਕਿਟ ਦਾ, ਉਹ ਇਹ ਕਹਿੰਦਾ ਕਿ ਜਦੋਂ ਤੁਸੀਂ ਇੱਕ ਵਾਰੀ ਬਾਰਡਰ ਕ੍ਰਾਸ ਕਰ ਲਿਆ ਜਾਂ ਕਰ ਰਹੇ ਸੀਗੇ, ਉੱਥੇ ਤੁਹਾਨੂੰ ਆਫਿਸਰ ਨੇ ਸਹੁੰ ਚੁਕਾਤੀ ਇੱਕ ਵਾਰੀ। ਹੁਣ ਤੁਸੀਂ ਯੂਐਸ ਦੇ ਬਾਰਡਰ ਦੇ ਵਿੱਚ ਆ ਗਏ, ਉਦੋਂ ਜੋ ਵੀ ਤੁਸੀਂ ਕਿਹਾ, ਸਹੁੰ ਚੱਕ ਕੇ ਕਿਹਾ, ਜੇ ਤੁਸੀਂ ਉੱਥੇ ਝੂਠ ਕੋਈ ਬੋਲਿਆ ਤਾਂ ਫਿਰ ਆਪਾਂ ਇਹ ਮੰਨਾਂਗੇ ਕਿ ਤੁਸੀਂ ਬੰਦੇ ਝੂਠੇ ਆ। ਸੋ ਮਤਲਬ ਕਿ ਜਿਹੜੇ ਪਹਿਲੇ ਤੁਹਾਡੇ ਝੂਠ ਆ ਅੰਬੈਸੀਆਂ ਬੂਸੀਆਂ ਮੋਰੇ, ਉਹ ਫਿਰ ਵੀ ਮਾਫ ਉਹ ਕਰ ਸਕਦੇ ਆ। ਤੇ ਉਹ ਜਿਹੜੀਆਂ ਟੂਰਿਸਟ ਵੀਜ਼ੇ ਦੀਆਂ ਐਪਲੀਕੇਸ਼ਨ ਆ ਨਾ, ਉਹ ਸਾਹਮਣੇ ਰੱਖ ਦਿੰਦੇ ਆ। ਕਈ ਵਾਰੀ ਸਾਨੂੰ ਵੀ ਕਲਾਇੰਟ ਨਹੀਂ ਦੱਸਦਾ, ਇੰਟਰਵਿਊ ਤੇ ਆਪਾਂ ਚੱਲ ਜਾਈਦਾ, ਤੇ ਇੰਟਰਵਿਊ ਜਦੋਂ ਮੁੱਕਦੀ ਆ ਤੇ ਉਹ ਤਾਂ ਕਹਿੰਦਾ ਕਿ ਤੇਰੀ ਆਹ ਐਪਲੀਕੇਸ਼ਨ ਸੀਗੀ, ਤੂੰ ਇਹ 'ਚ ਇਹ ਕਿਹਾ। ਤੇ ਫਿਰ ਉਹ ਕਹਿੰਦੇ ਕਿ ਨਹੀਂ ਉਦੋਂ ਮੈਨੂੰ ਜਾਣ ਦਾ ਖਤਰਾ ਸੀਗਾ, ਫਲਾਣਾ ਢਿਮਕਾਣਾ। ਉਹ ਕਹਿੰਦਾ ਨਹੀਂ, ਪਹਿਲਾਂ ਮੈਂ ਤੈਨੂੰ ਪੁੱਛਿਆ ਸੀਗਾ ਕਿ ਤੇਰੀ ਐਪਲੀਕੇਸ਼ਨ 'ਚ ਸਾਰਾ ਕੁਝ ਸਹੀ ਲਿਖਿਆ ਵਾ, ਤੂੰ ਸਹੁੰ ਚੱਕ ਕੇ ਕਿਹਾ ਕਿ ਮੈਂ ਸਹੀ ਲਿਖਿਆ। ਤੇ ਜੇ ਤੂੰ ਉਦੋਂ ਕਹਿ ਦਿੰਦਾ ਫਿਰ ਵੀ ਮੈਂ ਮੰਨ ਲੈਣਾ ਸੀਗਾ, ਪਰ ਉਦੋਂ ਤੂੰ ਸਹੁੰ ਝੂਠੀ ਚੱਕੀ ਆ, ਇਹਦਾ ਮਤਲਬ ਕਿ ਤੂੰ ਬੰਦਾ ਝੂਠਾ। ਸੋ ਕਹਿਣ ਦਾ ਕਿ ਉਹ ਚੀਜ਼ ਜਿਹੜੀ ਹੈਗੀ ਆ, ਜਿਹੜੀ ਤੁਸੀਂ ਬਿਆਨ ਆਪਣੇ ਦੇਣੇ ਆ, ਤੁਸੀਂ ਉਹ ਸਾਰਾ ਪਹਿਲਾਂ ਆਪਣਾ ਦੇਖੋ, ਕਿੱਥੇ ਰਹਿੰਦੇ ਸੀਗੇ, ਕਿੱਥੇ ਸਟੂਡੈਂਟ ਸੀਗੇ, ਕਿੱਥੇ ਨੌਕਰੀ ਕੀਤੀ। ਸੋ ਜਿਹੜੀ ਤੁਹਾਡੀ ਟਾਈਮ ਲਾਈਨ ਆ, ਕਹਿਣ ਦਾ ਮਤਲਬ ਆ ਕਿ ਉਹ 'ਚ ਕੋਈ ਗਲਤੀ ਨਹੀਂ ਹੋਣੀ ਚਾਹੀਦੀ। ਜਿਹੜਾ ਤੁਹਾਡਾ ਬੇਸਿਕ ਢਾਂਚਾ, ਸੱਚ ਨੂੰ ਯਾਦ ਰੱਖਣਾ ਸੌਖਾ, ਜੋ ਤੁਹਾਡੇ ਨਾਲ ਹੱਡ ਬੀਤੀ ਆ, ਜਿੱਥੇ ਤੁਸੀਂ ਸੀਗੇ, ਕਿਸੇ ਟਾਈਮ ਤੁਸੀਂ ਜਲੰਧਰ ਸੀਗੇ, ਚੰਡੀਗੜ੍ਹ ਸੀਗੇ, ਪੜ੍ਹਦੇ ਸੀਗੇ, ਤੁਹਾਨੂੰ ਉਹ
ਆਪਣੇ ਆਪ ਤੁਹਾਡੇ ਦਿਮਾਗ 'ਚ ਆਲਰੇਡੀ ਪਤਾ ਕਿ ਤੁਸੀਂ ਕਿਹੜੇ ਟਾਈਮ ਕਿੱਥੇ ਸੀਗੇ, ਸੋ ਉਹ ਟਾਈਮਲਾਈਨ ਨਾਲ ਤੁਸੀਂ ਮੈਸ ਅਪ ਬਿਲਕੁਲ ਨਹੀਂ ਕਰਨਾ। ਫਿਰ ਦੂਜਾ ਮੈਸ ਅਪ ਇਹ ਹੈ ਕਿ ਜਿਹੜੇ ਵੀਜ਼ੇ ਦੀਆਂ ਇੰਟਰਵਿਊਆਂ ਇਹ ਉਹ ਸਾਰਾ ਉਹ 'ਚ ਜਿਹੜੀ ਗਲਤੀ ਕੀਤੀ ਹੈ, ਉਹ ਆਪਣੇ ਵਕੀਲ ਨੂੰ ਜਾ ਕੇ ਦੱਸਣੀ ਹੈ ਕਿ ਇਹਦੇ ਵਿੱਚ ਮੈਂ ਇੱਦਾਂ ਕੀਤਾ ਸੀਗਾ। ਸੋ ਜ਼ਿਆਦਾਤਰ ਇਹੀ ਹੁੰਦਾ, ਕਈਆਂ ਨੇ ਲਿਖਿਆ ਹੁੰਦਾ ਕਿ ਮੈਂ ਵਿਆਹਿਆ ਸੀਗਾ, ਕਈਆਂ ਨੇ ਆਪਣੀ ਨੌਕਰੀਆਂ ਵਧਾ ਚੜ੍ਹਾ ਕੇ ਦੱਸੀਆਂ ਹੁੰਦੀਆਂ, ਤੇ ਉਹ ਚੀਜ਼ਾਂ ਤੁਸੀਂ ਜ਼ਰੂਰ ਜਿਹੜੀਆਂ ਦੱਸਣੀਆਂ। ਤੇ ਫਿਰ ਹੁਣ ਤੀਜੀ ਮੇਨ ਚੀਜ਼ ਜਿਹੜੀ ਬਿਆਨਾਂ ਦੇ ਵਿੱਚ ਇਹ ਆ ਗਈ ਕਿ ਬਿਆਨ ਕਈ ਲਿਖ ਦਿੰਦੇ ਕਿ ਜੀ ਪੁਲਿਸ ਨੇ ਫੜ ਲਿਆ, ਬੜਾ ਕੁੱਟਿਆ, ਕਰਪਸ਼ਨ ਸੀਗੀ, ਪੈਸੇ ਮੰਗਦੇ ਸੀਗੇ। ਸੋ ਪਹਿਲੀ ਗੱਲ ਤਾਂ ਅਸਾਈਲਮ, ਰੇਸ, ਰਿਲੀਜਨ, ਪੋਲੀਟੀਕਲ ਓਪੀਨੀਅਨ, ਪਾਰਟੀਕੂਲਰ ਸੋਸ਼ਲ ਗਰੁੱਪ, ਇਹ ਗਰਾਊਂਡਾਂ ਤੇ ਮਿਲਦੇ ਆ। ਉਸ ਤੋਂ ਇਲਾਵਾ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿ ਤੁਹਾਡੇ ਵਿੱਚ, ਤੁਹਾਡੇ ਚਾਚੇ ਤਾਇਆਂ 'ਚ ਕੀ ਰੰਜਿਸ਼ ਹੈਗੀ ਆ, ਤੁਹਾਡੇ ਪ੍ਰਾਪਰਟੀ ਦੇ ਡਿਸਪਿਊਟ ਆ, ਤੁਹਾਡਾ ਕਰਪਸ਼ਨ ਦਾ ਮੁੱਦਾ। ਇਹ ਅਮਰੀਕਾ ਦੀ ਪ੍ਰੋਬਲਮ ਨਹੀਂ ਹੈਗੀ, ਇਹ ਤੁਹਾਡੇ ਆਪਣੇ ਮੁਲਕ ਦੀ ਪ੍ਰੋਬਲਮ ਆ, ਤੁਹਾਡੇ ਪਰਿਵਾਰ ਦੀ ਪ੍ਰੋਬਲਮ ਆ। ਇਹਨਾਂ ਚੀਜ਼ਾਂ ਕਰਕੇ ਤੁਹਾਨੂੰ ਅਸਾਈਲਮ ਨਹੀਂ ਮਿਲ ਸਕਦਾ ਹੈਗਾ। ਕੈਟ ਰਿਲੀਫ ਤੁਹਾਨੂੰ ਜ਼ਰੂਰ ਮਿਲ ਜਾਊਗਾ ਜੇ ਪੁਲਿਸ ਨੇ ਤੁਹਾਡੇ ਤੇ ਡੰਡਾ ਚਾੜਿਆ, ਪਰ ਤੁਹਾਨੂੰ ਅਸਾਈਲਮ ਨਹੀਂ ਮਿਲ ਸਕਦਾ, ਕਿਉਂਕਿ ਅਸਾਈਲਮ ਦਾ ਬੇਸਿਸ ਰੇਸ, ਰਿਲੀਜਨ, ਪੋਲੀਟੀਕਲ ਓਪੀਨੀਅਨ ਜਿਹੜਾ ਉਹ ਹੋਣਾ ਚਾਹੀਦਾ। ਸੋ ਜਿਹੜੇ ਤੁਹਾਡੀ ਸਟੇਟਮੈਂਟ ਆ ਉਹਦੇ ਵਿੱਚ ਤੁਸੀਂ ਸਭ ਤੋਂ ਈਜ਼ੀ ਵੇ ਹੈਗਾ ਕਿ ਤੁਸੀਂ ਆਪਣੀ ਕਹਾਣੀ ਆਪ ਲਿਖੋ। ਪਹਿਲਾਂ ਕਿੱਥੇ ਪੈਦਾ ਹੋਏ, ਕਿਹੜੇ ਪਰਿਵਾਰ 'ਚ ਪੈਦਾ ਹੋਏ, ਪਰਿਵਾਰਕ ਜਿਹੜਾ ਤੁਹਾਡਾ ਸੀਗਾ ਉਹ ਕਿਹੜੀ ਫੈਮਿਲੀ 'ਚ ਆਉਂਦਾ ਸੀ, ਖੇਤੀਬਾੜੀ ਕਰਦੇ ਸੀਗੇ, ਸਰਵਿਸ ਕਰਦੇ ਸੀਗੇ, ਕਿਹੜਾ ਧਰਮ ਤੁਸੀਂ ਮੰਨਿਆ, ਰਿਲੀਜੀਅਸ ਤੁਸੀਂ ਕਦੋਂ ਤੋਂ ਹੋਏ। ਫਿਰ ਹੌਲੀ ਹੌਲੀ ਅੱਗੇ ਜਾਓਗੀ, ਜਦੋਂ ਸਕੂਲ ਕਾਲਜ ਗਏ ਉੱਥੇ ਕੀ ਗਤੀਵਿਧੀਆਂ ਕੀਤੀਆਂ, ਕਿਹੜੀ ਪਾਰਟੀ ਜੁਆਇਨ ਕੀਤੀ। ਸੋ ਆਪਣੀ ਇੱਕ ਕਹਿ ਲਓ ਕਿ ਬਾਇਓਗ੍ਰਾਫੀ ਆਪਣੀ ਪਹਿਲਾਂ ਆਪਣੇ ਹੱਥੀਂ ਆਪ ਲਿਖੋ। ਜੇ ਤੁਸੀਂ ਆਪ ਲਿਖੋਗੇ ਇੱਕ ਵਾਰੀ, ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ, ਤੁਸੀਂ ਉਹਦੀ ਕਹਾਣੀ ਦੱਸ ਸਕਦੇ ਹੋ। ਜੇ ਤੁਸੀਂ ਏਦਾਂ ਹੀ ਬਿਨਾਂ ਤਿਆਰੀ ਦੇ ਇੰਨੇ ਮੁਲਕ ਟੱਪ ਕੇ ਤੁਸੀਂ ਡੋਂਕੀਆਂ ਲਾ ਕੇ ਆ ਜਾਂਦੇ ਆ, ਪਰ ਇੱਕ ਵਾਰੀ ਵੀ ਤੁਸੀਂ ਇਹ ਬੋਦਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਦੱਸਣਾ ਕਦੋਂ, ਗ੍ਰੈਜੂਏਟ ਕਦੋਂ ਹੋਇਆ, ਸੋ ਗਲਤ ਗੱਲ ਆ। ਸੋ ਤੁਸੀਂ ਆਪਣੀ ਜਿੱਥੇ ਵੀ ਤੁਸੀਂ ਹੈਗੇ ਆ, ਜੇ ਸੁਣ ਰਹੇ ਆ ਰੇਡੀਓ ਇਹ, ਤਾਂ ਆਪਣੀ ਜਿਹੜੀ ਕਹਾਣੀ ਜਿਹੜੀ ਹੈਗੀ ਆਪਣੇ ਹੱਥੀਂ ਆਪ ਲਿਖੋ ਇੱਕ ਵਾਰੀ ਪੂਰਾ, ਕਿ ਕਿੱਥੋਂ ਕਿੱਥੇ ਤੱਕ ਸੀ ਤੇ ਕਿਉਂ ਛੱਡਿਆ ਐਂਡਲੇ ਡੇ ਤੱਕ। ਤਾਂ ਤੁਹਾਨੂੰ ਕੋਈ ਪ੍ਰੋਬਲਮ ਜਿਹੜੀ ਆ ਹੋਣੀ ਨਹੀਂ ਚਾਹੀਦੀ। ਜੀ, ਜੀ। ਅਗਲੀ ਜਿਹੜੀ ਆਪਾਂ ਜੇ ਗੱਲ ਕਰਦੇ ਜਾਈਏ ਤਾਂ ਕਹਿੰਦੇ ਵੀ ਰਿਕਮੈਂਡੇਸ਼ਨਸ ਤੁਹਾਡੇ ਵੱਲੋਂ ਕੀ ਆ ਜਦੋਂ ਕੋਈ ਅਸਾਈਲਮ ਫਾਈਲ ਕਰ ਰਿਹਾ ਹੈ ਅਸਾਈਲਮ ਆਫਿਸ ਦੇ ਵਿੱਚ? ਸੋ ਇਹਦੇ ਵਿੱਚ ਜੀ 2 ਤਰ੍ਹਾਂ ਦੇ ਕਲਾਇੰਟ ਆ ਜਾਂਦੇ ਆ। ਇੱਕ ਤਾਂ ਇਦਾਂ ਦੇ ਆ ਕਿ ਬਹੁਤ ਕਾਹਲੀ ਪਾ ਦਿੰਦੇ ਆਂਦੇ ਹੀ, ਮੇਰਾ ਕਰੋ ਭਾਜੀ, ਛੇਤੀ ਕਰੋ, ਮੇਰਾ ਵਰਕ ਪਰਮਿਟ, ਮੇਰੀ ਕਲੌਕ ਸ਼ੁਰੂ ਕਰੋ, ਇਹ ਕਰੋ, ਉਹ ਕਰੋ। ਸੋ ਇਦਾਂ ਕਿ ਭਾਜੀ ਆਪਣੇ ਵੱਲੋਂ ਬੈਸਟ ਐਫਰਟ ਆ, ਪਰ ਹੋਰ ਵੀ ਕੇਸ ਹੁੰਦੇ ਨੇ। ਸਾਰਾ ਇੱਕ ਸਿਸਟਮ ਦੇ ਨਾਲ ਹੀ ਹਰੇਕ ਲਾਅ ਫਰਮ ਚੱਲਦੀ ਹੈ। ਹਰੇਕ ਫਰਮ ਦੇ ਵਿੱਚ ਕੋਈ ਮਾੜੀ ਚੀਜ਼ ਆ, ਕੋਈ ਚੰਗੀ ਚੀਜ਼ ਆ, ਕੋਈ ਫਾਸਟ ਹੈ, ਕੋਈ ਸਲੋ ਆ, ਕੋਈ ਕੁਆਲਿਟੀ ਹੈ। ਸੋ ਇਹ ਸਾਰੇ ਮੁੱਦਿਆਂ ਨਾਲ ਤੁਹਾਨੂੰ ਜਿਹੜਾ ਡੀਲ ਕਰਨਾ ਪੈਂਦਾ। ਇੱਕ ਤਾਂ ਪਹਿਲਾਂ ਸਬਰ ਰੱਖੋ, ਹੈ ਨਾ, ਤੇ ਕੇਸ ਆਪਣਾ ਜਿਹੜਾ ਹੈਗਾ ਪਹਿਲਾਂ ਉਹ ਲਗਾਓ। ਕੇਸ ਇੱਕ ਵਾਰੀ ਤੁਹਾਡਾ ਫਾਈਲ ਹੋ ਗਿਆ ਅਸਾਈਲਮ, ਕੋਈ ਇੱਦਾਂ ਨਹੀਂ ਕਿ ਸਟੇਟਮੈਂਟ, ਡੈਕਲੇਰੇਸ਼ਨ ਤੁਸੀਂ ਪਹਿਲਾਂ ਹੀ ਦੇਣੀ ਹੈ। ਤੁਹਾਨੂੰ ਉਹਨਾਂ ਨੇ ਮਾਸਟਰ ਹੀਅਰਿੰਗ ਤੋਂ ਬਾਅਦ ਤੁਹਾਨੂੰ ਇੰਡੀਵਿਜੂਅਲ ਹੀਅਰਿੰਗ ਦੇ ਦੇਣੀ ਹੈ। ਉਹਨਾਂ ਨੇ ਤੁਹਾਨੂੰ 4-5 ਸਾਲ ਇੰਨਾ ਕੁ ਘੱਟੋ ਘੱਟ ਲੱਗੂਗਾ। ਤੇ ਫੋਰ ਐਗਜ਼ਾਮਪਲ ਸੈਨ ਫਰਾਂਸਿਸਕੋ ਦੀ ਅੱਜ ਦੀ ਡੇਟ 'ਚ 2026 ਪੈ ਰਿਹਾ। ਸੋ 2026 ਜਦੋਂ ਆ ਗਿਆ, ਤੁਹਾਡੀ ਤਰੀਕ ਆ ਗਈ, ਉਹ ਤੋਂ ਸਾਲ ਪਹਿਲਾਂ ਤੁਸੀਂ ਆਪਣੀ ਸਾਰੀ ਪੇਮੈਂਟ ਕਲੀਅਰ ਕਰੋ। ਜਿਹੜਾ ਵੀ ਵਕੀਲ ਹੈਗਾ, ਉਦੋਂ ਸਾਲ ਪਹਿਲਾਂ ਤੁਸੀਂ ਆਪਣਾ ਜਿਹੜਾ ਕੰਮ ਹੁਣ ਕਹੋ ਕਿ ਮੈਂ ਹੁਣ ਭਾਈ ਸਾਰੀ ਪੇਮੈਂਟ ਕਲੀਅਰ ਕਰਤੀ ਆ, ਮੇਰਾ 100% ਜਿਹੜਾ ਕੇਸ ਆ ਉਹ ਤਿਆਰ ਕਰ ਦਿਓ। ਪੂਰਾ ਆਪਣੇ ਜਿਹੜਾ ਕੇਸ ਆ, ਬਜਾਏ ਲਾਸਟ ਮਿੰਟ ਦੇ, ਉਹਨੂੰ ਤੁਸੀਂ ਥੋੜ੍ਹਾ ਜਿਹਾ ਪਹਿਲਾਂ ਆਪਣੀ ਤਿਆਰੀ ਜਿਹੜੀ ਹੈਗੀ ਸਾਲ ਪਹਿਲਾਂ ਕਰਨੀ ਸ਼ੁਰੂ ਕਰ ਦਿਓ। ਸੋ ਮੇਨਲੀ ਹੁਣ ਆਪਾਂ ਕੀ ਦੇਖਦੇ ਹਾਂ ਕਿ ਉਹ ਕਲਾਇੰਟ ਜਿਹੜੇ ਹੈਗੇ ਆ, ਕਿਤੇ ਸੁਣਦੇ ਨੇ ਰੂਮਮੇਟ ਤੋਂ ਕਿ ਨਹੀਂ ਇੱਦਾਂ ਨਾ ਕਰ, ਉੱਦਾਂ ਨਾ ਕਰ। ਕੱਲ ਪਰਸੋਂ ਸੀਗਾ ਆਪਣਾ, ਉਹਦਾ ਰੂਮਮੇਟ ਕਹਿੰਦਾ ਕਿ ਨਹੀਂ ਯਾਰ ਫਲਾਨਾ ਐਫੀਡੇਵਿਟ ਇੰਨੇ ਦੇ ਬਣਾਉਂਦਾ, ਤੂੰ ਉਹ ਤੋਂ ਬਣਾ ਲਾ। ਸੋ ਇਦਾਂ ਕਿ ਆਪਣਾ ਕੇਸ ਆ ਤੁਹਾਡਾ, ਸੁਣੋ ਸੁਣਾਈ 'ਚ ਨਾ ਕਿਸੇ ਦੇ ਆਓ। ਹਰੇਕ ਜਿਹੜਾ ਵਕੀਲ ਆ ਉਹਦੀ ਆਪਣੀ ਆਪਣੀ ਜਿਹੜੀ ਸਟ੍ਰੈਟਜੀ ਹੈ। ਕਿਸੇ ਨੂੰ ਇਹ ਨਾ ਕਰੋ ਕਿ ਉਹਦਾ ਇੱਦਾਂ ਹੋ ਗਿਆ, ਮੇਰਾ ਇੱਦਾਂ ਕਿਉਂ ਨਹੀਂ ਹੋਇਆ, ਹੈ ਨਾ। ਸੋ ਆਪਣੀ ਜਿਹੜੀ ਆਪਣੇ ਕੇਸ ਦੀ ਡਾਇਰੈਕਟ ਗੱਲ ਆਪਣੀ ਆਪਣੇ ਵਕੀਲ ਨਾਲ ਕਰੋ, ਜੋ ਵੀ ਹੈ। ਤੇ ਸਾਡੀ ਜਿਹੜੀ ਸਟ੍ਰੈਟਜੀ ਉਹ ਕੀ ਹੈ ਕਿ ਜਿਹੜੀ ਪਹਿਲਾਂ ਉਹ ਕੇਸ ਹੀ ਲੱਗੂਗਾ, ਸਟੇਟਮੈਂਟ ਸਾਰੀ ਜਿਹੜੀ ਬਾਅਦ 'ਚ ਆ। ਉਹਦਾ ਰੀਜ਼ਨ ਇਹ ਹੈ ਕਿ ਇੱਕ ਤਾਂ ਤੁਹਾਡੀ ਤਰੀਕ ਕਈ ਵਾਰੀ ਪੋਸਟਪੋਨ ਹੋ ਜਾਂਦੀ ਹੈ। ਹੁਣ ਜੇ ਤੁਹਾਡੀ ਅੱਜ ਤੁਸੀਂ ਤਿਆਰੀ ਕਰ ਲਈ, ਤੁਹਾਡੀ ਤਰੀਕ 4 ਸਾਲ ਬਾਅਦ ਆਈ, ਫਿਰ ਤੁਹਾਨੂੰ ਫਿਰ ਤੁਹਾਨੂੰ ਉਹ ਜਿਹੜੀ ਸਟੇਟਮੈਂਟ ਆ ਉਹ ਅਪਡੇਟ ਕਰਨੀ ਪੈਣੀ। ਨਵੇਂ ਹਾਲਾਤ ਕੀ ਕੰਟਰੀ ਦਾ ਕਿੱਦਾਂ ਚੱਲਦਾ ਉਹ ਦੱਸਣਾ ਪੈਣਾ। ਸੋ ਇਹਦੀ ਜੇ ਐਗਜ਼ਾਮਪਲ ਦਈਏ ਤਾਂ ਰਾਮ ਰਹੀਮ ਵਾਲੇ ਜਿਹੜੇ ਕੇਸ ਸੀਗੇ ਹਰਿਆਣੇ ਦੇ ਸਿਰਸੇ ਵਾਲੇ ਦੇ, ਉਹਦੇ ਕਾਫੀ ਜਿਹੜੇ ਕੇਸ ਸੀਗੇ। ਤੇ ਜਦੋਂ ਬਾਬਾ ਜੀ ਉਹਨਾਂ ਦੇ ਅੰਦਰ ਹੋ ਗਏ ਤੇ ਕੋਰਟ ਨੇ ਸਿੱਧੇ ਕੇਸ ਡਿਨਾਈ ਕਰਨੇ ਸ਼ੁਰੂ ਕਰਤੇ ਕਿ ਭਾਈ ਹੁਣ ਤੁਹਾਨੂੰ, ਕਈ ਕਹਿੰਦੇ ਸੀ ਉਹ ਤੋਂ ਖਤਰਾ ਵਾ, ਉਹ ਕਹਿੰਦੇ ਕਿ ਹੁਣ ਤਾਂ ਉਹ ਅੰਦਰ ਆ, ਕੋਈ ਪ੍ਰੋਬਲਮ ਨਹੀਂ। ਤੇ ਜਿਹੜੇ ਕਈ ਸਪੋਰਟਰ ਸੀਗੇ ਉਹ ਕਹਿੰਦੇ ਕਿ ਸਾਨੂੰ ਹੋਰ ਕਿਸੇ ਤੋਂ ਖਤਰਾ ਹੈ ਨਾ, ਕਿ ਸਾਡਾ ਇਹ ਧਰਮ ਆ, ਆਪਾਂ ਇਹਨੂੰ ਮੰਨਦੇ ਆ, ਤੇ ਸਾਨੂੰ ਸਰਕਾਰ ਤੋਂ ਖਤਰਾ। ਉਹਨਾਂ ਦੇ ਵੀ ਸੇਮ ਹੀ ਚੀਜ਼ ਆ। ਉਹ ਕਹਿੰਦੇ ਕਿ ਨਹੀਂ, ਹੁਣ ਤਾਂ ਇਹ ਮਾਮਲਾ ਜਿਹੜਾ ਸ਼ਾਂਤ ਹੋ ਗਿਆ, ਹੁਣ ਤੁਸੀਂ ਕੋਈ ਹੋਰ ਸਟੇਟ 'ਚ ਜਾ ਕੇ ਜਿਹੜਾ ਰਹਿ ਸਕਦੇ ਹੋ। ਸੋ ਕਹਿਣ ਦਾ ਮਤਲਬ ਕੀ ਹੈ ਕਿ ਮੁੱਦੇ ਜਿਹੜੇ ਬਣਦੇ ਰਹਿਣੇ, ਵਿਗੜਦੇ ਰਹਿਣੇ, ਸਟਰੋਂਗ ਹੁੰਦੇ ਰਹਿਣੇ, ਵੀਕ ਹੁੰਦੇ ਰਹਿਣੇ। ਕਈ ਕੁਛ ਆਇਆ, ਆਪਾਂ ਦੇਖਿਆ ਪ੍ਰੋਟੈਸਟ ਹੋਏ ਇੰਡੀਆ ਦੇ ਵਿੱਚ ਪਿਛਲੇ 2020-21 ਦੇ ਵਿੱਚ। ਕਾਫੀ ਕੇਸ ਜਿਹੜੇ ਉਹਦੇ ਬੇਸ ਤੇ ਪਾਸ ਹੋਏ, ਕਿਸਾਨੀ ਪਰਿਵਾਰ ਨਾਲ ਜਿਹੜੇ ਸੰਬੰਧ ਰੱਖਦੇ ਆ।
ਪਰ ਇਹ ਜਿਹੜਾ ਹਰ ਵਾਰੀ ਇਹ ਚੀਜ਼ ਨਹੀਂ ਚੱਲਦੀ, ਹਾਲਾਤ ਤੁਹਾਨੂੰ ਲੇਟੈਸਟ ਦੇਖਣੇ ਪੈਂਦੇ ਆ। ਸੋ ਹੁੰਦਾ ਕੀ ਆ ਕਿ 20-21 ਵਾਲੀਆਂ ਹੁਣ ਪੈਰਾਲੀਗਲਾਂ ਦੇ ਹੱਥ ਕਹਾਣੀਆਂ ਲੱਗ ਗਈਆਂ, ਉਹਨਾਂ ਨੇ ਬਸ ਉਹੀ ਕਹਾਣੀਆਂ 26-27 ਤੱਕ 28 ਤੱਕ ਉਹਨਾਂ ਨੇ ਉਹੀ ਚਲਾਈ ਜਾਣੀਆਂ। ਸੋ ਇੱਦਾਂ ਨਹੀਂ ਹੈਗਾ, ਜਿਹੜਾ ਕੇਸ ਲਾਅ ਜਿਹੜਾ ਉੱਪਰ ਚੇਂਜ ਹੋ ਰਿਹਾ ਬੜੀ ਫਾਸਟ, ਉਹਦੇ ਹਿਸਾਬ ਨਾਲ ਤੇ ਤੁਹਾਡੇ ਲੇਟੈਸਟ ਕੰਟਰੀ ਕੰਡੀਸ਼ਨਸ ਕੀ ਚੱਲ ਰਹੀਆਂ ਉਹਦੇ ਹਿਸਾਬ ਨਾਲ ਤੁਹਾਡੇ ਜਿਹੜੇ ਬਿਆਨ ਆ ਉਹ ਹੋਣੇ ਚਾਹੀਦੇ ਆ, ਨਾ ਕਿ 2022 ਚ ਮੇਰੇ ਦੋਸਤ ਦਾ ਕੇਸ ਪਾਸ ਹੋਇਆ ਸੀਗਾ ਮੈਂ ਵੀ ਉਹੀ ਚੀਜ਼ ਦੱਸ ਕੇ ਕੇਸ ਪਾਸ ਕਰਾ ਲਾਂ। ਸੋ ਇੱਦਾਂ ਨਹੀਂ ਹੈ। ਸੋ ਉਹ ਤੁਹਾਨੂੰ ਸਬਰ ਰੱਖਣੀ ਪੈਣੀ ਆ, ਤੇ ਜਿਹੜਾ ਤੁਹਾਡਾ ਸਟੇਟਮੈਂਟ ਆ ਉਹ ਲੇਟੈਸਟ ਹੀ ਤੁਸੀਂ ਦਿਓ, ਤਰੀਕ ਆਉਣ ਤੋਂ ਪਹਿਲਾਂ ਦਿਓ, ਬਿਲਕੁਲ ਪਹਿਲਾਂ ਨਾ ਦਿਓ, ਬਿਲਕੁਲ ਐਂਡ 'ਚ ਨਾ ਦਿਓ। ਜੀ ਜੀ। ਤੇ ਇਹੀ ਚੀਜ਼ ਜਦੋਂ ਇਮੀਗ੍ਰੇਸ਼ਨ ਕੋਰਟ ਦੇ ਮੂਹਰੇ ਜਦੋਂ ਅਸਾਈਲਮ ਫਾਈਲ ਕਰਦੇ ਆ ਉਦੋਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖੀਦਾ? ਸੋ ਇਮੀਗ੍ਰੇਸ਼ਨ ਸੋ ਅਸਾਈਲਮ ਆਫਿਸ ਦਾ ਵੀ ਇਹੀ ਲੌਜਿਕ ਹੈ, ਇਮੀਗ੍ਰੇਸ਼ਨ ਕੋਰਟ ਦਾ ਵੀ ਇਹੀ ਲੌਜਿਕ ਹੈ। ਇਮੀਗ੍ਰੇਸ਼ਨ ਕੋਰਟ ਦੇ ਵਿੱਚ ਕਈ ਵਾਰੀ ਤੁਹਾਨੂੰ ਜਿਹੜਾ ਕੇਸ ਲਾਅ ਕਾਫੀ ਫਾਇਦੇਮੰਦ ਜਿਹੜਾ ਉਹ ਹੋ ਜਾਂਦਾ। ਇੱਕ ਤੁਹਾਨੂੰ ਮੈਂ ਐਗਜ਼ਾਮਪਲ ਦਿੰਦਾ, ਕਿਸੇ ਦਾ ਕੇਸ ਸੀਗਾ ਵਕੀਲ ਦਾ, ਤੇ ਉਹਦੇ ਨਾ ਕਲਾਇੰਟ ਪਹੁੰਚੇ ਨਹੀਂ ਉੱਥੇ, ਜੀ ਕੋਰਟ ਦੇ ਵਿੱਚ ਪਹੁੰਚੇ ਨਹੀਂ, ਤੇ ਜਦੋਂ ਨਹੀਂ ਪਹੁੰਚਦੇ ਆ ਤੇ ਜੱਜ ਇਨ ਐਬਸਟੈਂਸ਼ੀਆ ਜਿਹੜਾ ਆਰਡਰ ਦੇ ਦਿੰਦਾ। ਕੇਸ ਕਾਫੀ ਵੀਕ ਸੀਗਾ ਤੇ ਜੱਜ ਹੁਣ ਇਨ ਐਬਸਟੈਂਸ਼ੀਆ ਆਰਡਰ ਦੇ ਦਿੰਦਾ। ਪਰ ਜਿਹੜਾ ਆਪਾਂ ਕੇਸ ਡਿਸਕਸ ਕੀਤਾ ਸਿੰਘ ਵਰਸਸ ਗਾਰਲੈਂਡ, ਲੇਟੈਸਟ ਜਿਹੜਾ ਕੇਸ ਆਇਆ, ਉਹਦੇ ਵਿੱਚ ਉਹਨਾਂ ਨੇ ਇਨ ਐਬਸਟੈਂਸ਼ੀਆ ਆਰਡਰ ਦੇ ਬਾਰੇ ਗੱਲ ਜਿਹੜੀ ਸੀਗੀ ਕੀਤੀ, ਲਾਅ ਡਿਫਾਈਨ ਕੀਤਾ। ਸੋ ਬੇਸਿਕਲੀ ਜੱਜ ਕੀ ਕਹਿੰਦਾ ਕਿ ਨੋਟ ਐਨਟੀਏ ਜਿਹੜਾ ਸੀਗਾ ਉਹ ਡਿਫੈਕਟਿਵ ਸੀਗਾ, ਕਿਉਂਕਿ ਐਨਟੀਏ ਦੇ ਵਿੱਚ ਡੇਟ ਐਂਡ ਟਾਈਮ ਪਲੇਸ ਆਫ ਹੀਅਰਿੰਗ ਜਿਹੜਾ ਆਪਾਂ ਕਹਿੰਦੇ ਲਿਖਿਆ ਨਹੀਂ ਸੀਗਾ, ਹੈ ਨਾ, ਕਈ ਵਾਰੀ ਆਪਾਂ ਡਿਸਕਸ ਕੀਤਾ। ਸੋ ਉਹਦੇ ਹੁਣ ਕੀ ਹੈ ਕਿ ਆਪਾਂ ਕੇਸ ਲਾਅ ਜਿਹੜੇ ਡਿਸਕਸ ਕੀਤੇ ਪਿਛਲੇ 2-3 ਸਾਲਾਂ 'ਚ, ਹੈ ਨਾ, ਕੇਸ ਤਾਂ ਆਪਾਂ ਦੱਸਤਾ, ਲੋਕਾਂ ਨੇ ਸੁਣ ਲਿਆ, ਕਈਆਂ ਨੇ ਵੀਡੀਓ ਵੀ ਕਾਪੀ ਕਰਕੇ ਟਿਕਟੌਕ ਤੇ ਅੱਗੇ ਆਪਣੀਆਂ ਦੇਤੀਆਂ, ਪਰ ਉਹਨਾਂ ਨੂੰ ਲੋਕਾਂ ਨੂੰ ਇਹ ਨਹੀਂ ਪਤਾ ਕਿ ਇਹ ਹੁਣ ਕੇਸ ਤਾਂ ਉਹਨਾਂ ਨੇ ਸੁਣ ਲਿਆ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਨੂੰ ਹੁਣ ਲਾਗੂ ਕਿੱਦਾਂ ਕਰਨਾ, ਕਿ ਇਹ ਕੇਸ ਦਾ ਫੰਡਾ ਕੀ ਹੈਗਾ, ਕਿ ਮਤਲਬ ਹੁਣ ਸਿੰਘ ਵਰਸਸ ਗਾਰਲੈਂਡ ਤਾਂ ਆ ਗਿਆ, ਰੇਡੀਓ ਤੇ ਬੋਲਤਾ, ਇਹਦੇ ਹੁਣ ਇੰਪਲੀਕੇਸ਼ਨ ਕੀ ਹੈਗੇ ਆ। ਸੋ ਇੰਪਲੀਕੇਸ਼ਨ ਇਹ ਹੈਗਾ ਕਿ ਤੁਹਾਡੇ ਵਕੀਲ ਨੂੰ ਸਟ੍ਰੈਟਜਿਕਲੀ, ਸੋ ਕੀ ਸੀਗਾ ਕਿ ਬੰਦਾ ਪੇਸ਼ ਨਹੀਂ ਹੋਇਆ, ਹੁਣ ਕੀ ਸੀਗਾ, ਜੱਜ ਨੇ ਮਾਰਨੀ ਸੀ ਘੁੱਗੀ, ਪਰ ਵਕੀਲ ਨੇ ਕਿਹਾ ਕਿ ਨਹੀਂ, ਸਿੰਘ ਵਰਸਸ ਗਾਰਲੈਂਡ ਹੈਗਾ, ਐਨਟੀਏ ਜਿਹੜਾ ਸੀਗਾ ਉਹ ਡਿਫੈਕਟਿਵ ਸੀਗਾ, ਨੋਟਿਸ ਟੂ ਅਪੀਅਰ। ਐਨਟੀਏ ਕਿਉਂਕਿ ਡਿਫੈਕਟਿਵ ਹੈਗਾ, ਇਹ ਬੰਦੇ ਤੇ ਰਿਮੂਵਲ ਆਰਡਰ ਜਿਹੜਾ ਪ੍ਰੋਪਰਲੀ ਸਰਵ ਨਹੀਂ ਹੋਇਆ, ਤੁਸੀਂ ਇਹਨੂੰ ਡੀਪੋਰਟੇਸ਼ਨ ਆਰਡਰ ਦੇ ਨਹੀਂ ਸਕਦੇ ਹੈਗੇ। ਜੱਜ ਪੁੱਛੇ ਕਿੱਥੇ ਆ ਬੰਦਾ, ਕਿੱਥੇ ਆ, ਪੇਸ਼ ਨਹੀਂ ਹੋਇਆ। ਬੰਦੇ ਦਾ ਕੇਸ ਕਾਫੀ ਵੀਕ ਸੀਗਾ, ਤੇ ਬੰਦੇ ਨੇ ਜੇ ਸ਼ਾਇਦ ਪਹੁੰਚ ਜਾਂਦਾ ਤੇ ਬਿਆਨ ਵੀ ਕਰ ਕੇ ਫੇਲ ਹੋਣਾ ਸੀਗਾ, ਡੀਪੋਰਟੇਸ਼ਨ ਲੱਗਣੀ ਸੀਗੀ। ਪਰ ਹੁਣ ਕੀ ਹੈਗਾ ਕਿ ਉਹ ਵਾਲੇ ਸਰਕਟ 'ਚ ਸਿੰਘ ਵਰਸਸ ਗਾਰਲੈਂਡ ਕਰਕੇ ਜੱਜ ਦੇ ਹੱਥ ਬੰਨ ਗਏ, ਤੇ ਜੱਜ ਰਿਮੂਵਲ ਆਰਡਰ ਨਹੀਂ ਦੇ ਸਕਦਾ ਸੀਗਾ। ਜੱਜ ਨੇ ਜਿਹੜਾ ਕੇਸ ਸੀਗਾ ਉਹ ਐਡਮਿਨਿਸਟ੍ਰੇਟਿਵਲੀ ਜਿਹੜਾ ਕਹਿ ਲਓ ਕਲੋਜ਼ ਕਰਤਾ, ਕਿ ਐਡਮਿਨਿਸਟ੍ਰੇਟਿਵਲੀ ਕਲੋਜ਼ ਆ, ਤੇ ਬੰਦੇ ਨੂੰ ਰਿਮੂਵਲ ਪ੍ਰੋਸੀਡਿੰਗ ਤੋਂ ਚੱਕਤਾ। ਸੋ ਅਪੀਲ ਪੂਲ ਵਾਲਾ ਚੱਕਰ ਜਿਹੜਾ ਉਹ ਖਤਮ ਹੋ ਗਿਆ। ਸੋ ਆ ਜਿਹੜੇ ਕੇਸ ਲਾਅ ਜਿਹੜੇ ਹੈਗੇ ਆ ਇਹ ਉੱਥੇ ਢੁਕਦੇ ਆ ਕਿ ਜਿੱਦਾਂ ਮੈਂ ਪਹਿਲਾਂ ਵੀ ਦੱਸਿਆ ਕਿ ਇੱਕ ਹਾਕੀ ਸਟਿਕ ਵਾਲਾ, ਕਿ ਹਾਕੀ ਸਟਿਕ ਪੋਸਟਰ ਲਾਤੇ, ਪਾਸ ਜਾਂ ਫੇਲ। ਇੱਕ ਤੁਹਾਡੇ ਸੈੱਟ ਆਫ ਵਕੀਲ ਬਣਨੇ ਆ ਉਹ ਕਿ ਜਿਹੜਾ ਨੇ ਥੋਕ ਵਾਲਾ ਕੰਮ ਕਰਨਾ, ਇੱਕ ਤੁਹਾਡੇ ਸੈੱਟ ਆਫ ਵਕੀਲ ਹੈਗੇ ਜਿਹੜੇ ਉਹ ਕਿ ਆਹ ਚੀਜ਼ ਆ ਟੈਕਨੀਕਲ ਆਈ ਹੈ, ਇਹਦੇ ਬੇਸ ਤੇ ਆਹ ਚੀਜ਼ ਜਿਹੜੀ ਹੋ ਸਕਦੀ ਹੈ। ਸੋ ਉਹ ਬੰਦਿਆਂ ਨੂੰ ਬੇਸਿਕਲੀ ਜਿਹੜੀ ਐਡਮਿਨਿਸਟ੍ਰੇਟਿਵ ਕਲੋਜ਼ਰ ਜਿਹੜਾ ਸੀਗਾ ਉਹ ਮਿਲ ਗਿਆ ਸਿੰਘ ਵਰਸਸ ਗਾਰਲੈਂਡ ਕਰਕੇ, ਪਰ ਮਿਲੂਗਾ ਤਾਂ ਜੇ ਵਕੀਲ ਉਹ ਪੱਖ ਅੱਗੇ ਰੱਖੂਗਾ। ਸੋ ਮਤਲਬ ਮੇਨ ਗੱਲ ਇਹ ਹੈਗੀ ਕਿ ਆ ਕੇ ਰੇਡੀਓ ਤੇ ਆਪਾਂ ਜੋ ਮਰਜ਼ੀ ਬੋਲ ਦਈਏ ਕਿ ਕੇਸ ਇੱਦਾਂ, ਕੇਸ ਉੱਦਾਂ, ਹੈ ਨਾ, ਪਰ ਗੱਲ ਇਹ ਹੈ ਕਿ ਕਲਾਇੰਟ ਵੱਲੋਂ ਵੀ ਵਕੀਲ ਵੱਲੋਂ ਵੀ ਜਿਗਰਾ ਕਿਹਦਾ ਹੈਗਾ ਉਹਨੂੰ ਜੱਜ ਮੂਹਰੇ ਰੱਖਣ ਦਾ, ਤੇ ਕੋਰਟ ਨੂੰ ਕਨਵਿੰਸ ਕਰਨ ਦਾ ਕਿ ਤੁਹਾਨੂੰ ਰੂਲਿੰਗ ਜਿਹੜੀ ਇਸ ਹਿਸਾਬ ਨਾਲ ਨਹੀਂ, ਉਹ ਇਸ ਹਿਸਾਬ ਨਾਲ ਦੇਣੀ ਚਾਹੀਦੀ ਹੈ। ਜੀ 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 ਬਿਲਕੁਲ। ਸੋ ਧਿਆਨ ਜਿਹੜਾ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਰੱਖੋ ਜੀ, ਤੇ ਆਪਾਂ ਇਹੀ ਆਖਦੇ ਹਾਂ ਵੀ ਜਿਹੜੇ ਚੰਗੇ ਵਕੀਲ ਦੀ ਜਿਹੜੀ ਉਹ ਸਲਾਹ ਲੈ ਕੇ ਉਹ ਸਾਰਾ ਕੁਛ ਜਿਹੜਾ ਉਹ ਕਰੋ। ਤੇ ਬਾਕੀ ਤੁਸੀਂ ਜੇ ਅਟਰਨੀ ਟਿਰਕੇਣਾ ਹੁਣਾਂ ਦੇ ਆਫਿਸ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਆ, ਉਹਨਾਂ ਦੇ ਆਫਿਸ ਦੇ ਨਾਲ ਅਪੁਆਇੰਟਮੈਂਟ ਬਣਾਉਣਾ ਚਾਹੁੰਦੇ ਆ, ਤਾਂ ਕਾਲ ਕਰ ਸਕਦੇ ਆ ਜੀ ਇਹਨਾਂ ਦੇ ਆਫਿਸ ਦੇ ਵਿੱਚ 415-909-0503 4159090503 415-909-0503 ਦੇ ਉੱਤੇ। ਤੇ ਬਾਕੀ ਹੁਣ ਜੇਕਰ ਜਿਹੜਾ ਜੀ ਤੁਸੀਂ ਕਰਨਾ ਚਾਹੁੰਦੇ ਹੁਣ ਕਾਲ ਤੇ ਆਫਿਸ ਦੇ ਵਿੱਚ, ਸਟੂਡੀਓ ਦੇ ਵਿੱਚ, ਤੇ ਸਵਾਲ ਪੁੱਛਣਾ ਚਾਹੁੰਦੇ ਆ, ਬ੍ਰੇਕ ਤੋਂ ਬਾਅਦ ਦੇ ਵਿੱਚ ਆਪਾਂ ਤੁਹਾਡੇ ਸਵਾਲ ਲਵਾਂਗੇ। ਉਸ ਦੇ ਲਈ ਕਾਲ ਕਰਨ ਦੇ ਲਈ ਨੰਬਰ ਆ 408-272-5200 4082725200। ਤੇ ਅਟਰਨੀ ਟਿਰਕੇਣਾ ਜੀ, ਮਿਲਦੇ ਆਪਾਂ ਇੱਕ ਬ੍ਰੇਕ ਤੋਂ ਬਾਅਦ ਜੀ।
ਅਮਰੀਕਨ ਅਤੇ ਮੈਕਸੀਕਨ ਫੂਡ, ਟਰੱਕਰਸ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ। ਰੋਟੀ ਫੋਨ ਤੇ ਆਰਡਰ ਕਰਕੇ ਟੂ ਗੋ ਵੀ ਕਰਵਾ ਸਕਦੇ ਹੋ। ਇਹਨਾਂ ਕੋਲ ਤੁਸੀਂ ਕੇਟਰਿੰਗ ਦਾ ਵੀ ਕੰਮ ਕਰਵਾ ਸਕਦੇ ਹੋ। ਇਹ ਹਰ ਤਰੀਕੇ ਦੇ ਇਵੈਂਟਸ ਲਈ ਕੇਟਰਿੰਗ ਵੀ ਕਰਦੇ ਹਨ। ਕਾਲ ਕਰੋ ਅੰਗਰੇਜ਼ ਸਿੰਘ, ਰਿੱਕੀ ਸਿੰਘ ਜਾਂ ਜੇਡੀ ਸਿੰਘ ਨੂੰ 559 258 1600 559-258-1600. Bombay Indian Cuisine, 2885 East Jensen Avenue, Fresno. ਹੋਮਿਓਪੈਥੀ ਦੇ ਮਾਹਿਰ ਪ੍ਰੈਕਟੀਸ਼ਨਰ ਡਾਕਟਰ ਭੁਪਿੰਦਰ ਸਿੰਘ ਸੰਧੂ, ਡੀਐਮਐਸ ਐਮਡੀ ਆਲਟਰਨੇਟ ਮੈਡੀਸਿਨ, ਜਿਨ੍ਹਾਂ ਤੋਂ ਤੁਸੀਂ ਹਰ ਪ੍ਰਕਾਰ ਦੀ ਹੋਮਿਓਪੈਥਿਕ ਮੈਡੀਸਿਨ ਲੈ ਸਕਦੇ ਹੋ। ਇਹਨਾਂ ਨੇ ਆਪਣੀ ਹੋਮਿਓਪੈਥੀ ਦੀ ਪੜ੍ਹਾਈ ਕੈਲਕਟਾ ਹੋਮਿਓਪੈਥੀ ਮੈਡੀਕਲ ਕਾਲਜ ਤੋਂ ਕੀਤੀ ਹੈ। ਡਾਕਟਰ ਭੁਪਿੰਦਰ ਸਿੰਘ ਸੰਧੂ ਹੁਣਾਂ ਨੂੰ ਮਿਲਣ ਦੇ ਲਈ ਅੱਜ ਹੀ ਕਾਲ ਕਰੋ 5597705038 559 770 5038। ਸੁਣੋ ਜੀ, ਅੱਜ ਤੇ ਕੁਝ ਖੱਟਾ ਮਿੱਠਾ ਤੇ ਕਰਾਰਾ ਕਰਾਰਾ ਖਾਣ ਦਾ ਦਿਲ ਕਰਦਾ ਹੈ। ਕੀ ਖਵਾਓਗੇ ਅੱਜ? ਲਓ ਫਿਰ ਚੱਕੋ ਫੋਨ ਤੇ ਕਰੋ ਆਰਡਰ ਆਪਣੇ ਨਾਲ ਦੇ ਸ਼ਿਕਾਗੋ ਪੀਜ਼ਾ ਟਵਿਸਟ ਤੇ। ਹੁਣੇ 2 ਨਵੇਂ ਫਲੇਵਰਸ ਕੱਢੇ ਨੇ ਇਹਨਾਂ ਨੇ, ਅਚਾਰੀ ਪੀਜ਼ਾ ਤੇ ਮਨਚੂਰੀਅਨ ਪੀਜ਼ਾ। ਭਾਵੇਂ ਚਿਕਨ ਵਾਲਾ ਮੰਗਵਾਓ ਤੇ ਭਾਵੇਂ ਪਨੀਰ ਵਾਲਾ, ਵਿੰਗਾ ਦੀ ਤੇ ਗੱਲ ਹੀ ਕੋਈ ਹੋਰ ਹੈ। ਬਸ ਉਂਗਲੀਆਂ ਚੱਟਦੇ ਰਹੋ। ਨਾਲ ਹੀ ਮੈਂ ਆਰਡਰ ਕਰਦੀ ਹਾਂ ਇਹਨਾਂ ਦਾ ਸਪੈਸ਼ਲ ਸ਼ਾਹੀ ਪਨੀਰ ਤੇ ਬਟਰ ਚਿਕਨ ਪਾਸਤਾ। ਬੱਚੇ ਬੜੇ ਸ਼ੌਕ ਨਾਲ ਖਾਂਦੇ ਨੇ। ਜੀ ਹਾਂ, ਸ਼ਿਕਾਗੋ ਪੀਜ਼ਾ ਟਵਿਸਟ ਦੀ ਨਵੀਂ ਲੁੱਕ ਤੇ ਨਵੀਂ ਸਵਾਦਾਂ ਨੂੰ ਇੰਜੋਏ ਕਰੋ। ਇੱਥੇ ਹਰ ਰੋਜ਼ ਐਗਲੈਸ ਡੋ ਅਤੇ ਤਾਜ਼ੀਆਂ ਸਬਜ਼ੀਆਂ ਨਾਲ ਪੀਜ਼ੇ ਤਿਆਰ ਕੀਤੇ ਜਾਂਦੇ ਨੇ। ਵੈਜ ਅਤੇ ਨਾਨ ਵੈਜ ਪੀਜ਼ਾਸ ਦਾ ਸਵਾਦ ਲੈਣ ਲਈ ਆਪਣੀ ਨੀਅਰੈਸਟ ਲੋਕੇਸ਼ਨ ਤੇ ਫੋਨ ਕਰੋ। ਫ੍ਰੈਜ਼ਨੋ ਵਿੱਚ 2 ਲੋਕੇਸ਼ਨਸ, ਸ਼ਾਹ ਅਤੇ ਮਾਰਕਸ ਦੇ ਕਾਰਨਰ ਤੇ, ਕਿੰਗਸ ਕੈਨੀਅਨ ਅਤੇ ਕਲੋਵਿਸ ਦੇ ਕਾਰਨਰ ਤੇ, ਹੰਡਨ ਅਤੇ ਕਲੋਵਿਸ ਦੇ ਕਾਰਨਰ ਤੇ, ਸਲਮਾ ਵਿੱਚ ਮੈਕਾਲ ਐਵੇਨਿਊ ਤੇ ਅਤੇ ਵਿਜ਼ਾਲੀਆ ਵਿੱਚ ਮੂਨੀ ਬੁਲੇਵਰਡ ਤੇ। ਵਧੇਰੇ ਜਾਣਕਾਰੀ ਲਈ ਅਤੇ ਆਨਲਾਈਨ ਆਰਡਰ ਕਰਨ ਲਈ ਲੌਗਇਨ ਕਰੋ chicagospizzatwist.com ਤੇ। ਸਵਾਦ ਦਾ ਅਸਲੀ ਬਾਦਸ਼ਾਹ ਸ਼ਿਕਾਗੋਜ਼ ਪੀਜ਼ਾ ਟਵਿਸਟ। ਕਲੋਵਿਸ ਗਲੋਬਲ ਅਕੈਡਮੀ ਸਰਕਾਰੀ ਚਾਰਟਰ ਸਕੂਲ, ਕੋਈ ਫੀਸ ਨਹੀਂ ਅਤੇ ਹਰ ਜਮਾਤ ਦੇ ਬੱਚਿਆਂ ਨੂੰ ਪੰਜਾਬੀ ਵੀ ਪੜ੍ਹਾਈ ਜਾਂਦੀ ਹੈ। ਸਕੂਲ ਦੇ ਡੂਅਲ ਇਮਰਜਨ ਪ੍ਰੋਗਰਾਮ ਰਾਹੀਂ ਸਾਰੇ ਸਬਜੈਕਟ ਇੰਗਲਿਸ਼ ਅਤੇ ਸਪੈਨਿਸ਼ ਵਿੱਚ ਪੜ੍ਹਾਏ ਜਾਂਦੇ ਹਨ। ਇੰਗਲਿਸ਼, ਸਪੈਨਿਸ਼ ਅਤੇ ਪੰਜਾਬੀ ਸਿੱਖਣ ਕਰਕੇ ਬੱਚਿਆਂ ਲਈ ਜ਼ਿੰਦਗੀ ਵਿੱਚ ਕਾਮਯਾਬੀ ਲਈ ਬਹੁਤ ਮੌਕੇ ਖੁੱਲ੍ਹ ਜਾਣਗੇ। ਸਕੂਲ ਦਾ ਪਤਾ 44 ਸ਼ਾਹ ਐਵੀਨਿਊ, ਕਲੋਵਿਸ। ਇਸ ਦੀ ਕੋਈ ਫੀਸ ਨਹੀਂ, ਕਿਸੇ ਵੀ ਇਲਾਕੇ ਦੇ ਬੱਚੇ ਦਾਖਲਾ ਲੈ ਸਕਦੇ ਹਨ। ਸਕੂਲ ਬੱਸ ਦੀ ਸੁਵਿਧਾ ਵੀ ਉਪਲਬਧ ਹੈ। ਟੀਕੇ ਕਿੰਡਰਗਾਰਟਨ ਦੇ ਦਾਖਲੇ ਸ਼ੁਰੂ ਹਨ। ਐਡਮਿਸ਼ਨ ਲਾਟਰੀ ਲਈ 27 ਮਾਰਚ ਤੱਕ ਆਨਲਾਈਨ ਐਪਲੀਕੇਸ਼ਨ ਭਰੋ www.clovisglobalacademy.org ਜਾਂ ਕਾਲ ਕਰੋ 5595750587 559 575 0587। ਖੁਸ਼ੀਆਂ ਦੇ ਰੰਗ ਮਾਣੋ ਕਰੀ ਹਾਊਸ ਵਾਲਿਆਂ ਦੇ ਸੰਗ ਐਸਲਨ ਤੇ ਵੈਸਟ ਕਾਰਨਰ ਤੇ ਨਾਰਥ ਪੁਆਇੰਟ ਇਵੈਂਟ ਸੈਂਟਰ ਬੈਂਕੁਏਟ ਹਾਲ। 300 ਕਾਰਾਂ ਦੀ ਪਾਰਕਿੰਗ ਵਾਲਾ ਖੁੱਲਾ ਡੁੱਲਾ ਤੇ ਨਵਾਂ ਨਕੋਰ ਹਾਲ। ਇੱਕੋ ਸਮੇਂ ਤੇ 600 ਤੇ 200 ਬੰਦਿਆਂ ਵਾਲੀ ਗੈਦਰਿੰਗ ਦੀ ਕੋਈ ਵੀ ਪਾਰਟੀ ਕਰ ਸਕਦੇ ਹੋ। ਇੱਕੋ ਜਗ੍ਹਾ ਤੇ ਖਾਣਾ ਤੇ ਡੈਕੋਰੇਸ਼ਨ ਦਾ ਵੀ ਪ੍ਰਬੰਧ ਹੈ ਤੇ ਉਹ ਵੀ ਸਾਰਾ ਕੁਝ ਡਿਸਕਾਊਂਟ ਰੇਟ ਤੇ। ਓਪਨ ਏਰੀਆ ਪੈਟੀਓ ਵੀ ਹੈ। 300 ਕਾਰਾਂ ਦੀ ਖੁੱਲੀ ਪਾਰਕਿੰਗ। ਕੜੀ ਹਾਊਸ ਵਾਲਿਆਂ ਦਾ ਹੁਣ ਦੂਸਰਾ ਰੈਸਟੋਰੈਂਟ ਵੀ ਖੁੱਲ ਗਿਆ ਹੈ। 50 ਬੰਦਿਆਂ ਤੋਂ ਲੈ ਕੇ 5000 ਬੰਦਿਆਂ ਦੀ ਪੂਰੇ ਕੈਲੀਫੋਰਨੀਆ ਦੇ ਵਿੱਚ ਇੱਕੋ ਸਮੇਂ ਕੇਟਰਿੰਗ ਕਰਦੇ ਨੇ। ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ ਲੈਣ ਲਈ ਹਰਮਨ ਬਾਵਾ ਨੂੰ ਕਾਲ ਕਰੋ 747 258 8820 747-258-8820 559 558 8643 559। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਤਿਕਾਰਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਾਹਿਤ ਤੇ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਅਪਡੇਟ ਅਮਰੀਕਾ, ਅਪਡੇਟ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਗੱਲਾਂ ਬਾਤਾਂ ਆ US ਇਮੀਗ੍ਰੇਸ਼ਨ ਦੀਆਂ ਚੱਲ ਰਹੀਆਂ ਆ। US ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਟਕਿਆਣਾ ਹੁਣਾਂ ਦੇ ਨਾਲ। ਅਟਰਨੀ ਟੇਟਕਿਆਣਾ ਜੀ, ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।
ਜੀ ਤੇ ਸਰੋਤਿਓ ਜੇ ਹੁਣ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਇਮੀਗ੍ਰੇਸ਼ਨ ਦੇ ਬਾਬਤ ਤਾਂ ਤੁਸੀਂ ਕਰ ਸਕਦੇ ਹੋ ਜੀ ਕਾਲ ਨੰਬਰ 408 272 5200 4082725200 ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਜਿਹੜੇ ਸਵਾਲ ਆ ਉਹ ਹੁਣ ਪੁੱਛ ਸਕਦੇ ਹੈਗੇ ਆ ਤੇ ਆਓ ਵਾਰੀ ਸਿਰ ਆਪਣੇ ਜਿਹੜੇ ਕਾਲਰਸ ਆ ਉਹਨਾਂ ਦੇ ਨਾਲ ਹੁਣ ਆਪਾਂ ਗੱਲਬਾਤ ਕਰਾਂਗੇ ਤੇ ਆਪਣੇ ਪਹਿਲੇ ਕਾਲਰ ਜੁੜੇ ਨੇ ਜੀ ਪਿੰਦਰ ਜੀ ਹੈਲੋ ਜੀ ਹਾਂਜੀ ਮੇਰਾ ਖਿਆਲ ਤਾਂ ਜੀ ਇਹ ਹੈ ਕਿ ਦਿੱਲੀ ਤੋਂ ਅਪਾਇੰਟਮੈਂਟਾਂ ਬਣਨੀਆਂ ਸ਼ੁਰੂ ਹੋ ਗਈਆਂ ਯੂਵੀਏ ਦੀਆਂ U1 ਦੀਆਂ ਅਪਾਇੰਟਮੈਂਟਾਂ ਦਾ ਤਾਂ ਜੀ ਉਹਨਾਂ ਦਾ ਇਹੀ ਸਟੇਟਸ ਹੈ ਕਿ ਟੈਕਨੀਕਲੀ ਤਾਂ ਓਪਨ ਹੈਗੇ ਆ ਪਰ ਅਪਾਇੰਟਮੈਂਟਾਂ ਸਿਕਿਉਰ ਕਰਨੀਆਂ ਬਹੁਤ ਔਖੀਆਂ ਇਸ ਵੇਲੇ ਤੁਹਾਨੂੰ ਕੰਪਿਊਟਰ ਤੇ ਹੀ ਬਣੇ ਰਹਿਣਾ ਪੈਣਾ ਤੇ ਉਹਨਾਂ ਦੀ ਇਨਸਟਰਕਸ਼ਨ ਜਿਹੜੀ ਫੋਲੋ ਕਰਨੀ ਪੈਣੀ ਹੈ NVC ਦੀ ਕੌਂਸੂਲੇਟ ਦੀ ਤੇ ਦਿਹਾੜੀ ਤੇ 2 ਵਾਰੀ ਬੈਠ ਕੇ ਚੈੱਕ ਕਰਦੇ ਆ ਫਿੰਗਰਪ੍ਰਿੰਟ ਦੀ ਮਿਲ ਜਾਂਦੀ ਹੈ ਇੰਟਰਵਿਊ ਦੀ ਨਹੀਂ ਮਿਲਦੀ ਹਾਂਜੀ ਉਹ ਥੋੜਾ ਜਿਹਾ ਤੁਸੀਂ ਤੁਹਾਡਾ ਦਾ ਹੀ ਲੱਗਣਾ ਜਦੋਂ ਲੱਗਣਾ ਇਹ ਤੁਹਾਨੂੰ ਕਾਫੀ ਮਹੀਨੇ ਜਿਹੜਾ ਵੇਟ ਕਰਦੇ ਰਹਿਣਾ ਪੈ ਸਕਦਾ ਇੰਨੀ ਅਜੇ ਫੁੱਲੀ ਆਪਰੇਸ਼ਨਲ ਨਹੀਂ ਹੋਏ ਜੀ ਬਾਕੀ ਰਾਜਗਰਨ ਜੀ ਤੁਸੀਂ ਮੇਰੇ ਖਿਆਲ ਮੈਨੂੰ ਹੁਣ ਆਬਵੀਅਸਲੀ ਤੁਹਾਨੂੰ ਜ਼ਿਆਦਾ ਖਬਰਾਂ ਦਾ ਪਤਾ ਮੇਰੇ ਖਿਆਲ ਆਪਣੀ ਜਿਹੜੀ ਨਵਾਂ ਵੇਰੀਐਂਟ ਵੀ ਕਹਿੰਦੇ ਜਿਹੜਾ ਚਾਈਨਾ ਵਗੈਰਾ ਖਬਰਾਂ ਸੁਣਨ ਨੂੰ ਆ ਰਹੀਆਂ ਕਿ ਆ ਰਹੇ ਆ ਤਾਂ ਫਿਰ ਦੁਬਾਰਾ ਉਹਨਾਂ ਨੇ ਚਾਈਨਾ ਵਾਲਿਆਂ ਨੇ ਤਾਂ ਕਈ ਮਿਲੀਅਨ ਲੋਕ ਆਪਣੇ ਜਿਹੜੇ ਉਹ ਤਾਂ ਲਾਕਡਾਊਨ ਜਿਹੜੇ ਉਹ ਕਰ ਦਿੱਤੇ ਸੀਗੇ ਸੋ ਹੁਣ ਇੱਧਰ ਵੱਧ ਰਿਹਾ ਆ ਉੱਧਰ ਵੱਧ ਰਿਹਾ ਉਸ ਦੇ ਬਾਰੇ ਅਜੇ ਇੰਨਾ ਜ਼ਿਆਦਾ ਕਹਿ ਸਕਦੇ ਹਾਂ ਵੀ ਨਹੀਂ ਆ ਹੁਣ ਪਰ ਲੋਕੀ ਵੀ ਤੇ ਸਰਕਾਰਾਂ ਵੀ ਉਹਨਾਂ ਦੇ ਵੀ ਹੱਥ ਖੜੇ ਨਹੀਂ ਸਾਰੇ ਚੀਜ਼ਾਂ ਜਿਹੜੀਆਂ ਉਹ ਬੰਦ ਕਰਕੇ ਉਹ ਬਹੁਤਾ ਚਿਰ ਹੁਣ ਬੰਦ ਰੱਖ ਕੇ ਉਹ ਵੀ ਰਾਜੀ ਨਹੀਂ ਖੋਲ੍ਹਣਾ ਚਾਹੁੰਦੇ ਨੇ ਬਾਕੀ ਉਮੀਦ ਕਰਦੇ ਆ ਵੀ ਜਲਦੀ ਖੁੱਲਣ ਬਾਕੀ ਇਹਨਾਂ ਨੂੰ ਇਹੀ ਆ ਵੀ ਵੇਟ ਕਰੋ ਟਰਾਈ ਕਰੋ ਹੁਣ ਦੇਖੋ ਜੀ ਇਹ ਦੁਖੜਾ ਸਾਡੇ ਕੋਲ ਰੋ ਕੇ ਆਪਾਂ ਕੋਈ ਤੁਹਾਡੀ ਚ ਮਦਦ ਕਰ ਨਹੀਂ ਸਕਦੇ ਆਪਾਂ ਤਾਂ ਆਪਸਾਂ ਨੇ ਖੁੱਲਣ ਹੈ ਨਾ ਸਾਡੇ ਵੀ ਕਲਾਇੰਟ ਸਾਰੇ ਜੀ ਬਿਲਕੁਲ ਲੋਕ ਫਸੇ ਪਏ ਨੇ ਸਾਲਾਂ ਤੋਂ ਹੁਣ ਤਾਂ ਅਸੀਂ ਤਾਂ ਚਾਹੁੰਦੇ ਵੀ ਭਾਈ ਖੁੱਲੇ ਕੰਮ ਤੇ ਸਾਰੇ ਜਣੇ ਆਉਣ ਜਾਣ ਦਾ ਕੰਮ ਜਿਹੜਾ ਉਹ ਪ੍ਰਕਿਰਿਆ ਤੁਰੇ ਸਿਕੰਦਰ ਜੀ ਇਹਦੇ ਨਾਲ ਇੱਕ ਇਹ ਦੱਸਿਆ ਕਿ ਸਾਡੇ ਖੁਦ ਦੇ ਕਈ ਕਲਾਇੰਟ ਆ ਗ੍ਰੀਨ ਕਾਰਡ ਹੋਲਡਰ ਨੇ ਜਿੱਦਾਂ ਆਪਣੇ ਸਪਾਊਸ ਲਈ ਕੀਤਾ ਨਾ ਤੇ ਉਹ ਹੁਣ ਤੁਸੀਂ ਦੇਖੋ ਆਲਰੇਡੀ ਰਿਲੇਸ਼ਨਸ਼ਿਪ ਚ ਆ ਨਵਾਂ ਕਈਆਂ ਦਾ ਵਿਆਹ ਹੋਇਆ ਉਹਨਾਂ ਨੂੰ 3 ਹੁਣ ਆਲਮੋਸਟ 3.5 ਸਾਲ ਹੋ ਗਏ ਵੇਟ ਕਰਦੇ ਤੇ ਉਹਨਾਂ ਦਾ ਵੀ ਜਿਹੜਾ ਵੀਜ਼ੇ ਦੀ ਇੰਟਰਵਿਊ ਦਾ ਆ ਨਹੀਂ ਰਹੀਆਂ ਤੇ ਹਾਰ ਕੇ ਜਿਹੜੇ ਫਿਰ ਸਿਟੀਜ਼ਨ ਬਣਦੇ ਆ ਉਹਨਾਂ ਦੀ ਗੱਲ ਬਣ ਰਹੀ ਆ ਸੋ ਯੂ ਵੀਜ਼ਾ ਤੇ ਸਾਰਾ ਕੁਝ ਤੇ ਬਹੁਤ ਬਾਅਦ ਚ ਦੀ ਗੱਲ ਆ ਪਹਿਲਾਂ ਤਾਂ ਮਤਲਬ ਕਿ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਉਹਨਾਂ ਦੇ ਜਿਹੜੇ ਸਪਾਊਸ ਉਹਨਾਂ ਨੂੰ ਇੰਟਰਵਿਊ ਜਿਹੜੀਆਂ ਲੈਣੀਆਂ ਜਿਹੜੀਆਂ ਮੁਸ਼ਕਿਲ ਹੋ ਰਹੀਆਂ ਵਾ ਤੇ ਦੇਖੋ ਫਿਰ ਅੱਗੇ ਕੰਮ ਕਿੱਦਾਂ ਚੱਲਦਾ ਸਿਕੰਦਰ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਮੇਰਾ ਕੁਐਸਚਨ ਹੈ ਕਿ ਮੈਂ 2019 ਚ ਆਇਆ ਸੀਗਾ ਇੱਥੇ ਰਿਲੀਜ਼ ਹੋਇਆ ਸੀਗਾ ਕੈਂਪ ਚੋਂ ਤੇ ਮੈਨੂੰ $50,000 ਬੌਂਡ ਪਿਆ ਸੀਗਾ ਤੇ ਉਹ ਬੌਂਡ ਮੈਂ ਕੰਪਨੀ ਤੋਂ ਲੋਨ ਕਰਵਾਇਆ ਸੀ ਤੇ ਉਹ ਕੰਪਨੀ ਦੇ ਮੇਰੀ ਹਰ ਮੰਥਲੀ ਜਿਵੇਂ ਕਿਸ਼ਤ ਆਉਂਦੀ ਹੈ $475 ਜਿੱਦਾਂ ਮੰਨ ਲਓ ਕਿ ਜਿਵੇਂ ਵਿਆਜ ਦੇ ਰਿਹਾ ਉਹਨਾਂ ਨੂੰ ਮੈਂ ਜੀ ਤੇ ਉਹ ਜੇ ਮੈਂ ਸਰ ਉਹ ਬੌਂਡ ਵਗੈਰਾ ਜਿੱਦਾਂ ਮੈਂ ਮੰਨ ਲਓ ਕਿ ਉਹਦਾ ਉਹ ਵਿਆਜ ਦੇਣ ਤੋਂ ਫ੍ਰੀ ਹੋਣਾ ਹੋਵੇ ਜਾਂ ਕਿਵੇਂ ਕੀ ਕਰ ਸਕਦਾ ਹਾਂ ਮੈਂ ਉਹ ਤੁਸੀਂ ਆਪਣੀ ਨਾ ਬੌਂਡ ਦੀ ਜਿਹੜਾ ਵਿਆਜ ਦੀ ਦੇਖੋ ਟਰਮਸ ਐਂਡ ਕੰਡੀਸ਼ਨ ਹੁੰਦੀਆਂ ਕਿ ਪ੍ਰੀ ਪੇਮੈਂਟ ਪੈਨਲਟੀ ਤਾਂ ਨਹੀਂ ਕੋਈ ਹੈਗੀ ਉਹਨਾਂ ਨਾਲ ਜਾ ਕੇ ਗੱਲ ਕਰ ਲਓ ਤੁਹਾਨੂੰ ਕੰਪਨੀ ਦੇ ਬੇਸਿਕਲੀ ਪੈਸੇ ਦੇਣੇ ਪੈਣੇ ਐਕਚੁਅਲੀ ਸਰ ਮੈਂ ਨਾ ਜਦੋਂ ਅਸੀਂ ਇਹ ਸਾਰਾ ਪ੍ਰੋਸੈਸ ਕੀਤਾ ਸੀਗਾ $50,000 ਮੈਨੂੰ ਬੌਂਡ ਪਿਆ $13,000 ਅਸੀਂ ਉਹਨਾਂ ਨੂੰ ਐਡਵਾਂਸ ਦਿੱਤਾ ਸੀਗਾ ਤੇ ਐਵਰੀ ਮੰਥ ਮੇਰੀ 475 ਕਿਸ਼ਤ ਜਾ ਰਹੀ ਆ ਹਾਂਜੀ ਮਤਲਬ ਵਿਆਜ ਹੀ ਜਾ ਰਿਹਾ ਆ ਨਹੀਂ ਤੁਹਾਨੂੰ ਨਾ ਉਹ ਤੁਹਾਨੂੰ ਟਰਮਸ ਐਂਡ ਕੰਡੀਸ਼ਨ ਜਿਹੜੀਆਂ ਹਰੇਕ ਬੌਂਡ ਵਾਲੀ ਕੰਪਨੀ ਉਹਦੇ ਅਲੱਗ-ਅਲੱਗ ਰੇਟ ਆ ਸੋ ਮੈਨੂੰ ਨਹੀਂ ਪਤਾ ਮੈਂ ਤਾਂ ਹੁਣ ਜਿੱਦਾਂ ਇਮੀਗ੍ਰੇਸ਼ਨ ਦਾ ਲਾਇਰ ਹਾਂ ਨਾ ਸੋ ਤੁਹਾਡਾ ਇਹ ਕੰਟਰੈਕਚੁਅਲ ਮਸਲਾ ਜਿਹੜਾ ਉਹ ਹੈਗਾ ਤੇ ਉਹ ਜੋ ਵੀ ਤੁਹਾਡਾ ਕੰਟਰੈਕਟ ਹੈ ਨਾ ਉਹਦੀਆਂ ਟਰਮਸ ਐਂਡ ਕੰਡੀਸ਼ਨ ਉੱਤੇ ਲਿਖੀਆਂ ਹੁੰਦੀਆਂ ਕਿ ਕੀ ਸ਼ਰਤਾਂ ਹੈਗੀਆਂ ਕੰਪਨੀ ਨੂੰ ਕਾਲ ਕਰ ਲਓ ਸੋ ਕੋਈ ਏਦਾਂ ਤਾਂ ਹੈ ਨਹੀਂ ਕਿ ਲਾਈਫ ਲੌਂਗ ਉਹਨਾਂ ਨੇ ਤੁਸੀਂ ਵਿਆਜ ਉਹਨਾਂ ਨੂੰ ਦੇਣਾ ਵਾ ਸੋ ਕੋਈ ਨਾ ਕੋਈ ਉਹਦਾ ਸੋਲੂਸ਼ਨ ਵਿੱਚ ਹੈਗਾ ਵਿੱਚ ਕਿ ਕਿੱਦਾਂ ਇਹਨੂੰ ਇਹ ਆਬਲੀਗੇਸ਼ਨ ਨੂੰ ਕਿੱਦਾਂ ਕੰਪਲੀਟ ਕਰਨਾ ਸੋ ਕੰਟਰੈਕਚੁਅਲ ਲਾਇਰ ਦੀ ਗੱਲ ਆ ਗਈ ਇਹ ਇਮੀਗ੍ਰੇਸ਼ਨ ਦਾ ਮਸਲਾ ਨਹੀਂ ਹੈਗਾ ਤੁਹਾਡਾ ਸੋ ਉਹਨਾਂ ਨੂੰ ਕਾਲ ਕਰੋ ਤੇ ਪੁੱਛੋਗੀ ਕੀ ਮੈਂ ਕਰ ਸਕਦਾ ਕਈ ਵਾਰੀ ਨਾ ਪੱਲਿਓਂ ਦੇ ਕੇ ਜਿਹੜਾ ਖਹਿੜਾ ਛਡਾਉਣਾ ਪੈਂਦਾ ਹੁੰਦਾ ਆ ਹੁਣ ਤੁਹਾਨੂੰ ਉਹ ਦੇਖਣਾ ਪੈਣਾ ਵੀ ਤੁਹਾਡੇ ਲਈ ਕਿਹੜੀ ਚੀਜ਼ ਜਿਹੜੀ ਉਹ ਫਾਇਦੇਮੰਦ ਆ ਕਿੱਦਾਂ ਤੁਹਾਨੂੰ ਤੁਸੀਂ ਜਿਹੜੇ ਆ ਇਹ ਗੱਲ 'ਚ ਪਿਆ ਜਿਹੜਾ ਗਲਾ ਰੱਸਾ ਆ ਉਹਨੂੰ ਜਿਹੜਾ ਉਹ ਕੱਢਣਾ ਹੈ ਹੁਣ ਤੁਸੀਂ ਦੇਖੋ ਸਲਾਹ ਲਓ ਜਿਹੜੇ ਫਾਈਨੈਂਸ਼ੀਅਲ ਮਾਹਰ ਨੇ ਜਾਂ ਕੰਟਰੈਕਚੁਅਲ ਲਾਇਰ ਆ ਵੀ ਉਹਨਾਂ ਦੇ ਨਾਲ ਜਿਹੜਾ ਉਹ ਤੁਸੀਂ ਗੱਲਬਾਤ ਕਰੋ ਪਹਿਲਾਂ ਤਾਂ ਕਾਲ ਕਰੋ ਉਹਨਾਂ ਨੂੰ ਪੁੱਛੋ ਕਿ ਮੈਂ ਇੱਥੋਂ ਨਿਕਲਣਾ ਚਾਹੁੰਦਾ ਕਿ ਕਿੰਨਾ ਪ੍ਰਿੰਸੀਪਲ ਮੈਨੂੰ ਪੇ ਕਰਨਾ ਪੈਣਾ ਨਾ ਤੇ ਉਹ ਆਫ ਕੋਰਸ ਉਹਨਾਂ ਨੂੰ ਹੁਣ ਰੀਜ਼ਨੇਬਲ ਹੀ ਦੇਣਾ ਪੈਂਦਾ ਨਹੀਂ ਤਾਂ ਕੋਰਟ 'ਚ ਇਦਾਂ ਦੇ ਕੰਟਰੈਕਟ ਚੱਲਦੇ ਨਹੀਂ ਹਨਾ ਬੰਦਾ ਫਿਰ ਕੋਰਟ 'ਚ ਵੀ ਜਾ ਸਕਦਾ ਸੋ ਉਹਨਾਂ ਨੇ ਤੁਹਾਨੂੰ ਕੋਈ ਨਾ ਕੋਈ ਆਪਸ਼ਨ ਜ਼ਰੂਰ ਦੇ ਦੇਣੀ ਹੈ ਜੀ
ਅਗਲੇ ਕਾਲਰ ਗੁਰਵਿੰਦਰ। ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਹੋਈ ਸੀ ਆਪਣੀ ਲਾਸਟ ਵੀਕ ਗੱਲ। ਗੁਰਵਿੰਦਰ ਬੋਲਦਾ, ਮੇਰੀ ਵਾਈਫ ਕੈਨੇਡਾ ਦੇ ਵਿੱਚ ਆ ਤੇ ਜੀ ਇੱਕ ਦੋ ਗੱਲਾਂ ਰਹਿ ਗਈਆਂ ਸੀ ਭਾਜੀ। ਇੱਕ ਤਾਂ ਉਹਨੇ ਵੈਸੀ ਫੀਸ ਨਹੀਂ ਲਈ ਸੀ ਸਾਡੇ ਤੋਂ। ਜੀ ਦੂਸਰਾ ਉਹ ਜਿਹੜਾ ਨੌਨ ਫਾਊਂਡ ਸੀ ਉਹ ਬਣ ਗਿਆ ਨੌਨ ਫਾਊਂਡ ਸੀ, ਉੱਤੇ ਨਾਂ ਨਰਿੰਦਰ ਕੌਰ ਹੈ ਤੇ ਵਿਆਹ ਤੋਂ ਬਾਅਦ ਨਰਿੰਦਰ ਕੌਰ ਰਾਣਾ ਨਾਂ ਲੱਗ ਗਿਆ ਸੀਗਾ ਭਾਜੀ। ਤੇ ਉਹਦੇ ਬਾਰੇ ਅਸੀਂ ਉਹਨਾਂ ਨੂੰ ਕੁਝ ਲਿਖ ਕੇ ਭੇਜਣਾ ਹੈ ਜਾਂ ਏਦਾਂ ਭੇਜ ਦਈਏ ਪੇਪਰ ਭਾਜੀ? ਤੁਸੀਂ ਇੱਕ ਐਫੀਡੇਵਿਟ ਲਾ ਲਓ ਆਪਣੇ, 2 ਜਣਿਆਂ ਦਾ ਐਫੀਡੇਵਿਟ ਲਾ ਲਓ ਜਿਹਨਾਂ ਨੂੰ ਜਿਹਨਾਂ ਨੂੰ ਉਹਨਾਂ ਦੇ ਬਾਰੇ ਪਤਾ, ਜਿਹੜਾ ਬੇਸਿਕਲੀ ਇਹੀ ਦੱਸੇ ਕਿ ਨਰਿੰਦਰ ਕੌਰ ਤੇ ਜਿਹੜਾ ਦੂਜਾ ਵਾਲਾ ਨਾਮ ਹੈ ਵਨ ਐਂਡ ਦਾ ਸੇਮ ਪਰਸਨ ਆ। ਇੰਡੀਆ ਤੋਂ ਕਚਹਿਰੀਆਂ ਚੁਰੀਆਂ ਤੋਂ ਮੰਗਾ ਲਓ, ਜਿਹੜੇ ਵੀ 2 ਬੰਦੇ ਜਿਹੜੇ ਹੈਗੇ ਆ ਉਹ ਟੈਸਟ ਕਰਦੇ ਨੇ ਕਿ ਇਹ ਦੋਨੋਂ ਸੇਮ ਹੀ ਬੰਦੇ ਆ। ਪਹਿਲਾਂ ਇਹਦਾ ਨਾਮ ਇਹ ਸੀਗਾ ਤੇ ਵਿਆਹ ਤੋਂ ਨਾਮ ਬਾਅਦ ਦਾ ਨਾਮ ਇਹ ਹੋ ਗਿਆ ਜੀ। ਥੈਂਕ ਯੂ ਜੀ। ਪਾਲ। ਸਤਿ ਸ਼੍ਰੀ ਅਕਾਲ ਜੀ, ਮੈਂ ਜਰਸੀ ਤੋਂ ਬੋਲ ਰਿਹਾ ਜੀ। ਮੇਰਾ ਕੋਰਟ ਵਿੱਚ ਕੇਸ ਹੈਗਾ ਮਾਸਟਰ ਹੀਅਰਿੰਗ 3 ਵਾਰੀ ਕੈਂਸਲ ਹੋ ਗਈ ਤੇ ਹੁਣ ਜੁਲਾਈ ਵਿੱਚ ਹੈਗੀ ਸੀ ਮੇਰੀ ਮਾਸਟਰ ਹੀਅਰਿੰਗ ਤੇ ਉਹ ਉਹਨਾਂ ਨੇ 2025 ਵਿੱਚ ਪਾਤੀ ਹੈ ਮਾਸਟਰ ਹੀਅਰਿੰਗ। ਤੇ ਤੁਹਾਨੂੰ ਰਿਟਨ ਪਲੀਡਿੰਗਸ ਲੈਣੀਆਂ ਚਾਹੀਦੀਆਂ। ਮੈਨੂੰ ਨਹੀਂ ਪਤਾ ਤੁਸੀਂ ਵੇਟ ਕਿਸ ਚੀਜ਼ ਦੀ ਕਰ ਰਹੇ ਹੋ। ਮਾਸਟਰ ਹੀਅਰਿੰਗ ਦੀ ਵੇਟ ਕਰਨ ਦੀ ਲੋੜ ਨਹੀਂ ਹੈਗੀ। ਤੇ ਅਸਾਈਲਮ ਲਾਤਾ ਤੁਸੀਂ ਆਲਰੇਡੀ? ਹਾਂਜੀ ਜੀ, ਮੇਰਾ ਅਸਾਈਲਮ ਤੇ ਲੱਗਿਆ ਹੋਇਆ ਸੀ, ਮੈਂ ਵੀਜ਼ੇ ਤੇ ਆਇਆ ਸੀ ਤੇ ਵਕੀਲ ਰਿਟਨ ਪਲੀਡਿੰਗਸ ਪਵਾਓ। 25 ਤੱਕ ਵੇਟ ਕਰਨ ਦੀ ਲੋੜ ਨਹੀਂ ਹੈਗੀ ਮਾਸਟਰ ਦੀ। ਮੇਰਾ ਵੀ ਜੀ ਸਵਾਲ ਇੱਥੇ ਆਇਆ ਸੀ ਕਿ ਮੈਂ ਜੇ ਨਿਊਯਾਰਕ ਮੂਵ ਕਰਨਾ ਚਾਹਨਾ ਕੇਸ ਤੇ ਤੁਸੀਂ ਨਿਊਯਾਰਕ ਕੇਸ ਲੈ ਸਕਦੇ ਹੋ ਤੇ ਉੱਥੇ ਬੈਨੀਫਿਟ ਹੋਏਗਾ ਮੈਨੂੰ? ਜੀ ਹਾਂਜੀ, ਬੈਨੀਫਿਟ ਦਾ ਤਾਂ ਚਲੋ ਕੋਰਟ ਡਿਪੈਂਡ ਕਰਦਾ, ਜੱਜ ਕਿੱਦਾਂ ਦਾ ਬਿਆਨ ਕਿੱਦਾਂ ਦੇ ਹੁੰਦੇ ਆ, ਪਰ ਹਾਂਜੀ ਤੁਸੀਂ ਮੂਵ ਹੁੰਦੇ ਹੋ ਨਿਊਯਾਰਕ, ਕਿਸੇ ਵੀ ਕੋਰਟ 'ਚ ਆਪਾਂ ਕੇਸ ਜਿਹੜਾ ਲੈ ਸਕਦੇ ਹਾਂ ਜੀ। ਤੁਸੀਂ ਇਹਨਾਂ ਦੇ ਨਾਲ ਆਫਿਸ 'ਚ ਬਾਅਦ 'ਚ ਕੰਟੈਕਟ ਕਰ ਲਿਓ ਜੇ ਤੁਸੀਂ ਇਦਾਂ ਕਰਨਾ ਚਾਹੁੰਦੇ ਹੋ। 415 909 0503 ਦੇ ਉੱਤੇ। ਅਗਲੇ ਕਾਲਰ ਰਵਿੰਦਰ। ਸਤਿ ਸ਼੍ਰੀ ਅਕਾਲ ਉਹਨਾਂ ਨੂੰ ਜੀ। ਮੇਰਾ ਕੁਐਸਚਨ ਇਹ ਹੈ ਜੀ, ਜੇ ਕੋਈ ਫਾਰਮ DS 260 ਵਿੱਚ ਕੋਈ ਇਨਫੋਰਮੇਸ਼ਨ ਗਲਤ ਰਿਪੋਰਟ ਹੋ ਗਈ ਹੋਵੇ ਤਾਂ ਉਸ ਨੂੰ ਇੰਟਰਵਿਊ ਤੋਂ ਪਹਿਲਾਂ ਕਿਵੇਂ ਕਰੈਕਟ ਕੀਤਾ ਜਾ ਸਕਦਾ? ਤੁਸੀਂ ਅੰਬੈਸੀ ਵਾਲਿਆਂ ਨੂੰ ਕੰਟੈਕਟ ਕਰੋ, ਉਹਨਾਂ ਨੂੰ ਕਹੋ ਕਿ ਜਿਹੜਾ ਫਾਰਮ ਹੈਗਾ ਉਹਨੂੰ ਅਨਲੌਕ ਕਰੋ। ਅੰਬੈਸੀ ਵਾਲੇ ਉਹ ਫਾਰਮ ਨੂੰ ਅਨਲੌਕ ਕਰ ਦਿੰਦੇ ਆ ਜਾਂ ਕਈ ਵਾਰੀ ਡਿਲੀਟ ਕਰ ਦਿੰਦੇ ਆ। ਤੁਸੀਂ ਦੁਬਾਰਾ ਰੀਸਬਮਿਟ ਕਰ ਸਕਦੇ ਹੋ ਤੇ ਉਹਨੂੰ ਚੇਂਜ ਕਰ ਸਕਦੇ ਹੋ। ਸੋ DS 260 ਤੁਹਾਨੂੰ ਅੰਬੈਸੀ ਆਪਣੇ ਆਪ ਨਹੀਂ ਤੁਸੀਂ ਕਰ ਸਕਦੇ, ਤੁਹਾਨੂੰ ਅੰਬੈਸੀ ਨਾਲ ਕੰਟੈਕਟ ਕਰਕੇ ਤੁਸੀਂ ਇਹਨੂੰ ਜਿਹੜਾ ਹੈਗਾ ਅਨਲੌਕ ਕਰਾ ਕੇ ਚੇਂਜ ਕਰਾ ਸਕਦੇ ਹੋ। ਓਕੇ, ਥੈਂਕ ਯੂ ਬਾਈ ਜੀ। ਸੋ ਇਹਦੇ ਵਿੱਚ ਜੇ ਫਾਰਮ ਦੁਬਾਰਾ ਭਰਦੇ ਆ ਤੇ ਕੀ ਇਹਦਾ ਮਤਲਬ ਫੀਸ ਵੀ ਦੁਬਾਰਾ ਭਰਨੀ ਪੈਂਦੀ ਹੈ? ਫੀਸ ਨਹੀਂ ਭਰਨੀ ਪੈਂਦੀ ਕਿਉਂਕਿ ਉਹ ਇਨਵਾਇਸ ਵਗੈਰਾ ਪੇਡ ਹੀ ਹੁੰਦਾ ਉਹ ਸਿਸਟਮ 'ਚ। ਫਿਰ ਜਦੋਂ ਲੌਗਇਨ ਕਰਦੇ ਆ ਫਾਰਮ ਭਰਨ ਦੀ ਆਪਸ਼ਨ ਆ ਜਾਂਦੀ ਹੈ। ਠੀਕ ਹੈ। ਕਈ ਵਾਰੀ ਅੰਬੈਸੀ ਕਹਿ ਹੀ ਦਿੰਦੀ ਹੈ ਕਿ ਨਹੀਂ ਆਪਾਂ ਨਹੀਂ ਏਦਾਂ ਕਰ ਸਕਦੇ, ਨਹੀਂ ਕਰਨਾ। ਸੋ ਉਹ ਵੀ ਠੀਕ ਆ ਤੁਹਾਡੇ ਲਈ ਸਿਨੈਰੀਓ, ਕਿਉਂਕਿ ਤੁਸੀਂ ਫਿਰ ਇੱਕ ਵਾਰੀ ਉਹਨਾਂ ਨੂੰ ਕੰਟੈਕਟ ਕਰ ਲਿਆ ਕਿ ਗਲਤ ਭਰ ਹੋ ਗਈ ਹੈ। ਤੇ ਦੂਜਾ ਆਪਣੇ ਨਾਲ ਫਿਰ ਤੁਸੀਂ ਜਿਹੜੀ ਇਨਫੋਰਮੇਸ਼ਨ ਦਰੁਸਤ ਆ ਉਹ ਸਿੱਧੇ ਲੈ ਕੇ ਜਾਓ। ਜੇ ਕੁਛ ਏਦਾਂ ਦਾ ਹੈਗਾ 35 ਸੱਟੇ ਉਹਨਾਂ ਨੂੰ ਪੇਪਰ ਦੇ ਦਿਓ, ਪਹਿਲਾਂ ਹੀ ਦੱਸ ਦਿਓ ਕਿ ਆਹ ਚੀਜ਼ ਹੈਗੀ ਆ ਤਾਂ ਕਿ ਤੁਹਾਡੇ ਅਗੇਂਸਟ ਨਾ ਜਾਵੇ ਉਹ। ਨਹੀਂ ਹੋਗਾ। ਉਹ ਵੀ ਮੈਂ ਕੋਸ਼ਿਸ਼ ਕੀਤੀ ਸੀ, ਉਹਨਾਂ ਨੇ ਐਡਿਟ ਨਹੀਂ ਕਰਨ ਦਿੱਤਾ ਤੇ ਪਰ ਆ ਜਿਹੜੀ ਆ ਅਸਲੀ ਕਹਾਣੀ ਆ ਭਰਨ ਲੱਗਿਆ ਗਲਤੀ ਹੋਈ ਸੀ ਜੀ। ਗੁਰਦੀਪ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਆਪਣੇ ਭਾਜੀ, ਮੇਰਾ ਭਾਜੀ ਹੈਗਾ ਜਿੱਦਾਂ ਮੈਂ ਗ੍ਰੀਨ ਕਾਰਡ ਹੋਲਡਰ ਆ। ਮੈਂ ਜਿੱਦਾਂ 2018 ਦੇ ਵਿੱਚ ਮਾਰਚ ਵਿੱਚ ਆਪਣੀ ਵਾਈਫ ਦੀ ਪਟੀਸ਼ਨ ਲਾਈ ਸੀ ਤੇ ਜਿੱਦਾਂ ਸਾਨੂੰ ਆਲਮੋਸਟ 4 ਸਾਲ ਪੂਰੇ ਹੋ ਗਏ ਆ, ਕੋਈ ਮੈਡੀਕਲ ਇੰਟਰਵਿਊ ਦਾ ਕੁਝ ਨਹੀਂ ਹਲੇ ਮਿਲੀ ਨਹੀਂ ਕੋਈ ਡੇਟ। ਕਿੱਦਾਂ ਚੱਲ ਰਹੀ ਆ ਉਹ ਅੱਜ ਕੱਲ੍ਹ ਜਾਂ ਕਿੱਦਾਂ ਕੁਛ? 4 ਸਾਲ ਭਾਜੀ ਤੁਸੀਂ ਹਾਂਜੀ ਇਸੇ ਬਾਰੇ ਗੱਲ ਕਰਕੇ ਹਟੇ ਸੀ ਅੱਜ ਪਹਿਲਾਂ ਵੀ, ਤੇ ਮੇਰੇ ਖੁਦ ਦੇ ਵੀ ਕਲਾਇੰਟ ਆ। ਇੰਟਰਵਿਊ ਭਾਜੀ ਮੁਸ਼ਕਿਲ ਆ ਗ੍ਰੀਨ ਕਾਰਡ ਹੋਲਡਰ ਵਾਲਿਆਂ ਲਈ ਅਜੇ ਵੀ। ਤੇ ਤੁਸੀਂ ਸਿਟੀਜ਼ਨ ਬਣ ਗਏ ਕਿ ਨਹੀਂ ਅਜੇ? ਨਹੀਂ ਭਾਜੀ, ਮੈਂ ਸਿਟੀਜ਼ਨ ਅਪਲਾਈ ਕੀਤੀ ਆ ਦਸੰਬਰ 'ਚ ਤੇ ਮੇਰੇ ਆ ਜਨਵਰੀ 'ਚ ਮੇਰੇ ਹੋਏ ਸੀਗੇ ਫਿੰਗਰਪ੍ਰਿੰਟ। ਹਾਂਜੀ, ਤੁਸੀਂ ਉਹਨਾਂ ਨੂੰ ਰਿਕੁਐਸਟ ਪਾ ਸਕਦੇ ਆ ਐਕਸਪੀਡਾਈਟ ਕਰਨ ਦੀ, ਪਰ ਉਹਨਾਂ ਨੇ ਕਾਫੀ ਲੋਕੀ ਭਾਜੀ ਇਸੇ 3-3 4-4 ਸਾਲ ਆਮ ਗੱਲ ਹੁਣ ਹੋ ਗਈ ਆ। ਸੋ ਉਸ ਤੋਂ ਇਲਾਵਾ ਤਾਂ ਨਹੀਂ ਤੁਸੀਂ ਕੁਝ ਕਰ ਸਕਦੇ ਤੇ ਆਪਣਾ ਸਿਟੀਜ਼ਨ ਬਣ ਕੇ ਫੇਰ ਹੀ ਜਿਹੜਾ ਹੱਲ ਲੱਗਦਾ ਮਿਲੂਗਾ। ਜੀ ਜੀ, ਥੈਂਕ ਯੂ। ਅਗਲੇ ਉਹ ਵੀ ਹੁਣ ਸਾਲ ਲੱਗ ਜਾਂਦਾ, ਸਾਲ ਕਈਆਂ ਨੂੰ 2-2 ਸਾਲ ਵੀ ਲੱਗ ਜਿਹੜੇ ਆ ਸਿਟੀਜ਼ਨ ਤੱਕ ਬਣਨ ਦੇ ਲਈ ਜਿਹੜੇ ਉਹ ਲੱਗਦੇ। ਆਪਾਂ ਮੈਂ ਕਿਹਾ 3 ਸਾਲ ਗੱਲ ਕਰਨ ਦੇ ਹੀ ਦੇਖ ਲਓ, ਮੈਂ ਕਿਹਾ 4 ਸਾਲ ਤੇ ਵੀ 4 ਸਾਲ ਵੀ ਬੰਦੇ ਵੇਟ ਕਰ ਰਹੇ ਆ। ਜਿਹੜਾ ਹੁਣ ਜਿੱਦਾਂ ਯੂਵੀ ਦਾ ਕੁਐਸਚਨ ਪੁੱਛਿਆ ਸੀ ਤੁਸੀਂ, ਬਾਕੀ ਆਪ ਹੀ ਹਿਸਾਬ ਲਾ ਲਓ ਕਿ ਗ੍ਰੀਨ ਕਾਰਡ ਵਾਲਿਆਂ ਦੇ ਇਹ ਹਾਲ ਆ ਤੇ ਬਾਕੀ ਤੇ ਵੀਜ਼ੇ ਬਹੁਤ ਹਨਾ। ਜੀ ਜੀ। ਅਗਲੇ ਜਿਹੜੇ ਕਾਲਰ ਨੇ ਆਪਣੇ ਨਾਲ ਜਿਹੜੇ ਮਨਪ੍ਰੀਤ। ਹਾਂਜੀ ਮਨਪ੍ਰੀਤ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ। ਮੇਰਾ ਕੁਐਸਚਨ ਹੈ ਜੀ, ਮੇਰਾ ਬ੍ਰਦਰ ਹੈ ਉਹ ਕੈਨੇਡੀਅਨ ਹੈਗਾ ਹੈ ਨਾ ਜੀ,
ਤੇ ਉਹਨਾਂ ਦੀ ਬੇਟੀ ਇੱਥੇ ਆ US ਚ ਹੈਗੀ ਹੈ 19 ਇਅਰਸ ਦੀ 올ਡ, ਉਹ ਅਗਲੇ ਸਾਲ 21 ਦੀ ਹੋ ਕੇ ਉਹਨਾਂ ਦੀ ਐਜੂਕੇਸ਼ਨ ਅਪਲਾਈ ਕਰ ਸਕਦੀ ਆ, ਹਨਾ ਜੀ। ਉਹ ਬੇਟੀ ਸਿਟੀਜ਼ਨ ਜਿਹੜੀ ਹਾਂਜੀ ਹਾਂਜੀ ਬੇਟੀ ਸਿਟੀਜ਼ਨ ਹਾਂਜੀ ਹਾਂਜੀ US ਸਿਟੀਜ਼ਨ ਹੈਗੀ ਆ। ਠੀਕ ਹੈ ਜੀ, ਠੀਕ ਪਰ ਹੈ ਲਾਸਟ ਈਅਰ ਉਹਨਾਂ ਨੂੰ ਮਿਲਣ ਆਏ ਸੀ ਇੱਥੇ, ਹਨਾ। ਹਾਂਜੀ ਅੱਜ ਉਹਨਾਂ ਨੂੰ DUI ਤੇ ਰੈਕਲੈਸ ਡਰਾਈਵਿੰਗ ਮਿਲ ਗਈ ਓਰੇਗਨ ਦੇ ਵਿੱਚ। ਹਾਂਜੀ ਤੇ ਹੁਣ ਉਹਨਾਂ ਦੀ ਬੇਟੀ ਕਰ ਸਕਦੀ ਹੈ ਅਪਲਾਈ? ਇਹ 'ਚ ਕੋਈ ਰੁਕਾਵਟ ਆਊਗੀ DUI ਦੇ ਜਾਂ ਰੈਕਲੈਸ ਡਰਾਈਵਿੰਗ ਦੀ? ਨਹੀਂ, ਇੱਕ DUI ਨਾਲ ਨਹੀਂ ਕੋਈ ਫਰਕ ਪੈਣਾ, ਇੱਕ ਨਾਲ ਕੋਈ ਫਰਕ ਨਹੀਂ ਪੈਂਦਾ ਜੀ? ਤੇ ਨਹੀਂ। ਕੀ ਪਰ ਕਲੀਅਰ ਕਰਾਉਣੀ ਪੈਂਦੀ ਆ, ਕੁਝ ਕਰਨਾ ਪੈਂਦਾ ਆ ਵੀ ਦੈਟਸ ਓਕੇ ਆ? ਦੇਖੋ, ਜੇ ਤਾਂ DUI ਨੂੰ ਤੁਸੀਂ ਵੈਟ ਰੈਕਲੈਸ, ਡਰਾਈ ਰੈਕਲੈਸ ਡਿਸਮਿਸਲ ਕਰਾ ਸਕਦੇ ਆ ਤਾਂ ਤੁਸੀਂ ਉਹ ਕਰਾ ਲਓ, ਹਨਾ। ਜੇ ਨਹੀਂ ਕਰਾ ਸਕਦੇ ਤਾਂ ਇੱਕ ਜਿਹੜੀ DUI ਆ, ਇਟਸ ਨਾਟ ਅ ਕ੍ਰਾਈਮ ਇਨਵੋਲਵਿੰਗ ਮੋਰਲ ਟਰਪੀਟਿਊਡ, ਫੈਲਨੀ ਜਾਂ ਕ੍ਰਾਈਮ ਇਨਵੋਲਵਿੰਗ ਮੋਰਲ ਟਰਪੀਟਿਊਡ ਹੁੰਦਾ। ਉਹਦੀ ਪ੍ਰੋਬਲਮ ਜਿਹੜੀ ਆਉਂਦੀ ਆ ਕੱਲੀ ਸਿੰਪਲ ਜਿਹੜੀ DUI ਆ, ਨਾਨ ਫੈਲਨੀਅਸ ਐਗਰਾਵੇਟਿਡ DUI ਨਹੀਂ ਹੈਗੀ, ਉਹਦੀ ਕੋਈ ਪ੍ਰੋਬਲਮ ਨਹੀਂ। ਤੇ ਹਾਂਜੀ, ਪਹਿਲਾ ਜਿਹੜਾ ਫਸਟ DUI ਅਫੈਂਸ ਹੈਗਾ ਉਹਦਾ ਉਹ ਛੋਟ ਵੀ ਦੇ ਸਕਦੇ ਆ, ਤੇ ਹੈਗੀ ਫਾਈਟ ਉਹਨੂੰ ਜ਼ਰੂਰ ਕਰੋ। ਜੀ, ਇਹ ਨਾ ਹੋਵੇ ਵੀ DUI ਦੇ ਨਾਲ ਹਿੱਟ ਐਂਡ ਰਨ ਜਾਂ ਕੁਛ ਇਦਾਂ ਦੀ ਚੀਜ਼ ਨਾਲ ਹੋਵੇ, ਉਹ ਕੋਈ ਸੀਰੀਅਸ ਬਾਕੀ ਦੂਜਾ ਨਾਲ ਕੋਈ ਸੀਰੀਅਸ ਕ੍ਰਾਈਮ ਜਿਹੜਾ ਉਹ ਨਹੀਂ ਇਨਵੋਲਵ ਹੋਇਆ ਹੋਣਾ ਚਾਹੀਦਾ, ਤੇ ਇਹ ਚੀਜ਼ ਜਿਹੜੀ ਜ਼ਰੂਰ ਧਿਆਨ ਰੱਖਿਓ। ਸੁਖਦੇਵ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਨਾ ਇੱਕ ਮੇਰਾ ਸਵਾਲ ਨਿਕਾ ਕੋਈ ਤਰਸੇਨਾ ਸਾਹਿਬ ਨੂੰ। ਇਹ ਭਾਜੀ ਸੁਖਦੇਵ ਤੁਸੀਂ ਵਾਲੇ ਬੋਲਦੇ ਨਾ? ਫੈਲਨ ਤੋਂ ਬੋਲਦਾ ਭਾਜੀ, ਮੈਂ ਨਵਾਡਾ ਤੋਂ। ਰਿਨੋ ਵਾਲੇ ਸੁਖਦੇਵ ਬੋਲਦੇ ਨਾ ਤੁਸੀਂ? ਹਾਂਜੀ 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 ਭਾਜੀ ਜੀ। ਅੱਛਾ। ਤੇ ਹਾਂਜੀ ਭਾਜੀ, ਮੈਂ ਨਾ ਤੁਹਾਡਾ ਪ੍ਰੋਗਰਾਮ 2020 ਤੋਂ ਲਗਾਤਾਰ ਕੰਟੀਨਿਊ ਸੁਣਦਾ ਆ ਰਿਹਾ ਜੀ, ਤੇ ਪਿਛਲੇ ਹਫਤੇ ਤੁਸੀਂ ਕਾਲਾਂ ਨਹੀਂ ਲਈਆਂ ਤੇ ਮੈਂ ਉਦੋਂ ਵੀ ਕਾਲ ਕਰਨੀ ਸੀ। ਤੇ ਮੇਰਾ ਜਿਹੜਾ ਨਾ 14 ਮਾਰਚ ਨੂੰ ਸੈਲਮ ਦਾ ਕੇਸ ਭਾਜੀ ਉਹਨਾਂ ਨੇ ਮੇਰਾ ਜਿਹੜਾ ਪਾਸ ਕਰਵਾਇਆ ਜੀ। ਦੇਖੋ, ਚੌਥਾ ਵਕੀਲ ਮੈਂ ਬਦਲਿਆ ਸੀਗਾ। ਤੇ ਪੰਜਾਬੀ ਰੇਡੀਓ USA ਵਾਲਿਆਂ ਦਾ ਮੈਂ ਬਹੁਤ ਤਹਿ ਦਿਲੋਂ ਸ਼ੁਕਰੀਆ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹੋ ਜਿਹੇ ਹੀਰੇ ਦੀ ਪਰਖ ਕਰਕੇ ਤੇ ਕਮਿਊਨਿਟੀ ਦੀ ਸੇਵਾ ਲਈ ਚੁਣਿਆ। ਬਹੁਤ ਬਹੁਤ ਮਿਹਰਬਾਨੀ ਜੀ ਪੰਜਾਬੀ ਰੇਡੀਓ USA ਵਾਲਿਆਂ ਦਾ। ਧੰਨਵਾਦ ਸੁਖਦੇਵ ਜੀ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਥੈਂਕ ਯੂ ਸਰ, ਬੜੀ ਮਿਹਰਬਾਨੀ। ਸੋ ਬਹੁਤ ਸ਼ੁਕਰੀਆ ਜੀ। ਇਹ ਭਾਜੀ ਦਾ ਕੇਸ ਸੀਗਾ ਨਾ ਜਿਹੜਾ ਸਾਨੂੰ ਪਹਿਲਾਂ ਲੱਗਦਾ ਸੀਗਾ ਮੁਸ਼ਕਿਲ ਕੇਸ ਆ, ਕਿਉਂਕਿ ਚਾਰ ਬੰਦੇ, ਚਾਰਾਂ ਨੇ ਪਤਾ ਨਹੀਂ ਕੀ ਲਿਖਿਆ ਪਿਆ, ਕਿਸੇ ਨੇ ਕੁਛ ਲਿਖਤਾ, 5 ਬੰਦੇ ਬਣ ਗਏ, ਕਦੀ 4 ਬੰਦੇ ਬਣ ਗਏ, ਕਦੀ ਕੁਛ ਹੋ ਗਿਆ, ਕਦੀ ਕੁਛ ਹੋ ਗਿਆ। ਸੋ ਜਿਹੜੀ ਅੱਜ ਆਪਾਂ ਟੌਪਿਕ ਡਿਸਕਸ ਕੀਤਾ ਸੀਗਾ ਕਿ ਪਹਿਲੀ ਸੱਟੇ ਤੁਹਾਨੂੰ ਜਿਹੜਾ ਹੈਗਾ ਜਾ ਕੇ ਆਪਣਾ ਪੱਖ ਦੱਸੋ ਕਿ ਨਹੀਂ ਮੇਰੀ ਆਹ ਮੇਰੀ ਅਸਲੀ ਪ੍ਰੋਬਲਮ ਆ, ਇਦਾਂ ਹੋਇਆ ਸੀਗਾ, ਹਨਾ। ਗੋਲ ਕਰਨ ਦੀ ਲੋੜ ਨਹੀਂ। ਤੇ ਕੇਸ ਇਹਨਾਂ ਦਾ ਇਦਾਂ ਗਿਆ ਕਿ ਸਰਕਾਰੀ ਵਕੀਲ ਨੇ ਸਾਨੂੰ ਪਹਿਲਾਂ ਹੀ ਜਿਹੜੀ ਸੀਗੀ ਈਮੇਲ ਪਾਤੀ ਸੀਗੀ ਹਫਤਾ ਪਹਿਲਾਂ ਹੀ ਕਿ ਮੈਂ ਸਾਰਾ ਪੜ੍ਹ ਲਿਆ, ਸਾਰਾ ਮੈਂ ਸਹਿਮਤ ਆ ਤੇ ਮੈਂ ਕੋਈ ਸਵਾਲ ਨਹੀਂ ਪੁੱਛਣਾ। ਤੇ ਉਹਨੇ ਸਿੱਧੇ ਜਾ ਕੇ ਕਿਹਾ ਕਿ ਕਹਿੰਦਾ ਬਸ ਜਾ ਕੇ ਕਹਿੰਦਾ ਬੰਦਾ ਸਹੁੰ ਚੱਕ ਲਵੇ ਕਿ ਜੋ ਵੀ ਐਪਲੀਕੇਸ਼ਨ 'ਚ ਲਿਖਿਆ ਸਹੀ ਲਿਖਿਆ। ਤੇ ਆਪਾਂ ਜੱਜ ਨੂੰ ਸਿੱਧੇ ਕਹਿ ਸਕਦੇ ਕਿ ਆਪਾਂ ਕੁਝ ਬੋਲਣਾ ਨਹੀਂ, ਕੁਝ ਸੁਣਨਾ ਨਹੀਂ, ਕੋਈ ਬਹਿਸ ਨਹੀਂ ਕਰਨੀ, ਜੋ ਤੁਹਾਡੇ ਕੋਲ ਰੈਕਡ ਹੈਗਾ ਉਹਦੇ ਬੇਸ ਤੇ ਫੈਸਲਾ ਕਰ ਦਿਓ। ਤੇ ਯਕੀਨ ਮੰਨਿਓ, ਆਪਣੀ ਜਿਹੜੀ ਕੋਰਟ ਦੇ ਵਿੱਚ ਮਤਲਬ ਕਿ ਮੂੰਹ ਨਹੀਂ ਖੋਲਣ ਦੀ ਲੋੜ ਪਈ। ਜਾ ਕੇ ਜਿੱਦਾਂ ਜੱਜ ਨੇ ਕਿਹਾ ਕਿ ਅੱਛਾ ਇਹਨੇ ਏਦਾਂ ਕਹਿਤਾ, ਇਹਨੇ ਏਦਾਂ ਕਹਿਤਾ, ਜੱਜ ਨੇ ਆਪੇ ਸਹੁੰ ਚੁਕਾ ਦਿੱਤੀ। ਤੇ ਜੱਜ ਸਿੱਧੇ ਹੀ ਪਹਿਲੀ ਲਾਈਨ ਉਹਦੀ ਇਹ ਸੀਗੀ ਕਿ ਮੈਂ ਤੇਰਾ ਕੇਸ ਗ੍ਰਾਂਟ ਕਰਦੀ ਹਾਂ। ਉਹਨੇ ਕਿਹਾ ਤੂੰ ਕੁਝ ਕਹਿਣਾ, ਆਪਾਂ ਕਿਹਾ ਨਹੀਂ ਕਹਿਣਾ, ਤੇ ਬਸ ਦੈਟਸ ਇਟ। ਜੀ ਜੀ। ਸੋ ਤੁਸੀਂ ਕੋਰਟ ਨੇ ਦੇਖਣਾ ਕਿ ਬੰਦਾ ਕ੍ਰੈਡੀਬਲ ਹੈਗਾ ਕਿ ਨਹੀਂ ਹੈਗਾ। ਸੋ ਝੂਠੀਆਂ ਕਹਾਣੀਆਂ, ਗੋਲ-ਮੋਲ ਉਹ ਜਿਹੜਾ ਹੈਗਾ, ਉਹ ਚੀਜ਼ਾਂ ਬੰਦੇ ਨੂੰ ਹੈਲਪ ਨਹੀਂ ਕਰਦੀਆਂ। ਤੇ ਈਵਨ ਕੇਸ ਜੇ ਵਿਗੜਿਆ ਵੀ ਹੋਵੇ, ਤੁਸੀਂ ਇੱਕ ਕਲੀਨ ਆਪਣਾ ਜਿਹੜਾ ਰੈਕਡ ਜੇ ਪੇਸ਼ ਕਰ ਦਿਓ, ਆਪਣੀ ਪੂਰੀ ਸੱਚ ਦੱਸ ਦਿਓ ਕਿ ਇਹ ਸੀਗਾ, ਇੱਥੇ ਮੇਰੇ ਕੋਲ ਗਲਤੀ ਹੋਈ ਆ, ਉਹਨੂੰ ਜੱਜ ਮਾਫ ਕਰ ਦਿੰਦਾ। ਜੇ ਬਾਅਦ 'ਚ ਬਹਿਸਬਾਜ਼ੀ ਦੇ ਵਿੱਚ ਫੇਰ ਫੜਿਆ ਇੱਕ ਝੂਠ, ਹੁਣ ਉਹ ਕੀ ਹੈ ਕਿ ਉਹਨਾਂ ਦੀ ਟ੍ਰੇਨਿੰਗ ਹੀ ਇਸੇ ਕੰਮ ਨੂੰ ਹੋਈ ਆ। ਉਹ ਲਾਅ ਸਕੂਲ ਗਏ, ਉਹਨਾਂ ਨੇ 10-15 ਸਾਲ ਲਾਏ ਇਸ ਚੀਜ਼ ਤੇ ਤੁਸੀਂ ਉਹਨਾਂ ਦੇ ਜਵਾਬ ਦੇਣੇ ਆ। ਤੁਸੀਂ ਉਹਨਾਂ ਨੂੰ ਸਿਸਟਮ ਨੂੰ ਆਊਟਸਮਾਰਟ ਨਹੀਂ ਕਰ ਸਕਦੇ ਜਦੋਂ ਤੁਸੀਂ ਉੱਥੇ ਬਹਿ ਕੇ ਚੀਜ਼ਾਂ ਬਣਾਉਣ ਲੱਗ ਪਏ ਕਿ ਇਦਾਂ ਨਹੀਂ, ਉਹਨਾਂ ਦੇ ਸਵਾਲ 'ਚੋਂ ਸਵਾਲ ਨਿਕਲੀ ਜਾਣੇ ਤੇ ਕਿਤੇ ਨਾ ਕਿਤੇ ਉਹਨਾਂ ਨੇ ਬੰਦੇ ਨੂੰ ਫਸਾ। ਸੋ ਇਹ ਹੈ ਕਿ ਪਹਿਲਾਂ ਹੀ ਤੁਹਾਨੂੰ ਡਿਸਾਈਡ ਹੋਣਾ ਚਾਹੀਦਾ ਕਿ ਆਹ ਚੀਜ਼ ਮੈਂ ਕਹਿਣੀ ਆ, ਆਹ ਚੀਜ਼ ਮੇਰੇ ਪਤਾ ਨਹੀਂ, ਇੱਥੇ ਮੈਂ ਮਾਫੀ ਮੰਗਣੀ ਆ। ਜੇ ਉਸ ਤੋਂ ਇਲਾਵਾ ਤੁਸੀਂ ਉੱਥੇ ਸੋਚਿਆ ਕਿ ਨਹੀਂ, ਮੈਂ ਯਾਰ ਦੋਸਤ 'ਚ ਵੀ ਆਪਣੇ ਮੈਂ ਬਹੁਤ ਸਮਾਰਟ ਬੰਦਾ, ਸਟਰੀਟ ਤੇ ਵੀ ਮੈਂ ਬਹੁਤ ਸਮਾਰਟ ਬੰਦਾ, ਮੈਂ ਜੱਜ ਮੂਹਰੇ ਜਾ ਕੇ ਵੀ ਸ਼ਾਇਦ ਮੈਂ ਉਹਨਾਂ ਨੂੰ ਬੇਵਕੂਫ ਬਣਾ ਦੇਣਾ, ਇਦਾਂ ਨਹੀਂ ਹੋ ਸਕਦਾ। ਜੀ, ਉਹਨਾਂ ਨੇ ਕਈ ਦੇਖੇ ਹੁੰਦੇ ਨੇ ਇਦਾਂ ਦੇ, ਉਹਨਾਂ ਨੂੰ ਪਰਖ ਹੋ ਜਾਂਦੀ ਆ। ਸੋ ਸ਼ੁਕਰੀਆ ਜੀ, ਧੰਨਵਾਦ। ਤੇ ਅਸੀਂ ਧੰਨਵਾਦ ਕਰਦੇ ਅਟਾਰਨੀ ਟੇਕਿਆਣਾ ਹੋਣਾ ਦਾ, ਉਹਨਾਂ ਨੇ ਪਲੇਟਫਾਰਮ ਨੂੰ ਜਿਹੜਾ ਉਹ ਸਾਡੇ ਨਾਲ ਚੁਣਿਆ ਤੇ ਲਗਾਤਾਰ ਆਪਣੇ ਨਾਲ
ਜਿਹੜੇ ਆ ਇਹ ਸਰਵਿਸ ਦੇ ਵਿੱਚ, ਕਮਿਊਨਿਟੀ ਦੀ ਸਰਵਿਸ ਦੇ ਵਿੱਚ, ਕਿਉਂਕਿ ਤੁਹਾਨੂੰ ਸਾਰੇ ਹੀ ਜਾਣਦੇ ਆ, ਬਹੁਤ ਸਾਰੇ ਦੁਨੀਆ ਦਾ ਵਾਹ ਪਿਆ ਬਹੁਤ ਵਕੀਲਾਂ ਦੇ ਨਾਲ। ਇਹ ਜਿਹੜੀ ਪੰਜਾਬੀ ਰੇਡੀਓ ਨੂੰ ਸ਼ੁਕਰੀਆ ਪਹਿਲਾਂ ਤਾਂ, ਕਿਉਂਕਿ ਪੰਜਾਬੀ ਰੇਡੀਓ ਦੇ ਆਉਣ ਤੋਂ ਪਹਿਲਾਂ ਤਾਂ ਮੈਂ ਪੰਜਾਬੀਆਂ ਦੇ ਕੇਸ ਕਰਦਾ ਨਹੀਂ ਸੀਗਾ। ਜਿਹੜਾ ਕਿਸੇ ਨੇ ਪੁੱਛਿਆ ਫਰੈਂਡ ਨੇ ਉਹਨਾਂ ਦੇ ਜਿੱਦਾਂ ਕਰੀਦਾ ਸੀਗਾ, ਨਾਨ ਪੰਜਾਬੀ ਜਿਹੜੇ ਕੇਸ ਸੀਗੇ ਉਹੀ ਅਸਾਈਲਮ ਵਾਲੇ ਕਰੀਦੇ ਸੀਗੇ, ਜਿਹੜੇ ਮਿਡਲ ਈਸਟਰਨ ਹੋ ਗਏ, ਦੂਜੇ ਹੋ ਗਏ ਹਨਾ। ਤੇ ਫੋਕਸ ਮਤਲਬ ਇਦਾਂ ਪੰਜਾਬੀ ਕਮਿਊਨਿਟੀ ਵੱਲ ਜਿਹੜਾ ਫੋਕਸ ਨਹੀਂ ਸੀਗਾ, ਸਿਰਫ ਤੇ ਸਿਰਫ ਪੰਜਾਬੀ ਰੇਡੀਓ ਦੇ ਵਿੱਚ ਆਉਣ ਕਰਕੇ ਸਾਨੂੰ ਪਲੇਟਫਾਰਮ ਮਿਲਿਆ ਤਾਂ ਹੀ ਲੋਕੀ ਜਾਣਨ ਲੱਗੇ ਆ। ਨਹੀਂ ਤਾਂ ਮੈਂ ਕਿਹਾ ਵਕੀਲ ਤਾਂ ਕਈ ਆ, ਟੈਲੈਂਟ ਵੀ ਕਈ ਚੁੱਕੀ ਫਿਰਦੇ ਆ, ਪਰ ਸਾਰਿਆਂ ਕੋਲ ਪਲੇਟਫਾਰਮ ਨਹੀਂ ਹੈਗਾ। ਸੋ ਪਹਿਲੀ ਜਿਹੜਾ ਐਪਰੀਸੀਏਸ਼ਨ ਆ ਉਹ ਪੰਜਾਬੀ ਰੇਡੀਓ ਦੀ ਆ, ਕਿਉਂਕਿ ਜੇ ਪਲੇਟਫਾਰਮ ਹੈਗਾ ਤੇ ਤਾਂ ਹੀ ਆਪਾਂ ਹੈਗੇ ਆ, ਜੇ ਪਲੇਟਫਾਰਮ ਨਹੀਂ ਹੈਗਾ ਤੇ ਆਪਾਂ ਨਹੀਂ ਹੈਗੇ ਹਨਾ। ਨਹੀਂ ਤਾਂ ਫਿਰ ਇਦਾਂ ਦਾ ਟਿਕਟੌਕ ਤੇ ਹਰੇਕ ਬੰਦਾ ਵੀਡੀਓ ਬਣਾਈ ਜਾਂਦਾ ਵਾ ਜੀ। ਨਹੀਂ ਚਲੋ ਥੈਂਕ ਯੂ ਤੁਹਾਡਾ। ਸੋ ਇੱਕ ਦੂਜੇ ਦੇ ਨਾਲ ਆ ਤੇ ਇਹੀ ਅਰਦਾਸ ਆ ਤੇ ਇਹ ਜਿਹੜਾ ਸਾਥ ਹੈ ਇਦਾਂ ਹੀ ਬਰਕਰਾਰ ਰਵੇ, ਬਣਿਆ ਜਿਹੜਾ ਉਹ ਰਵੇ। ਥੈਂਕ ਯੂ ਜੀ। ਆਪਣੇ ਅਗਲੇ ਕਾਲਰ ਨੇ ਰਜਿੰਦਰ ਜੀ। ਹੈਲੋ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਮੇਰਾ ਸਵਾਲ ਹੈ, ਮੈਂ ਆਪਣੀ ਸਿਸਟਰ ਦਾ ਅਪਲਾਈ ਕੀਤਾ ਹੋਇਆ ਤੇ ਸਾਰਾ ਕੁਝ ਹੋ ਗਿਆ, ਹੁਣ ਉਹਨਾਂ ਦੀ ਇੰਟਰਵਿਊ ਦੀ ਤੇ ਆਪਣੀ ਮੈਡੀਕਲ ਦੀ ਵੇਟ ਕਰਦੇ ਆ। ਜਿੱਦਾਂ ਮੇਰੀ ਸਿਸਟਰ ਨੂੰ ਮੈਡੀਕਲ ਪ੍ਰੋਬਲਮ ਹੈ, ਉਹਦੀ ਇੱਕ ਕਿਡਨੀ ਪਹਿਲੋਂ ਡੈਮੇਜ ਹੋ ਗਈ, ਸੋ ਕਢਾਤੀ, ਹੁਣ ਦੂਸਰੀ ਕਿਡਨੀ 'ਚ ਪੇ ਪੱਥਰੀ ਆ ਜੀ, ਤੇ ਉਹਦਾ ਕਰਕੇ ਉਹ ਕੋਈ ਵੇਵਰ ਮਿਲ ਸਕਦਾ ਕਿ ਛੋਟੇ ਬੱਚੇ ਆ, ਪ੍ਰਾਹੁਣਾ ਸਾਡਾ ਹੈ ਨਹੀਂਗਾ ਜੀ। ਭਾਜੀ ਜਿਹੜੇ ਮੈਡੀਕਲ ਵਾਲੀ ਨਾ, ਐਕਚੁਅਲੀ ਜਿੱਦਾਂ ਮੈਡੀਕਲ ਤਾਂ ਦੇਖੋ ਇੱਕ ਤਾਂ ਸਕਰੀਨਿੰਗ ਕਰਦੇ ਆ। ਮੈਡੀਕਲ ਜਿਹੜਾ ਟੈਸਟ ਦਾ ਮਤਲਬ ਇਹੀ ਹੁੰਦਾ ਕਿ ਬੰਦਾ ਹੈਲਦੀ ਆ, ਪਬਲਿਕ ਚਾਰਜ ਨਹੀਂ ਬਣੂਗਾ, ਬਰਡਨ ਨਹੀਂ ਬਣੂਗਾ ਅਮਰੀਕਾ ਤੇ ਹਨਾ। ਤੇ ਜੇ ਤੁਸੀਂ ਆਹ ਪ੍ਰੋਬਲਮਾਂ ਜਿਹੜੀਆਂ ਗਣਾਈਆਂ ਉਹਨਾਂ ਨੂੰ, ਇਹ ਤੁਹਾਡੇ ਫੇਵਰ 'ਚ ਨਹੀਂ ਜਾਣੀਆਂ, ਕਿਡਨੀ ਵਾਲੀਆਂ ਨਾ, ਇਹ ਤੁਹਾਡੇ ਫੇਵਰ 'ਚ ਨਹੀਂ ਜਾਣੀਆਂ ਪ੍ਰੋਬਲਮਸ। ਇਹ ਤੁਸੀਂ ਇਹਦੇ ਬੇਸ ਤੇ ਐਕਸਪੀਡਾਈਟ ਨਹੀਂ ਕਰਾ ਸਕਦੇ ਜੀ। ਥੈਂਕ ਯੂ। ਅਗਲੇ ਕਾਲਰ ਬਲਦੇਵ। ਹੈਲੋ ਭਾਈ, ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਭਾਜੀ ਦੇਖਿਆ ਜੀ, ਮੈਂ ਤੁਹਾਡਾ ਕਲਾਇੰਟ ਹੈਗਾ, ਮੈਂ ਬੋਲਦਾ ਪਿਆ ਫਿਲਾਡੈਲਫੀਆ ਤੋਂ। ਜੀ ਮੈਨੂੰ ਇਹ ਪੁੱਛਣਾ ਸੀ ਕਿ ਮੈਨੂੰ ਤਾਂ ਲਾਗੇ ਪੈਂਦਾ ਹੈ ਆਪਣਾ ਨਿਊਯਾਰਕ, ਤੇ ਤੁਸੀਂ ਕਦੋਂ ਓਪਨ ਕਰ ਰਹੇ ਹੋ ਉੱਥੇ? ਤੁਹਾਨੂੰ ਮਿਲਣਾ ਸੀ। ਤੁਸੀਂ ਮਨਜੀਤ ਦੇ ਹਸਬੈਂਡ ਬੋਲਦੇ ਆ? ਨਹੀਂ, ਅਮਨ ਦਾ। ਕਿਹਦੇ? ਹਾਂਜੀ, ਅਮਨਦੀਪ ਤੁਹਾਡੀ ਮੇਰੀ ਗੱਲਬਾਤ ਵੀ ਹੋਈ ਹੈ ਫੋਨ ਤੇ ਵੀ। ਸਾਡਾ ਨਾ ਨਿਊਯਾਰਕ ਦਾ ਤਾਂ ਆਫਿਸ ਖੁੱਲ ਜਾਣਾ ਜੀ ਅਪ੍ਰੈਲ ਦੇ ਵਿੱਚ, ਮਤਲਬ ਓਪਨ ਹੀ ਆ ਕਾਈਂਡ ਆਫ ਲਾਈਕ, ਆਪਾਂ ਵੇਟ ਹੀ ਕਰ ਰਹੇ ਸੀਗੇ। ਤੇ ਉਦਘਾਟਨ ਕਦੋਂ ਕਰਨਾ ਉਹਦਾ, ਅਪ੍ਰੈਲ 'ਚ ਕਰਨਾ, ਮਈ 'ਚ ਕਰਨਾ, ਉਹੀ ਬਸ ਦੇਖਣਾ ਬਾਕੀ ਹੈ। ਪਰ ਇਹ ਹੈ ਕਿ ਜਿਹੜੀ ਤੁਸੀਂ ਅਪਾਇੰਟਮੈਂਟ ਕਰਨੀ ਨਾ, ਉਹ ਤੁਸੀਂ ਫੋਨ ਤੇ ਕਰੋ। ਤਾਂ ਜਿਹੜੇ ਹੁਣ ਮੇਰੇ ਇੱਥੇ ਵੀ ਜਿਹੜੇ ਕਲਾਇੰਟ ਆ ਨਾ, ਕਿਉਂਕਿ ਕੰਮ ਬਹੁਤ ਤਰੀਕਾਂ ਬਹੁਤ ਚੜੀਆਂ ਹੋਈਆਂ, ਸੋ ਜੇ ਤੁਹਾਡਾ ਕੋਈ ਮਸਲਾ ਹੈਗਾ, ਤੁਸੀਂ ਆਪਣਾ ਫੋਨ ਦੇ ਰਾਹੀਂ ਕਰ ਲਓ ਜਾਂ ਵੀਡੀਓ ਦੇ ਰਾਹੀਂ ਬਣਾ ਲਓ। ਤੇ ਜੇ ਤੁਸੀਂ ਕਹਿੰਦੇ ਆ ਨਿਊਯਾਰਕ ਕਦੋਂ ਆਉਣਾ, ਮੇਰੇ ਖਿਆਲ ਮੇਰਾ ਲੱਗੂਗਾ ਚੱਕਰ ਉੱਥੇ ਮਈ ਦੇ ਵਿੱਚ, ਹੋਪਫੁਲੀ ਮਈ ਜੂਨ ਦੇ ਵਿੱਚ ਲੱਗੂਗਾ ਚੱਕਰ। ਤੇ ਪਰ ਆਫਿਸ ਸਾਡਾ ਖੁੱਲ ਜਾਣਾ। ਪਰ ਇਹ ਹੈ ਕਿ ਜੇ ਤੁਹਾਡਾ ਜ਼ਿਆਦਾ ਕੰਪਲਿਕੇਟਡ ਮਸਲਾ, ਉੱਥੇ ਵਕੀਲ ਹੋਣੇ ਆ, ਪਰ ਉਹ ਇੰਨੇ ਸ਼ਾਇਦ ਟੈਕਨੀਕਲ ਤੁਹਾਡਾ ਜੇ ਮਸਲਾ ਨਹੀਂ ਹੈਲਪ ਕਰ ਸਕਦੇ, ਤਾਂ ਤੁਸੀਂ ਫੋਨ ਤੇ ਅਪਾਇੰਟਮੈਂਟ ਬਣਾ ਲਓ। ਤੇ ਜੇ ਸਿੰਪਲ ਅਸਾਈਲਮ ਕੇਸ ਆ, ਫਿਰ ਆਪਣਾ ਅਪ੍ਰੈਲ 'ਚ ਤੁਸੀਂ ਉੱਥੇ ਜਾ ਕੇ ਸਾਡੇ ਆਫਿਸ ਪਹੁੰਚ ਸਕਦੇ ਹੋ ਜੀ। ਸੋ ਇਹਨਾਂ ਦਾ ਫੋਨ ਨੰਬਰ ਆਫਿਸ ਦਾ 415-909-0503। ਸੋ ਇਹਦਾ ਮਤਲਬ ਇਹ ਆ ਅਟਾਰਨੀ ਟਰਕੈਣੀ ਜੀ, ਤੁਸੀਂ ਫੋਨ ਦੇ ਨਾਲ ਵੀਡੀਓ ਅਪਾਇੰਟਮੈਂਟਸ ਵੀ ਬਣਾਉਂਦੇ ਆ ਜੇ ਕਿਸੇ ਨੂੰ ਜ਼ੂਮ ਵਗੈਰਾ ਕਰਨਾ ਹੁੰਦਾ ਤਾਂ? ਜੀ, ਠੀਕ ਹੈ ਜੀ। ਇਹ ਹੈ ਕਿ ਪੁਆਇੰਟ ਇਹ ਹੈਗਾ ਕਿ ਤੁਹਾਨੂੰ ਕਰਨਾ ਆਉਣਾ ਚਾਹੀਦਾ, ਤੁਸੀਂ ਖੜੇ ਪੈਰ ਉੱਥੇ ਤੁਸੀਂ ਮੈਨੂੰ ਮੌਜੂਦ ਮਿਲਣੇ ਚਾਹੀਦੇ ਹੋ। ਇਹ ਨਹੀਂ ਕਿ ਤੁਸੀਂ ਮੈਨੂੰ ਕਾਲ ਕਰਕੇ ਫਿਰ ਤੁਸੀਂ ਫਿਗਰ ਆਊਟ ਕਰ ਰਹੇ ਕਿ ਵੀਡੀਓ ਚੱਲਦੀ ਕਿੱਦਾਂ। ਮਤਲਬ ਪੁਆਇੰਟ ਇਹ ਹੈਗਾ ਕਿ ਟਾਈਮ ਵਕੀਲ ਦਾ ਬਚਾਉਣਾ ਵਾ, ਵਧਾਉਣਾ ਨਹੀਂ। ਟਾਈਮ ਕੀਮਤੀ ਆ। ਇੱਕ ਇਹਦੇ ਨਾਲ ਹੋਰ ਚੀਜ਼, ਆਪਣਾ ਨਾ ਏਲੀਅਨ ਨੰਬਰ ਵਗੈਰਾ ਪਲੀਜ਼ ਰੈਡੀ ਰੱਖਿਆ ਕਰੋ। ਜਿੱਦਾਂ ਹੁਣ ਸਭ ਤੋਂ ਪਹਿਲਾਂ, ਕਿਉਂਕਿ ਮੈਂ ਸਵਾਲ ਇਹੀ ਪੁੱਛਦਾ ਕਿ ਭਾਜੀ ਏਲੀਅਨ ਨੰਬਰ ਕੀ ਆ, ਉਹ ਬੰਦਾ ਫਿਰ ਪੇਪਰ ਲੱਭਣ ਚੱਲ ਜਾਂਦਾ ਕਿ ਮੈਂ ਭਾਜੀ ਲੱਭ ਕੇ ਦੱਸਦਾ, ਫਿਰ ਪਿੱਛੋਂ ਆਵਾਜ਼ ਆਈ ਜਾਣੀ, ਪੇਪਰ ਫੋਲ ਕੇ 5 ਮਿੰਟ ਕੰਸਲਟੇਸ਼ਨ ਦੇ ਏਲੀਅਨ ਨੰਬਰ ਲੱਭਦੇ ਕੱਢ ਦਿੰਦੇ। ਸੋ ਜਦੋਂ ਵੀ ਤੁਹਾਡਾ ਹਰੇਕ ਇਮੀਗ੍ਰੈਂਟ ਨੂੰ ਏਲੀਅਨ ਨੰਬਰ ਆਪਣਾ ਤੁਹਾਡੀ ਜ਼ੁਬਾਨ ਤੇ ਹੋਣਾ ਚਾਹੀਦਾ। ਨਾਲੇ ਡਾਕੂਮੈਂਟ ਮੋਹਰੇ ਰੱਖੋ, ਜਦੋਂ ਵੀ ਕਿਸੇ ਵਕੀਲ ਦੇ ਨਾਲ ਗੱਲ ਕਰਨੀ ਆ, ਤੁਹਾਡੇ ਸਾਰੇ ਦਸਤਾਵੇਜ਼ ਮੋਹਰੇ ਹੋਣੇ ਚਾਹੀਦੇ ਆ, ਤਾਂ ਜੋ ਤੁਸੀਂ ਵੀ ਆਪਣਾ ਦੇਖੋ, ਤੁਸੀਂ ਟਾਈਮ ਦੇ ਪੇ ਕਰ ਰਹੇ ਆ। ਜੇ ਇਹ ਚੀਜ਼ਾਂ 'ਚ ਟਾਈਮ ਵੇਸਟ ਕਰੋਗੇ ਤਾਂ ਤੁਹਾਨੂੰ ਉਹਦੇ ਵਿੱਚ ਲਾਸ ਜਿਹੜਾ ਉਹ ਜ਼ਿਆਦਾ ਹੈਗਾ। ਵਕੀਲ ਨੇ ਤਾਂ ਦੇਖੋ ਆਪਣੀ ਟਾਈਮ ਦੇ ਹਿਸਾਬ ਨਾਲ ਜਿੰਨਾ ਅਪਾਇੰਟਮੈਂਟ ਉਹ ਵਿੰਡੋ ਉਨਾ ਹੀ ਉਹਨਾਂ ਨੇ ਕਰਨਾ ਆ। ਜਿੰਨਾ ਜ਼ਿਆਦਾ ਉਸ ਨੂੰ ਯੂਟੀਲਾਈਜ਼ ਤੁਸੀਂ ਕਰ ਲਓਗੇ, ਉਹ ਤੁਹਾਡਾ ਫਾਇਦਾ ਹੁੰਦਾ ਹੈ ਜੀ। ਨਾਲੇ ਟਰੱਕ ਨੂੰ ਸਾਈਡ ਤੇ ਰੋਕ ਕੇ ਸ਼ੋਲਡਰ ਤੇ, ਕਈਆਂ ਦੀ ਫਿਰ ਆਵਾਜ਼ ਬਹੁਤ ਜ਼ਿਆਦਾ ਆਉਂਦੀ, ਸੁਣਦਾ ਨਹੀਂ ਭਾਜੀ, ਮੈਨੂੰ ਸਮਝ ਨਹੀਂ ਆ ਰਿਹਾ, ਮੈਨੂੰ ਸੁਣ ਨਹੀਂ ਰਿਹਾ। ਸੋ ਜਿਹੜਾ ਸਲੋਟ ਮੈਨੇਜ ਕਰੋ ਆਪਣੇ ਟਾਈਮ।
15-20 ਮਿੰਟ ਦੀ ਗੱਲ ਹੋਣੀ ਹੁੰਦੀ ਆ। ਸੋ ਇਹ ਹੈ ਕਿ ਉਹ ਦੋਨਾਂ ਨੂੰ ਹੀ ਫਿਰ ਸਵਾਦ ਆਉਣਾ ਚਾਹੀਦਾ, ਵਕੀਲ ਨੂੰ ਵੀ ਪਤਾ ਲੱਗੇ ਕਿ ਮਸਲਾ ਕੀ ਹੈ, ਇਹਦਾ ਪੇਪਰ ਪੂਪਰ ਇਹਦੇ ਕੀ ਆ, ਤੇ ਕਲਾਇੰਟ ਨੂੰ ਵੀ ਹਨਾ ਸਵਾਲ ਦੇ ਜਵਾਬ ਮਿਲਣ। ਜੀ ਕਮਲਜੀਤ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਜਗਿਆਰਨ ਜੀ, ਮੈਂ ਸਵਾਲ ਸੀ ਕਿ ਮੈਂ ਸਿਟੀਜ਼ਨ ਸੀਗਾ ਤੇ ਮੈਂ ਆਪਣੇ ਮੰਮੀ ਡੈਡੀ ਦਾ ਅਪਲਾਈ ਕੀਤਾ ਸੀ, ਤੇ ਉਹਨਾਂ ਦਾ ਕੁਝ 2 ਸਾਲ ਹੋ ਗਏ, ਕੁਝ ਪਤਾ ਨਹੀਂ ਚੱਲ ਰਿਹਾ, ਤੇ ਉਹਨਾਂ ਨੇ ਪਹਿਲੇ ਡਾਕੂਮੈਂਟ ਮੰਗੇ ਸੀ ਐਕਸਟਰਾ ਡੈਡੀ ਜੀ ਦੇ, ਉਹਨਾਂ ਨੂੰ ਮੈਂ ਸਬਮਿਟ ਕਰ ਦਿੱਤੇ ਸੀ। ਉਸ ਤੋਂ ਬਾਅਦ ਅਸੀਂ ਕਿੱਦਾਂ ਪਤਾ ਕਰ ਸਕਦੇ ਹਾਂ ਕੀ ਸਟੇਟਸ ਹੈ? ਭਾਜੀ ਇਹ ਰੈਗੂਲਰ ਡਿਲੇ ਹੀ ਚੱਲ ਰਿਹਾ ਤੁਹਾਡਾ ਫੈਮਿਲੀ ਵਾਲੇ ਨੇ, ਕਿਉਂਕਿ ਉਹਨਾਂ ਦੀ ਪ੍ਰੈਫਰੈਂਸ ਨਹੀਂ, ਜਿੱਦਾਂ ਪਹਿਲੇ ਵੀ ਕਾਲਰ ਗਏ ਨੇ ਗ੍ਰੀਨ ਕਾਰਡ ਦੇ, ਜਿੱਦਾਂ ਸਪਾਊਸ ਪ੍ਰੈਫਰੈਂਸ ਨਹੀਂ ਹੈਗੇ ਉਹਨਾਂ ਦੇ। ਸੋ ਫੈਮਿਲੀ ਵਾਲੇ ਵੀ ਟਾਵੇਂ ਜਿਹੜੇ ਅਪਰੂਵ ਕਰ ਰਹੇ, ਸਲੋ ਜਿਹੜਾ ਪ੍ਰੋਸੈਸ ਉਹ ਚੱਲ ਰਿਹਾ। ਪਤਾ ਕਿੱਦਾਂ ਕਰ ਸਕਦੇ ਹੋ ਤੁਸੀਂ ਇਹਨਾਂ ਨੂੰ? ਬਸ ਆਪਣੀ ਫੋਲੋਅਪ ਈਮੇਲ ਕਰ ਸਕਦੇ ਹੋ ਐਮਬੈਸੀ ਵਾਲਿਆਂ ਨੂੰ, ਮੁੰਬਈ ਵਾਲਿਆਂ ਨੂੰ, ਤੇ ਉਹਦੇ ਵਿੱਚ ਉਹ ਰਿਪਲਾਈ ਦੇ ਸਕਦੇ ਆ। ਤੁਹਾਡਾ ਨਹੀਂ ਵੀ ਦੇ ਸਕਦੇ ਆ, ਪਰ ਇਹ ਆ ਕਿ ਤੁਹਾਡੇ ਇਕੱਲੇ ਤਾਂ ਨਹੀਂ, ਕਾਫੀਆਂ ਦੇ ਕੇਸ ਜਿਹੜੇ ਆ ਹੋਲਡ ਤੇ ਆ। ਜੀ ਓਕੇ, ਥੈਂਕ ਯੂ ਜੀ। ਪਰਮਿੰਦਰ। ਸਤਿ ਸ਼੍ਰੀ ਅਕਾਲ ਨਮਨ ਭਾਈ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਨਾ ਆਪਣੀ ਵਾਈਫ ਦਾ ਫੈਂਸੀ ਵੀਜ਼ੇ ਤੇ ਉਹ ਇੱਥੇ ਆਏ ਸੀਗੇ, ਤੇ ਉਹਨਾਂ ਦਾ 485 ਹਜੇ ਪੈਂਡਿੰਗ ਪਿਆ। ਆਲਮੋਸਟ ਮਈ 18 ਦਾ 2020 ਦੇ ਵਿੱਚ ਅਸੀਂ ਕੇਸ ਲਾਇਆ ਸੀਗਾ, ਫਾਈਲ ਕੀਤਾ ਸੀਗਾ। ਰਸੀਦ ਨੋਟਿਸ ਹੈ ਜਿਹੜਾ ਉਹਦੀ ਡੇਟ ਤੋਂ ਦੱਸ ਰਿਹਾ, ਬਟ ਉਹਦਾ ਹਜੇ ਕੋਈ ਮਤਲਬ ਉਹਨਾਂ ਨੇ ਜਵਾਬ ਨਹੀਂ ਦਿੱਤਾ। ਅਸੀਂ ਇਨਕੁਆਇਰੀਆਂ ਵੀ ਮਤਲਬ ਕੇਸ ਆਊਟ ਆਫ ਪ੍ਰੋਸੈਸਿੰਗ ਟਾਈਮ ਪਾਈਆਂ ਨੇ 2-3 ਵਾਰੀ, ਤੇ ਫੋਨ ਅਪਾਇੰਟਮੈਂਟ ਵੀ ਉਹਨਾਂ ਨਾਲ ਸੈਟਅਪ ਹੋਈ ਸੀ, ਤੇ ਉਹਦੇ ਉੱਪਰ ਵੀ ਉਹਨਾਂ ਨੇ ਕੋਈ ਮਤਲਬ ਜਵਾਬ ਨਹੀਂ ਦਿੱਤਾ ਹੈਗਾ। ਉਹ ਕਹਿੰਦੇ ਵੀ ਅਸੀਂ ਹੁਣ ਨੈਸ਼ਨਲ ਬੈਨੀਫਿਟ ਸੈਂਟਰ ਨੂੰ ਤੁਹਾਡਾ ਦੱਸ ਦਿੰਦੇ ਹਾਂ, ਪਰ ਤੁਹਾਡੀ ਜਿਹੜੀ ਫਾਈਲ ਆ ਉਹ ਫ੍ਰੈਜ਼ਨੋ ਅਸੀਂ ਭੇਜ ਚੁੱਕੇ ਹਾਂਗੇ। ਤੁਸੀਂ ਭਾਜੀ ਹਾਂਜੀ ਹਾਂਜੀ ਭਾਜੀ, ਤੁਸੀਂ ਸਿਟੀਜ਼ਨ ਆ, ਤੁਸੀਂ ਆਪਣੇ ਵਾਈਫ ਦਾ ਫਾਈਲ ਕੀਤਾ ਨਾ? ਹਾਂਜੀ ਹਾਂਜੀ। ਤੇ ਵਾਈਫ ਤੁਹਾਡੇ ਯੂਐਸ ਦੇ ਵਿੱਚ ਹੀ ਹੈ ਹਨਾ? ਹਾਂਜੀ ਹਾਂ, ਯੂਐਸ ਦੇ ਵਿੱਚ ਹੀ ਆ, ਪਰ ਵਰਕ ਪਰਮਿਟ ਭਾਜੀ ਉਹਨਾਂ ਨੇ 2 ਸਾਲ ਦਾ ਦਿੱਤਾ ਆ। ਆਪਣੀ ਪਹਿਲਾਂ ਵੀ ਗੱਲ ਹੋਈ ਸੀਗੀ ਰੇਡੀਓ ਦੇ ਥਰੂ, ਤੇ ਉਹ ਮਤਲਬ ਐਕਸਟੈਂਸ਼ਨ ਦੇ ਵਿੱਚ ਹੀ ਐਕਸਪੈਡਾਈਟ ਸਰਵਿਸ ਰਾਹੀਂ ਉਹਨਾਂ ਨੇ ਦਿੱਤਾ ਸੀਗਾ, ਕਿਉਂਕਿ ਉਹ ਆਰਐਨ ਨੇ, ਉਹਦੇ ਕਰਕੇ ਉਹਨਾਂ ਨੇ ਹੈਲਥ ਕੇਅਰ ਵਰਕਰ ਕਰਕੇ ਉਹਨਾਂ ਨੇ 2 ਸਾਲ ਦਾ ਵਰਕ ਪਰਮਿਟ ਹੋਰ ਐਕਸਟੈਂਡ ਕਰਤਾ। ਅੱਛਾ, ਪੈਂਡਿੰਗ ਉਹਦਾ ਕੋਈ ਨਹੀਂ ਆ ਰਿਹਾ। ਤੁਸੀਂ ਕਹਿ ਰਹੇ ਕਿ ਪ੍ਰੋਸੈਸਿੰਗ ਟਾਈਮ ਜਿਹੜਾ ਵੀ ਸਰਵਿਸ ਸੈਂਟਰ ਸੀਗਾ ਉਸ ਤੋਂ ਬਾਹਰ ਸ਼ੋ ਹੋ ਰਿਹਾ? ਹਾਂਜੀ ਹਾਂ, ਉਹ ਤਾਂ ਜੀ ਬਹੁਤ ਟਾਈਮ ਹੋ ਗਿਆ ਆਲਰੇਡੀ। ਕਿਹੜਾ ਸਰਵਿਸ ਸੈਂਟਰ ਤੇ ਪੈਂਡਿੰਗ ਆ ਤੁਹਾਡਾ ਕੇਸ? ਭਾਜੀ ਆਪਣਾ ਮਤਲਬ ਉਹਨਾਂ ਨੂੰ ਕਾਲ ਕੀਤੀ ਸੀ, ਉਹ ਕਹਿੰਦੇ ਵੀ ਤੁਹਾਡੀ ਫਾਈਲ ਆ ਜਿਹੜੀ ਉਹ ਫ੍ਰੈਜ਼ਨੋ ਭੇਜਦੀ ਹੈ ਤੁਹਾਡੇ ਨੀਅਰ ਆਫਿਸ ਦੇ ਵਿੱਚ, ਤੇ ਜਿਹੜੀ ਫਾਈਲ ਅਸੀਂ 485 ਭੇਜੀ ਸੀਗੀ ਪਹਿਲਾਂ ਫਾਈਲ ਕੀਤੀ ਸੀ। ਤੁਹਾਡਾ ਅਪਰੂਵ ਹੋ ਗਿਆ? ਕੋਈ ਵੀ ਨਹੀਂ ਹੋਇਆ ਅਜੇ? ਹਾਂਜੀ, I-130 ਅਪਰੂਵ ਹੋ ਗਿਆ ਤੁਹਾਡਾ? I-130 ਭਾਜੀ 485 ਵੀ ਸਿੱਧਾ ਅਪਲਾਈ ਕੀਤਾ ਸੀਗਾ। ਫੈਂਸੀ ਵੀਜ਼ੇ ਤੇ ਆਏ ਸੀਗੇ? ਹਾਂਜੀ, ਫੈਂਸੀ ਤੇ ਆਏ ਸੀਗੇ। ਅੱਛਾ, ਤੇ ਠੀਕ ਹੈ, ਮੈਂ ਤੁਹਾਨੂੰ ਬਾਜੀ ਉਹਦੀ ਪ੍ਰੋਸੈਸਿੰਗ ਟਾਈਮ ਦੱਸ ਦਿੰਦਾ। ਤਾਂ ਤੁਸੀਂ ਕਹਿੰਦੇ ਫ੍ਰੈਜ਼ਨੋ ਹੈ ਇਸ ਵੇਲੇ? ਹਾਂ, ਕਹਿੰਦੇ ਸ਼ਿਕਾਗੋ 'ਚ ਅਪਲਾਈ ਕੀਤਾ ਸੀ, ਉਹ ਕਹਿੰਦੇ ਫ੍ਰੈਜ਼ਨੋ ਘੱਲਤਾ ਤੁਹਾਡੇ ਨੀਅਰੈਸਟ ਜਿਹੜੇ ਉੱਥੇ ਉਹਨਾਂ ਦੇ ਕਹਿਣ ਦੇ ਮੁਤਾਬਕ ਕਿੱਦਾਂ। ਅੱਛਾ ਜੀ, ਸੋ ਫ੍ਰੈਜ਼ਨੋ ਦੀ ਜਿਹੜੀ ਟਾਈਮ ਲਾਈਨ ਹੈਗੀ ਆ ਉਹ ਚੱਲ ਰਹੀ, ਹਾਂਜੀ ਐਕਚੁਅਲੀ 18.5 ਮਹੀਨੇ ਚੱਲ ਰਹੀ ਆ। ਸੋ ਤੁਹਾਨੂੰ ਉਹ ਤੋਂ ਜ਼ਿਆਦਾ ਹੋ ਗਿਆ ਤੁਸੀਂ ਕਹਿੰਦੇ ਹਨਾ, 18 ਮਹੀਨੇ ਤੋਂ? ਹਾਂਜੀ ਭਾਜੀ, ਉਹ ਤਾਂ ਆਲਮੋਸਟ ਮਈ ਦੇ ਵਿੱਚ 2 ਸਾਲ ਹੋ ਜਾਣੇ। ਤੁਸੀਂ ਭਾਜੀ ਆਪਣੀ ਨਾ ਫ੍ਰੈਜ਼ਨੋ ਜਿਹੜਾ ਫੀਲਡ ਆਫਿਸ ਆ ਉੱਥੇ ਇਨਫੋਪਾਸ ਅਪਾਇੰਟਮੈਂਟ ਰਾਹੀਂ ਉਹਨਾਂ ਨੂੰ ਪਹਿਲਾਂ ਇਮੀਗ੍ਰੇਸ਼ਨ ਨੂੰ ਕਾਲ ਕਰੋ ਤੇ ਇਨਫੋਪਾਸ ਅਪਾਇੰਟਮੈਂਟ ਬਣਾਓ। ਸੋ ਮੈਨੂੰ ਨਹੀਂ ਪਤਾ ਤੁਸੀਂ ਕਿਹੜੀ ਵਾਲੀ ਅਪਾਇੰਟਮੈਂਟ ਬਣਾਈ ਸੀਗੀ ਪਹਿਲਾਂ। ਇਨਫੋਪਾਸ ਅਪਾਇੰਟਮੈਂਟ ਬਣਾਓ ਤੇ ਉੱਥੇ ਇਨ ਪਰਸਨ ਜਾਓ ਤੇ ਆਹੀ ਪ੍ਰੋਸੈਸਿੰਗ ਟਾਈਮ ਵਾਲਾ ਆਪਣਾ ਨਾਲ ਪ੍ਰਿੰਟ ਕਰਕੇ ਲੈ ਕੇ ਜਾਓ, ਤੇ ਫਿਰ ਉਹਨਾਂ ਨੂੰ ਕਹੋ ਕਿ ਇਹ ਹੋ ਗਿਆ ਤੇ ਕਦੋਂ ਸਾਨੂੰ ਇੰਟਰਵਿਊ ਜਿਹੜੀ ਦੇਣੀ ਆ। ਹੋ ਸਕਦਾ ਕਿ ਵਿੱਚ ਜਿਹੜਾ ਇੱਕ ਅੱਧਾ ਆਫਿਸਰ ਆ ਲੇਜ਼ੀ ਵੀ ਕਈ ਵਾਰੀ ਹੁੰਦਾ ਵਾ, ਤੁਹਾਡੀ ਫਾਈਲ ਤੇ ਹੱਥ ਧਰ ਕੇ ਬੈਠਾ ਹੋਵੇ। ਸੋ ਇਨਫੋਪਾਸ ਅਪਾਇੰਟਮੈਂਟ ਬਣਾਓ ਜੀ। ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਪ੍ਰਦੀਪ। ਹੈਲੋ, ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਜੀ ਭਾਈ, ਸਭ ਤੋਂ ਪਹਿਲਾਂ ਜੇ ਭਾਜੀ ਨੂੰ ਮੈਂ ਮੁਬਾਰਕਾਂ ਦਊਂਗਾ, ਕਿਉਂਕਿ ਮੈਂ ਪਿਛਲੀ ਵਾਰੀ ਫੋਨ ਕੀਤਾ ਸੀਗਾ ਤੇ ਭਾਜੀ ਨੂੰ ਕਿਹਾ ਸੀ ਵੀ ਮੋਟੀਵੇਸ਼ਨਲ ਕੁਝ ਦੱਸੋ ਮੈਨੂੰ, ਮੇਰੀ ਹੀਅਰਿੰਗ ਹੈ ਨਾ। ਠੀਕ ਹੈ, ਮੈਂ ਵੀਡੀਓ ਦੇਖ ਕੇ ਮੈਂ ਤਕੜਾ ਜਿਹੜਾ ਕਰਕੇ ਵਗ ਗਿਆ ਤੇ ਬਿਆਨ ਮੇਰੇ ਬਹੁਤ ਵਧੀਆ ਹੋ ਗਏ। ਤੇ ਭਾਜੀ ਨੂੰ ਇੱਕ ਕੁਐਸਚਨ ਕਰਨਾ ਕਿ ਮੇਰੀ ਜੱਜ ਸੀ ਨਿਊਯਾਰਕ 'ਚ ਮਰੀਆ ਨਵਾਰੋ ਜੀ, ਤੇ ਭਾਜੀ ਉਹਨੇ ਨਾ ਮੇਰਾ ਕੇਸ ਪੈਂਡਿੰਗ ਕਰਤਾ ਵੀ ਮੈਂ ਅਗਲੇ ਮਹੀਨੇ ਦਊਂਗੀ ਤੈਨੂੰ, ਹੈ ਨਾ, ਵੀ ਕਿੱਦਾਂ। ਤੇ ਭਾਜੀ ਨੂੰ ਪੁੱਛਣਾ ਵੀ ਭਾਜੀ ਇਹੋ ਜਿਹੇ ਕੇਸ 'ਚ ਮਤਲਬ ਰਿਜ਼ਲਟ ਕੀ ਆਉਂਦਾ ਹੁੰਦਾ? ਮੇਰਾ ਦਿਲ ਬਹੁਤ ਧੜਕ ਰਿਹਾ। ਤੁਹਾਡਾ ਭਾਜੀ ਮੈਨੂੰ ਇਹ ਦੱਸੋ ਇੱਕ ਅੱਖਰ ਦੇ ਵਿੱਚ ਕਿ ਜਿਹੜਾ ਪੁਲਿਸ ਤੁਹਾਡੇ ਕੇਸ ਦੇ ਵਿੱਚ ਇਨਵੋਲਵ ਸੀਗੀ ਤੰਗ ਕਰਨ 'ਚ ਤੁਹਾਨੂੰ ਜਾਂ ਘਰਦਿਆਂ ਨੂੰ? ਨਹੀਂ ਭਾਜੀ। ਸੋ ਭਾਜੀ ਤੁਹਾਡਾ ਰੀਲੋਕੇਸ਼ਨ ਦਾ ਫਿਰ ਆਰਗੂਮੈਂਟ ਜਿਹੜੀ ਨਾ ਰੀਲੋਕੇਸ਼ਨ ਵੱਲ ਜਾ ਰਹੀ ਆ। ਸੋ ਰੀਲੋਕੇਸ਼ਨ ਦੇ ਉੱਤੇ ਬਹਿਸ ਹੋਈ ਸੀਗੀ? ਹਾਂਜੀ ਭਾਜੀ।
ਉਹ ਕਿੱਦਾਂ ਰਹੀ? ਵਧੀਆ ਰਹੀ ਬਹਿਸ? ਕੀ ਸੀਗਾ, ਕੀ ਟੇਕ ਸੀਗਾ ਤਾਂ? ਨਹੀਂ ਬਹੁਤ ਵਧੀਆ ਰਹੀ ਭਾਜੀ। ਤੇ ਨਾ ਜਿਹੜੀ ਮੇਰੀ ਵਕੀਲ ਸੀਗੀ ਤੇ ਉਹਨੇ ਕਿਹਾ ਵੀ ਤੇਰੇ ਬਿਆਨ ਬਹੁਤ ਵਧੀਆ ਹੋਏ ਨੇ ਤੇ ਵੀ ਮੈਂ ਖੁਸ਼ ਹਾਂ, ਤੇਰੇ ਬਿਆਨਾਂ ਤੋਂ ਵਧੀਆ ਹੋ ਗਿਆ। ਨਹੀਂ, ਪਰ ਜਿਹੜਾ ਰੀਲੋਕੇਸ਼ਨ ਦਾ ਹੈਗਾ ਨਾ, ਸਿੰਘ ਵਰਸਸ ਗਾਰਲੈਂਡ ਜਿਹੜਾ ਕੇਸ ਆ, ਉਹ ਬੇਸਿਕਲੀ ਇਹ ਕਹਿੰਦਾ ਕਿ ਪਾਰਟੀ ਦੇ ਵਰਕਰ ਜਿਹੜੇ ਉਹ ਸਰਕਾਰ ਨਹੀਂ ਹੈਗੇ। ਸੋ ਰੀਲੋਕੇਸ਼ਨ ਦਾ ਤੁਹਾਡਾ ਜਿਹੜਾ ਮੁੱਦਾ ਨਾ, ਉੱਤੇ ਜੱਜ ਮੇਰੇ ਹਿਸਾਬ ਨਾਲ ਉਹਦੇ ਉੱਤੇ ਡਿਬੇਟ ਕਰ ਰਿਹਾ। ਸੋ ਵੇਟ ਕਰ ਲਓ, ਤੇ ਬਿਆਨ ਤੁਹਾਡੇ ਜੇ ਵਧੀਆ ਹੋਏ ਤੁਹਾਨੂੰ ਉਸ ਪੱਖੋਂ ਕੋਈ ਪ੍ਰੋਬਲਮ ਨਹੀਂ ਆਣੀ। ਤੁਹਾਨੂੰ ਜਿਹੜਾ ਰੀਲੋਕੇਸ਼ਨ ਆ, ਉਹਦੀ ਰੀਲੋਕੇਸ਼ਨ ਦਾ ਜਿਹੜਾ ਮੇਨ ਬੇਸਿਸ ਆ, ਉਹਦੀ ਤੁਹਾਨੂੰ ਪ੍ਰੋਬਲਮ ਆਊਗੀ, ਕਿਉਂਕਿ ਸਿੰਘ ਵਰਸਸ ਗਾਰਲੈਂਡ ਜਿਹੜਾ ਹੈਗਾ ਉਹਨੇ ਕਾਫੀ ਜਿਹੜੀ ਚੇਂਜਸ ਉਹ ਕਰਤੀਆਂ ਨਿਊਯਾਰਕ ਵਾਲੇ ਸਾਲਮ ਕੇਸਿਸ ਦੇ ਵਿੱਚ। ਸੋ ਹੁਣ ਮੈਨੂੰ ਪਤਾ ਨਹੀਂ ਕਿ ਕੀ ਸਬਮਿਟ ਕੀਤਾ ਗਿਆ, ਕਿੱਦਾਂ ਕੀਤਾ ਗਿਆ। ਜੇ ਤੁਸੀਂ ਦੱਸ ਰਹੇ ਕਿ ਇੱਦਾਂ ਹੋਲਡ ਤੇ ਪਾਇਆ ਹੋਇਆ ਉਹਨਾਂ ਨੇ, ਤਾਂ ਫਿਰ ਉਸ ਚੀਜ਼ ਦੀ ਜਿਹੜਾ ਜੱਜ ਆ ਉਹ ਵੇਟ ਕਰ ਸਕਦਾ। ਜੀ ਜੀ, ਚਲੋ ਕੋਈ ਨਹੀਂ, ਹੌਸਲਾ ਰੱਖੋ, ਜੇਰਾ ਰੱਖੋ ਜੀ, ਕੋਈ ਗੱਲ ਨਹੀਂ, ਤਗੜੇ ਰਹੋ, ਦੈਟਸ ਓਕੇ। ਇਹ ਹੁਣ ਆਪਾਂ ਨੂੰ ਇੰਤਜ਼ਾਰ ਹੀ ਜਿਹੜਾ ਉਹ ਕਰਨਾ ਪੈਣਾ ਕੀ ਤੁਹਾਡੇ ਜੱਜ ਨਵਾਰੋ ਆਂਦੇ ਨੇ, ਉਹ ਫਿਰ ਆਪਾਂ ਦੇਖਾਂਗੇ। ਤੇ ਚਲੋ ਉਮੀਦ ਕਰਦੇ ਹਾਂ ਵੀ ਤੁਹਾਡੇ ਹੱਕ 'ਚ ਹੀ ਫੈਸਲਾ ਆਵੇ। ਮਹਿੰਦਰ ਜੀ। ਚਲੋ ਸਤਿ ਸ੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਜੀ ਵੀਰ ਜੀ, ਮੇਰਾ ਨਾ ਇੱਕ ਫਰੈਂਡ ਹੈ ਜੀ, ਉਹ ਕੈਨੇਡਾ ਸਿਟੀਜ਼ਨ ਹੈ। ਉਹਨਾਂ ਦੀ ਬੇਟੀ ਹੈਗੀ ਅਮਰੀਕਾ ਸਿਟੀਜ਼ਨ। ਉਹਨੇ ਆਪਣੇ ਫਾਦਰ ਲਈ ਪਟੀਸ਼ਨ ਕੀਤੀ ਹੈ, ਸਾਲ ਤੋਂ ਵੱਧ ਹੋ ਗਿਆ, ਤੇ ਉਹਦੇ ਅਪਰੂਵਲ ਲੈਟਰ ਵੀ ਆ ਗਿਆ। ਤਾਂ ਉਹ ਇੱਥੇ ਆਉਂਦੇ ਰਹਿੰਦੇ ਆ ਘੁੰਮਣ ਫਿਰਨ। ਇੱਥੇ ਆਏ ਤੇ ਕੁਝ ਏਦਾਂ ਹੋ ਸਕਦੀ ਕੋਈ ਸਕੀਮ ਕਿ ਇੱਥੇ ਆਏ ਨੂੰ ਕੋਈ ਪੇਪਰ ਮਿਲ ਜਾਣ? ਬੇਟੀ ਹੈਗੀ ਸਿਟੀਜ਼ਨ ਤੇ ਉਹਨੇ ਫਾਦਰ ਲਈ ਕੀਤਾ ਸੀ, ਹਨਾ? ਹਾਂਜੀ, ਫਾਦਰ ਕੈਨੇਡਾ ਸਿਟੀਜ਼ਨ ਹੈ, ਬੇਟੀ ਅਮਰੀਕਨ ਸਿਟੀਜ਼ਨ ਹੈ। ਸੋ ਏਦਾਂ ਭਾਜੀ, ਆਪਾਂ ਇਹ ਤਾਂ ਨਹੀਂ ਤੁਹਾਨੂੰ ਦੱਸ ਸਕਦੇ ਹਾਂ ਕਿ ਇੱਥੇ ਇਸ ਇਰਾਦੇ ਨਾਲ ਆਓ ਕਿ ਆ ਕੇ ਗ੍ਰੀਨ ਕਾਰਡ ਅਪਲਾਈ ਕਰ ਦਿਓ, ਪਰ ਤੁਹਾਨੂੰ ਇਹ ਜ਼ਰੂਰ ਦੱਸ ਸਕਦੇ ਹਾਂ ਕਿ ਜੇ ਬੰਦਾ ਇੱਥੇ ਆਂਦਾ ਟਹਿਲਣ ਲਈ, ਘੁੰਮਣ ਫਿਰਨ ਲਈ, ਵਾਪਸ ਜਾਣ ਦੇ ਇਰਾਦੇ ਨਾਲ, ਤੇ 90 ਦਿਨ ਬਾਅਦ ਉਹਦਾ ਜੇ ਮਨ ਚੇਂਜ ਹੁੰਦਾ ਆਪਣੇ ਆਪ ਹੀ, ਬਿਨਾਂ ਲਾਇਰ ਦੇ ਕੇ ਆਪਣੇ ਆਪ ਉਹਦਾ ਜੇ ਮਨ ਚੇਂਜ ਹੁੰਦਾ, ਫਿਰ ਉਹ ਫੈਸਲਾ ਕਰਦਾ ਕਿ ਨਹੀਂ ਹੁਣ ਮੈਂ ਵਾਪਸ ਨਹੀਂ ਜਾਣਾ, ਤਾਂ ਬੇਟੀ ਜਿਹੜਾ ਉਹ ਪੇਪਰ ਵਰਕ ਇੱਥੇ ਫਾਈਲ ਕਰ ਸਕਦੀ ਹੈ। ਜੀ, ਤੇ ਫਿਰ ਇਹ ਹੈ ਕਿ ਜਦ ਤੱਕ ਗ੍ਰੀਨ ਕਾਰਡ ਮਿਲਦਾ ਨਹੀਂ, ਫਿਰ ਉਹ ਇੱਥੇ ਸਟਕ ਆ। ਠੀਕ ਹੈ ਜੀ, ਥੈਂਕ ਯੂ ਜੀ। ਸੋ ਕੁਝ ਕੁ ਸਵਾਲ ਤੁਹਾਡੇ ਆਨਲਾਈਨ ਵੀ ਜਿਹੜੇ ਹੈਗੇ ਆ ਜੀ, ਆਪਾਂ ਉਹ ਪੁੱਛਦੇ ਜਾਈਏ। ਸਵਾਲ ਪੁੱਛ ਰਹੇ ਨੇ ਇੱਕ ਸਾਡੇ ਫੇਸਬੁੱਕ ਤੋਂ, ਕਹਿੰਦੇ ਵੀ 601A ਦੇ ਲਈ ਉਹ ਵੇਟ ਕਰ ਰਹੇ ਆ, ਪਰ ਕਹਿੰਦੇ ਵੀ ਜੱਜ ਉਹਨਾਂ ਨੂੰ ਕਹਿ ਰਹੇ ਵੀ ਇੰਡੀਆ 'ਚ ਜਾਓ, ਉੱਥੇ ਜਾ ਕੇ ਵੇਟ ਕਰੋ ਅਪਰੂਵ ਹੋਣ ਦੇ ਲਈ। ਕਹਿੰਦੇ ਉਹਨਾਂ ਦੇ ਕਹਿਣ ਮੁਤਾਬਕ ਕਹਿੰਦੇ ਵੀ ਉਹਨਾਂ ਤੇ 10 ਸਾਲ ਦੀ ਜਿਹੜੀ ਬਾਰ ਆ ਉਹ ਨਹੀਂ ਲੱਗੀ ਹੈਗੀ, ਉਹ ਕੀ ਕਰ ਸਕਦੇ? ਕੇਸ ਥੋੜਾ ਜਿਹਾ ਇਹ ਤਾਂ ਕਾਫੀ ਕੰਪਲਿਕੇਟਡ ਜਿਹੜਾ ਪ੍ਰੈਕਟਿਸ ਏਰੀਆ ਜਿਹੜਾ ਹੈਗਾ, ਤੁਹਾਨੂੰ ਇਹ ਦੱਸਦਾ ਕਿ ਜੇ ਤੁਸੀਂ ਜੱਜ ਤੁਹਾਡੇ ਨਾਲ ਗੱਲ ਕਰ ਰਿਹਾ, ਜਦ ਤੱਕ ਤੁਸੀਂ ਰਿਮੂਵਲ ਪ੍ਰੋਸੀਡਿੰਗ 'ਚ ਹੈਗੇ ਆ, ਤੁਸੀਂ 601A ਵੇਵਰ ਫਾਈਲ ਨਹੀਂ ਕਰ ਸਕਦੇ। ਸੋ ਮੈਨੂੰ ਨਹੀਂ ਪਤਾ ਕਿ ਜੱਜ ਬੋਲ ਵੀ ਕਿਉਂ ਰਿਹਾ ਇਹਦੇ ਵਿੱਚ। ਸੋ ਤੁਹਾਡਾ ਜਿਹੜਾ 601A ਵੇਵਰ ਦੀ ਜਿਹੜੀ ਪਹਿਲੀ ਸ਼ਰਤ ਇਹ ਹੁੰਦੀ ਆ ਕਿ ਤੁਸੀਂ ਆਪਣੇ ਕੇਸ ਨੂੰ ਐਡਮਿਨਿਸਟ੍ਰੇਟਿਵਲੀ ਕਲੋਜ਼ ਕਰਾਉਣਾ ਜਾਂ ਪ੍ਰੋਸੀਕਿਊਟੋਰੀਅਲ ਡਿਸਕ੍ਰੈਸ਼ਨ ਲੈਣੀ ਹੈ। ਸੋ ਜੋ ਵੀ ਤੁਸੀਂ ਕਰ ਰਹੇ ਹੋ ਗਲਤ ਕਰ ਰਹੇ ਹੋ। ਜੀ, ਅਗਲੇ ਕਾਲਰ ਗਗਨਦੀਪ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ ਦੋਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਕੁਐਸਚਨ ਹੈ ਭਾਜੀ, ਮੈਨੂੰ 6 ਸਾਲ ਹੋ ਗਏ ਆਏ ਨੂੰ, ਮੇਰੀ ਸੈਲਮ ਕੋਲੇ ਪੈਂਡਿੰਗ ਹੈ, ਤੇ ਮੈਨੂੰ ਹੁਣ ਨਾ ਇੰਡੀਵਿਜੂਅਲ ਮਿਲੀ ਹੈ ਨਵੰਬਰ 'ਚ। ਤੇ ਭਾਜੀ ਲਾਸਟ ਮੰਥ ਮੇਰੀ ਫੈਮਿਲੀ ਆ ਗਈ ਆ, ਮੇਰੇ 2 ਬੱਚੇ ਆ। ਤੇ ਭਾਜੀ ਮੇਰਾ ਕੁਐਸਚਨ ਇਹ ਹੈ ਕਿ ਮੇਰਾ ਕੇਸ ਹੁਣ ਉਹਨਾਂ ਦਾ ਮੇਰੇ ਨਾਲ ਇਕੱਠਾ ਹੀ ਲੱਗੇਗਾ ਜਾਂ ਉਹਨਾਂ ਦਾ ਸੈਪਰੇਟ ਲੱਗੇਗਾ ਭਾਜੀ? ਫੈਮਿਲੀ ਤੁਹਾਡੀ ਜਿਹੜੀ ਆਈ ਆ ਉਹ ਵੀ ਆਪਣੇ ਬਾਰਡਰ ਕ੍ਰਾਸ ਕਰਕੇ ਆਈ ਹੈ? ਹਾਂਜੀ ਹਾਂਜੀ ਭਾਜੀ। ਉਹਨਾਂ ਨੂੰ ਏਲੀਅਨ ਨੰਬਰ ਵਗੈਰਾ ਮਿਲੇ ਆ? ਹਾਂਜੀ ਮਿਲੇ ਆ ਜੀ, ਮੇਰੇ 2 ਬੱਚੇ ਛੋਟੇ ਆ, ਮੇਰੀ ਵਾਈਫ ਨੂੰ ਮਿਲਿਆ। ਉਹਨਾਂ ਦਾ ਕੇਸ ਜਿਹੜਾ ਸੀਗਾ ਉਹ ਮੂਵ ਹੋ ਗਿਆ ਸੇਮ ਕੋਰਟ 'ਚ ਕਿ ਨਹੀਂ ਅਜੇ? ਨਹੀਂ ਭਾਜੀ, ਹਲੇ ਲਾਸਟ ਮੰਥ ਹੀ ਆਏ ਆ ਉਹ, ਫਰਵਰੀ ਜੀ 28 ਤਰੀਕ ਨੂੰ ਬਾਹਰ ਆਏ ਸੀ। ਉਹ ਪਹਿਲਾਂ ਉਹਨਾਂ ਦਾ ਤੁਸੀਂ ਕੇਸ ਮੂਵ ਕਰਾਣਾ ਕੋਰਟ ਦੇ ਵਿੱਚ, ਤੇ ਫਿਰ ਉਸ ਤੋਂ ਬਾਅਦ ਕੰਸੋਲੀਡੇਟ ਕਰਾਣਾ, ਤੇ ਹੋ ਜਾਏਗਾ ਮੇਰੇ ਹਿਸਾਬ ਨਾਲ, ਕੋਈ ਪ੍ਰੋਬਲਮ ਨਹੀਂ, ਕਿਉਂਕਿ ਸੇਮ ਫੈਮਿਲੀ ਆ, ਤੇ ਕੰਸੋਲੀਡੇਟ ਕਰਾਓ ਤੇ ਹੋ ਜਾਊਗਾ। ਹਾਂਜੀ ਭਾਜੀ, ਉੱਥੇ ਨਾ ਇੱਥੇ ਸੈਕਰਾਮੈਂਟੋ ਇਮੀਗ੍ਰੇਸ਼ਨ ਆਫਿਸ 'ਚ ਗਏ ਤੇ ਅਫਸਰ ਵੀ ਕਹਿੰਦਾ ਸੀ ਵੀ ਮੈਂ ਕੋਸ਼ਿਸ਼ ਕਰਾਂਗਾ ਵੀ ਤੁਹਾਡਾ ਕੇਸ ਇਕੱਠਾ ਹੋ ਜਾਵੇ, ਮੈਂ ਰਿਕੁਐਸਟ ਕਰਾਂਗਾ ਵੀ ਤੁਹਾਡੇ ਅਫਸਰ ਨੂੰ। ਜੀ, ਇਹ ਆਪ ਕਰਨਾ ਪੈਣਾ ਨਾ। ਅਸਾਈਲਮ ਆਫਿਸ 'ਚ ਗਏ ਸੀਗੇ ਕਿ ਇਮੀਗ੍ਰੇਸ਼ਨ ਕੋਰਟ 'ਚ ਗਏ ਤੁਸੀਂ? ਨਹੀਂ, ਇਹ ਭਾਜੀ ਉੱਥੇ 650 ਕੈਪੀਟਲ ਇੱਥੇ ਇਮੀਗ੍ਰੇਸ਼ਨ ਆਫਿਸ ਹੈ ਜਿਹੜਾ ਸੈਕਰਾਮੈਂਟੋ, ਭਾਜੀ ਉੱਥੇ ਗਿਆ ਸੀ। 2 ਨੰਬਰ ਤੇ ਸੀਗੇ? ਹਾਂਜੀ। ਤੇ ਤੁਹਾਨੂੰ ਫੜਿਆ ਸੀ ਨਾ, ਏਲੀਅਨ ਨੰਬਰ ਤੁਹਾਨੂੰ ਵੀ ਮਿਲਿਆ ਸੀਗਾ, ਹਨਾ? ਹਾਂਜੀ ਮੇਰੇ ਕੋਲ ਤੇ, ਹਾਂਜੀ ਮੇਰਾ ਤੇ ਆਲਰੇਡੀ ਕੇਸ ਲੱਗਾ, ਮੈਨੂੰ ਇੰਡੀਵਿਜੂਅਲ ਹੈ ਭਾਜੀ ਨਵੰਬਰ 'ਚ। ਤੁਸੀਂ ਆਪ ਨਹੀਂ ਇਹਨੂੰ ਕਰ ਸਕਦੇ, ਤੁਹਾਡੇ ਵਕੀਲ ਨੂੰ ਮੋਸ਼ਨ ਟੂ ਕੰਸੋਲੀਡੇਟ ਕਰਨੀ ਪੈਣੀ ਹੈ। ਇਦਾਂ ਕਹਿ ਕੂ ਕੇ ਕੁਝ ਨਹੀਂ ਹੋਣਾ, ਤੇ ਨਾ ਹੀ ਉਹਨਾਂ ਨੇ ਕਰਨਾ ਹੈ। ਰਿਕੁਐਸਟ ਕਰਨੀ ਪੈਂਦੀ ਹੈ ਕੰਸੋਲੀਡੇਟ ਕਰਨ ਦੀ ਦੋਨੋਂ ਜੱਜਾਂ ਮੂਹਰੇ, ਤੇ ਦੱਸਣਾ ਪੈਂਦਾ ਕਿ ਕਿਹੜੇ ਜੱਜ ਮੂਹਰੇ ਕੰਸੋਲੀਡੇਸ਼ਨ ਚਾਹੀਦੀ ਹੈ। ਇਹ ਵੀ ਫੈਸਲਾ ਲੈ ਕੇ ਦੱਸਣਾ ਪੈਣਾ, ਤੁਹਾਡੇ ਵਕੀਲ ਦੇ ਥਰੂ ਹੀ ਤੁਹਾਨੂੰ ਜਿਹੜਾ ਉਹ ਕਰਾਉਣਾ ਪੈਣਾ ਜੀ ਇਹ ਕੰਮ। ਅਗਲੇ ਕਾਲਰ ਜਸਪਾਲ।
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਜੀ ਭਾਜੀ ਮੇਰਾ ਕੁਐਸਚਨ ਸੀ ਮੇਰਾ ਵੱਡਾ ਬ੍ਰਦਰ ਭਾਜੀ 2015 ਚ 10ਵੇਂ ਮਹੀਨੇ ਡਿਪੋਰਟ ਹੋਇਆ ਇੱਥੋਂ ਮਿਸ਼ੀਗਨ ਕੈਂਪ ਚੋਂ 5 ਮਹੀਨੇ ਇੱਥੇ ਰੱਖਿਆ ਉਹਨਾਂ ਨੇ। ਤੇ ਭਾਜੀ ਇੱਕ ਮੇਰਾ ਕੁਐਸਚਨ ਸੀ ਕਿ ਇਹ ਉਹ ਮੇਰਾ ਬ੍ਰਦਰ ਕਹਿੰਦਾ ਆਫਿਸਰ ਕਹਿੰਦਾ 5 ਸਾਲ ਦੀ ਡੈਪੋਟੇਸ਼ਨ ਲੱਗੀ ਤੇ ਮੈਂ ਕਿਸੇ ਕੋਲੋਂ ਪੁੱਛਿਆ ਸੀ ਇੱਥੇ ਕਰਨੀ ਕੋਲੋਂ ਉਹ ਕਹਿੰਦੇ 10 ਸਾਲ ਦੀ ਮਿਨੀਮਮ ਲੱਗਦੀ। ਡਿਪੋਰਟ ਹੋਇਆ ਸੀਗਾ, ਬਾਰਡਰ ਤੋਂ ਹੀ ਡਿਪੋਰਟ ਹੋ ਗਿਆ ਸੀਗਾ ਕੈਂਪ ਤੋਂ ਮਿਸ਼ੀਗਨ। ਹਾਂਜੀ ਕੈਂਪ 'ਚ ਹੋਇਆ ਸੀ ਭਾਜੀ ਮਿਸ਼ੀਗਨ ਸੀ, ਟੈਕਸਸ ਤੋਂ ਟੱਪੀ ਸੀ, ਬਾਰਡਰ ਕ੍ਰੋਸ ਕੀਤਾ ਸੀ 2 ਮਹੀਨੇ 3 ਮਹੀਨੇ ਟੈਕਸਸ ਰੱਖਿਆ ਸੀ ਤੇ 2 ਮਹੀਨੇ ਮਿਸ਼ੀਗਨ ਤੇ ਬਾਅਦ ਡਿਪੋਰਟ ਕਰਤਾ ਸੀ 2015 ਚ। ਤੇ ਭਾਜੀ ਮੇਰਾ ਸਵਾਲ ਇਹ ਸੀ ਇੱਕ ਪਤਾ ਕਿੱਦਾਂ ਲੱਗੇਗਾ ਕਿ ਕਿੰਨੇ ਚਿਰ ਦੀ ਡੈਪੋਟੇਸ਼ਨ ਲੱਗੀ ਹੈ ਤੇ ਇੱਕ ਭਾਜੀ ਜੇ ਦੂਸਰੀ ਵਾਰੀ ਹੁਣ ਟਰਾਈ ਮਰਾਈ ਹੈ ਤਾਂ ਹੁਣ ਕੋਈ ਬਣ ਸਕਦੀ ਗੱਲ? ਇਹ ਸਲਾਹ ਨਹੀਂ ਦੇ ਸਕਦੇ ਜੀ ਅਸੀਂ ਤੁਹਾਨੂੰ ਇਸ ਚੀਜ਼ ਦੀ। ਜੀ ਭਾਜੀ ਏਦਾਂ ਪਹਿਲਾਂ ਤਾਂ ਕਿੱਦਾਂ ਪਤਾ ਲੱਗੂਗੀ ਜਿਹੜੀ ਡੈਪੋਟੇਸ਼ਨ ਲੱਗੀ ਨਾ ਪੇਪਰ ਉੱਤੇ ਉਹਨਾਂ ਨੇ ਸੈਕਸ਼ਨ ਲਾਇਆ ਹੁੰਦਾ ਕਿ ਆਹ ਵਾਲੇ ਸੈਕਸ਼ਨ ਥੱਲੇ ਜਿਹੜਾ ਡੀਪੋਟੇਸ਼ਨ ਕੀਤੀ ਹੈ ਧਾਰਾ ਕਿਸੇ ਦੀ 5 ਸਾਲ ਹੈ ਕਿਸੇ 10 ਸਾਲ ਆ। ਸੋ ਸਹੀ ਤੇ ਉੱਥੋਂ ਪਤਾ ਲੱਗੂਗਾ ਪੇਪਰਾਂ ਚੋਂ ਕੀ ਹੈ, ਪੇਪਰ ਨਹੀਂ ਹੈਗੇ ਪੇਪਰ ਕਢਾਣੇ ਪਊਗੇ। ਤੇ ਜਿਹੜਾ ਐਕਸਪੀਡਾਈਟਡ ਰਿਮੂਵਲ ਹੁੰਦਾ ਜਿਹੜਾ ਜ਼ਿਆਦਾਤਰ ਬਿਆਨ ਫੇਲ ਕਰਕੇ ਜਿਹੜਾ ਵਾਪਸ ਜ਼ਿਆਦਾਤਰ ਜਿਹੜੇ ਭੇਜਦੇ ਆ ਉਹਨਾਂ ਦੀ 5 ਸਾਲ ਦੀ ਜਿਹੜੀ ਉਹ ਬਾਰ ਜਿਹੜੀ ਉਹ ਹੁੰਦੀ ਹੈ। ਤੇ ਜਿੱਦਾਂ ਰਾਜ ਭਾਈ ਨੇ ਦੱਸਿਆ ਭਾਜੀ ਇਹਦੀ ਨਹੀਂ ਆਪਾਂ ਸਲਾਹ ਦੇ ਸਕਦੇ ਅਨਫੋਰਚੂਨੇਟਲੀ ਨਹੀਂ। ਤੇ ਮੈਂ ਸਾਰਿਆਂ ਨੂੰ ਇਹ ਸਲਾਹ ਦਿੰਦਾ, ਬੇਨਤੀ ਕਰਦੇ ਇਦਾਂ ਦਾ ਸਵਾਲ ਨਾ ਪੁੱਛਿਆ ਕਰੋ। ਇਹ ਕੋਈ ਸਵਾਲ ਪੁੱਛਣ ਵਾਲਾ ਨਹੀਂ ਬਣਦਾ। ਤੁਸੀਂ ਜਿਹੜਾ ਲੀਗਲ ਤੁਹਾਡਾ ਸਵਾਲ ਆ, ਲੀਗਲ ਸਲਾਹ ਆ ਉਹ ਲਓ, ਇਲੀਗਲ ਚੀਜ਼ ਦੀ ਸਲਾਹ ਨਾ ਲਿਆ ਕਰੋ ਵਕੀਲ ਦੇ ਕੋਲੋਂ, ਉਹ ਵੈਸੇ ਹੀ ਚੰਗਾ ਨਹੀਂ ਲੱਗਦਾ। ਮੈਂ ਨਾਲੇ ਤੁਹਾਨੂੰ ਨਾ ਇੱਕ ਚੀਜ਼ ਦੱਸਦਾ, ਭਾਵੇਂ ਰਿਸ਼ਤੇਦਾਰ ਆ, ਭਰਾ ਭੈਣ ਜੋ ਵੀ ਆ, ਭਾਵੇਂ ਇਵਨ ਫਾਦਰ ਵੀ ਆ, ਸਾਡੇ ਐਕਚੁਅਲ ਦੇ ਕਲਾਇੰਟ ਜਿਹੜੇ ਨਾ ਇਦਾਂ ਦੇ ਹੋਏ ਆ ਜਿਨ੍ਹਾਂ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਏਲੀਅਨ ਨੂੰ ਉੱਦਾਂ ਹੀ ਫਸ ਗਏ, ਰਾਈਡ ਦਿੰਦਾ ਫਸ ਗਿਆ, ਕੋਈ ਕੁਛ ਫਸ ਗਿਆ ਤੇ ਉਹਨਾਂ ਨੇ ਉੱਤੇ ਉਹੀ ਕਿ ਹਾਰਬਰਿੰਗ ਇਲੀਗਲ ਏਲੀਅਨ ਸਮਗਲਿੰਗ ਦੇ ਵਿੱਚ ਤੇ ਡੇਢ ਸਾਲ 2-2 ਸਾਲ ਦੀ ਚੰਗੇ ਭਲੇ ਬੰਦੇ ਜਿਹੜੇ ਨਾਰਮਲ ਆਪਣੇ ਸੁਸਾਇਟੀ 'ਚ ਉੱਠਣ ਬੈਠਣ ਵਾਲੇ ਜਿਹੜੇ ਸੀਗੇ ਨਾਰਮਲ, ਕੋਈ ਜਿਹਨਾਂ ਨੇ ਕ੍ਰਾਈਮ ਨਹੀਂ ਕੀਤਾ, ਉਹ ਮੈਂ ਕਿਹਾ 2-2 ਸਾਲ ਦੀਆਂ ਜੇਲ੍ਹਾਂ ਜਿਹੜੀਆਂ ਕੱਟ ਕੇ ਉਹ ਆਏ ਆ। ਸੋ ਇਹ ਜਿਹੜਾ ਚੀਜ਼ ਹੈਗੀ ਆ ਬਾਰਡਰ ਕ੍ਰਾਸ ਕਰਾਉਣਾ ਪਹਿਲਾਂ ਹੀ ਇਰਾਦੇ ਨਾਲ ਏਦਾਂ ਨਹੀਂ ਹੋ ਸਕਦਾ। ਜਿਹੜੇ ਬੰਦੇ ਨੂੰ ਹਾਂ ਖਤਰਾ ਉਹ ਆਪਣੇ ਲੈਵਲ ਤੇ ਰਿਸਕ ਲਊਗਾ, ਆਪ ਜਾ ਕੇ ਉਹਨੇ ਦੱਸਣਾ, ਉੱਤੇ ਡਿਪੈਂਡ ਕਰਦਾ। ਸੋ ਇਹਦੇ ਵਿੱਚ ਵਕੀਲ ਨਹੀਂ ਸਲਾਹ ਦੇ ਸਕਦਾ। ਤੇ ਤੁਹਾਨੂੰ ਮੈਂ ਇਹ ਵੀ ਕਹੂੰਗਾ ਕਿ ਤੁਸੀਂ ਵੀ ਆਪਣੇ ਜਿਹੜੇ ਫੋਨ ਜਿਹੜੇ ਮੈਸੇਜ ਜਿਹੜੇ ਆਉਂਦੇ ਆ ਕੋਈ, ਉਹ ਤੋਂ ਬਚ ਕੇ ਰਹੋ, ਕਿਉਂਕਿ ਕਈ ਵਾਰੀ ਨਾ ਜੇ ਚਲੋ ਕਰਦੇ ਨਹੀਂ ਟਰੈਕ, ਪਰ ਜੇ ਕਰ ਲੈਣ ਤੇ ਕਿ ਇਹਨੇ ਮਦਦ ਕਰਾਉਣ ਦੀ ਕੋਸ਼ਿਸ਼ ਕੀਤੀ ਸੀ, ਤੁਸੀਂ ਵੀ ਪ੍ਰੋਬਲਮ ਜਿਹੜਾ ਆ ਸਕਦੇ ਫਸ ਸਕਦੇ। ਸੋ ਜੇ ਉਹਨੂੰ ਖਤਰਾ ਆ, ਜੇ ਉਹ ਆਉਣਾ ਚਾਹੁੰਦਾ ਹੈ, ਉਹ ਆਪਣੇ ਪੱਧਰ ਦੇ ਉੱਤੇ ਉਹਦਾ ਫੈਸਲਾ ਉਸ ਬੰਦੇ ਦਾ ਜਿਹੜਾ ਉਹ ਹੋ ਸਕਦਾ ਆ। ਤੁਸੀਂ ਉਸ ਨੂੰ ਹੱਲਾਸ਼ੇਰੀ ਦੇ ਕੇ ਇਦਾਂ ਕਰਾਓ, ਬਾਅਦ 'ਚ ਐਵੇਂ ਤੁਹਾਡੇ ਤੇ ਉਂਗਲ ਆਵੇ ਤੇ ਉਹਨੇ ਤੇ ਚਲੋ ਫਿਰ ਉਹਨੂੰ ਤੇ ਫਿਰ ਵਾਪਸ ਤੋੜ ਦੇਣਗੇ, ਤੁਹਾਨੂੰ ਵੀ ਜਿਹੜੀ ਮੁਸ਼ਕਿਲ ਆ ਸਕਦੀ ਆ। ਤੇ ਪਲੀਜ਼ ਇਦਾਂ ਦੇ ਸਵਾਲ ਜਿਹੜੇ ਉਹ ਨਾ ਪੁੱਛਿਆ ਕਰੋ ਵੀ ਕਰ ਦਈਏ ਜੀ ਪਾਰ, ਕਰਾ ਦਈਏ ਜੀ ਪਾਰ, ਇਦਾਂ ਦੇ ਪਲੀਜ਼ ਜਿਹੜੇ ਆ ਉਹ ਸਵਾਲ ਨਾ ਕਰਿਆ ਕਰੋ। ਅਗਲੇ ਜਿਹੜੇ ਕਾਲਰ ਨੇ ਸਤਨਾਮ। ਹਾਂਜੀ ਸਤਨਾਮ ਜੀ। ਕਮਲਜੀਤ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਭਾਜੀ ਮੇਰਾ ਕੁਐਸਚਨ ਸੀਗਾ ਕਿ ਇੱਥੇ ਗੁਰੂ ਘਰ ਦੇ ਵਿੱਚੋਂ ਇੱਕ ਸਿੰਘ ਦਾ ਗ੍ਰੀਨ ਕਾਰਡ ਡਿਨਾਈ ਹੋਇਆ, ਉਹਦਾ ਉਹਨਾਂ ਨੇ ਵਾਇਲੇਸ਼ਨ ਇਹ ਲਾਈ ਸੀ ਕਿ ਉਹਨਾਂ ਦਾ ਨਾ ਪਹਿਲਾਂ R1 ਅਪਰੂਵ ਹੋਣ ਲਈ 16 ਮਹੀਨੇ ਲੱਗ ਗਏ ਸੀ ਤੇ ਉਸ ਤੋਂ ਬਾਅਦ ਅਪਰੂਵ ਹੋ ਗਿਆ ਤੇ ਉਸ ਤੋਂ ਬਾਅਦ ਉਹਦਾ I-360 ਅਪਰੂਵ ਹੋ ਗਿਆ ਤੇ ਬਾਅਦ ਵਿੱਚ ਉਹਦੀਆਂ 2 ਇੰਟਰਵਿਊਜ਼ ਹੋਈਆਂ। ਉਹਨੂੰ ਬਾਰ-ਬਾਰ ਇੱਕੋ ਹੀ ਕੁਐਸਚਨ ਪੁੱਛਿਆ ਕਿ ਤੁਸੀਂ 16 ਮਹੀਨੇ ਇੱਥੇ ਕੀ ਕਰਦੇ ਰਹੇ ਹੋ, ਕਹਿੰਦੇ ਮੈਂ ਵਲੰਟੀਅਰ ਕਰਦਾ ਰਿਹਾ। ਤਾਂ ਅਲਟੀਮੇਟਲੀ ਉਹ ਡਿਨਾਈ ਹੋ ਗਿਆ। ਸੋ ਕੀ ਕਰ ਸਕਦਾ ਜੀ, ਉਹ ਦੁਬਾਰਾ ਅਪੀਲ ਪਾ ਸਕਦਾ ਜਾਂ ਉਹ ਦੁਬਾਰਾ ਨਵੇਂ ਸਿਰ ਤੋਂ I-485 ਅਪਲਾਈ ਕਰ ਸਕਦਾ? ਉਹਦਾ ਇਸ ਸਾਲ ਦਾ ਜਿਹੜਾ ਆਪਣੇ R1 ਹੈਗਾ ਉਹ 1 ਸਾਲ ਦਾ ਵੈਲਿਡ ਰਹਿ ਗਿਆ ਉਹ। ਥੈਂਕ ਯੂ ਜੀ। ਡਿਨਾਈ ਹੋ ਗਿਆ ਆਪਣਾ ਗ੍ਰੀਨ ਕਾਰਡ ਡਿਨਾਈ ਹੋ ਗਿਆ ਜੀ? ਹਾਂਜੀ ਵੀਰ ਜੀ, ਉਹਦਾ ਗ੍ਰੀਨ ਕਾਰਡ ਡਿਨਾਈ ਹੋ ਗਿਆ ਲਾਸਟ ਵਿੱਚ ਆ ਕੇ। ਤੇ 360 ਜਿਹੜਾ ਉਹ ਅਪਰੂਵ ਆ, ਹੈਨਾ? ਹਾਂਜੀ 360 ਅਪਰੂਵ ਆ ਉਹਦਾ। ਉਹ ਭਾਜੀ 824 ਫਾਈਲ ਕਰਕੇ ਕਾਉਂਸਲਰ ਪ੍ਰੋਸੈਸਿੰਗ ਚ ਕਨਵਰਟ ਕਰਾਉਣਾ ਪੈਣਾ ਤੇ ਬਾਹਰੋਂ ਵੀਜ਼ਾ ਜਿਹੜਾ ਲੈ ਕੇ ਆਉਣਾ ਪੈਣਾ। ਜੇ ਇਹਦੀ ਵਾਇਲੇਸ਼ਨ ਸੀਗੀ ਤੇ ਇੱਥੇ ਨਹੀਂ ਸਟੇਟਸ ਮਿਲ ਸਕਦਾ। ਓਵਰਸੀਜ਼ ਉਹਨੂੰ ਜਿਹੜਾ ਸਟੇਟਸ ਆ ਉਹੀ ਹੁਣ ਮਿਲ ਸਕਦਾ। ਐਡਜਸਟਮੈਂਟ ਆਫ ਸਟੇਟਸ ਜੇ ਤੁਸੀਂ ਇੱਕ ਵਾਰੀ ਅਨਐਮਪਲੋਇਮੈਂਟ ਤੁਹਾਡੀ ਹੋ ਗਈ ਤਾਂ ਤੁਹਾਡਾ ਫਿਰ ਚੱਕਰ ਆ ਤੇ ਤੁਹਾਨੂੰ ਉਹਨੂੰ ਬੰਦੇ ਨੂੰ ਬਾਹਰ ਹੀ ਜਾਣਾ ਪੈਣਾ। ਤੇ ਜਿਹੜਾ ਉਹਦਾ ਆਰ ਵੀਜ਼ਾ ਮੇਰੇ ਖਿਆਲ ਉਹ ਵੀ ਉਹਨਾਂ ਨੇ ਬਣਾਈ। ਆਵਾਜ਼ ਘੱਟ ਰਹੀ ਤੁਹਾਡੀ। ਸੋ ਜਾਂ ਤਾਂ ਇਹਦਾ ਹੱਲ ਇਹ ਹੈ ਕਿ ਬਾਹਰੋਂ ਜਾ ਕੇ ਗ੍ਰੀਨ ਕਾਰਡ ਜਿਹੜਾ ਉਹ ਲੈ ਕੇ ਆਵੇ, ਜਾਂ ਜੇ ਉਹਦੇ ਆਰ ਵੀਜ਼ੇ ਦੀ ਸਟੈਂਪ ਆ ਦੁਬਾਰਾ ਰੀ ਐਂਟਰੀ ਕਰੇ ਤੇ ਫਿਰ ਅਪਲਾਈ ਕਰੇ 485 ਜੀ। ਤੇ ਆਪਣੇ ਨਾਲ ਅਗਲੇ ਕਾਲਰ ਨੇ ਜਸ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਗ੍ਰੀਨ ਕਾਰਡ ਹੋਲਡਰ ਐਡਜਸਟਮੈਂਟ ਸਟੇਟਸ ਦੇ ਵਿੱਚ ਦੋਨੇ ਜੀ, ਤੇ ਸਾਡੀ ਨਿੱਕੀ ਗੁੜੀਆ ਵਾ 6 ਸਾਲ ਦੀ
ਤੇ ਉਹਦਾ ਨਾ ਅਸੀਂ ਅਪਲਾਈ ਕੀਤਾ ਤੇ USCIS ਨੇ NVC ਨੂੰ ਕੇਸ ਭੇਜਤਾ। ਹੁਣ ਅਗਲਾ ਸਟੈਪ ਕੁਝ ਹੋ ਸਕਦਾ ਭਾਈ, ਕਿਉਂਕਿ ਵਕੀਲ ਕਹਿੰਦਾ ਕਿ ਤੁਹਾਨੂੰ ਇੰਗਲੈਂਡ ਜਾ ਕੇ ਜਾਂ ਤਾਂ ਉੱਥੋਂ ਅਪਲਾਈ ਕਰ ਦਿਓ, ਜਾਂ ਫਿਰ ਜੋ ਤੁਸੀਂ ਇਹਦੇ ਸਿਟੀਜ਼ਨ ਬਣ ਜਾਓਗੇ ਫਿਰ ਕੁੜੀ ਨੇ ਪੱਕੀ ਹੋ ਸਕਦਾ, ਉਹਨੇ ਚੱਕਰ ਕੋਈ ਹੱਲ ਨਹੀਂ ਹੋ ਸਕਦਾ। ਉਹਨੇ ਸਾਨੂੰ 2 ਆਪਸ਼ਨ ਦਿੱਤੇ। ਇੱਕ ਮੈਨੂੰ ਆਪਣਾ ਦੁਬਾਰਾ ਫੈਕਟ ਪੈਟਰਨ ਦੱਸਿਓ ਇੱਕ ਵਾਰੀ, ਸਮਝ ਨਹੀਂ ਆਇਆ। ਜਿੱਦਾਂ ਅਸੀਂ ਇੰਗਲੈਂਡ ਤੋਂ ਮੂਵ ਹੋਏ ਸੀਗੇ ਇੱਥੇ ਐਡਜਸਟਮੈਂਟ ਆਫ ਸਟੇਟਸ ਦੇ ਵਿੱਚ ਸਾਨੂੰ ਜੀ ਹਾਂਜੀ ਦੋਨਾਂ ਨੂੰ ਗ੍ਰੀਨ ਕਾਰਡ ਮਿਲ ਗਏ, ਦੋਵਾਂ ਜੀਆਂ ਨੂੰ। ਤੇ ਸਾਡੀ ਗੁੜੀਆ ਵਾ ਜੀ ਹੁਣ ਛੋਟੀ, ਤੇ ਉਹਦਾ ਅਸੀਂ ਕੇਸ ਲਾਇਆ ਹੋਇਆ USCIS ਦੇ ਵਿੱਚ। ਰਾਈਟ ਨਾਓ ਗੁੱਡੀ ਤੁਹਾਡੀ ਉੱਥੇ ਆ ਇੰਗਲੈਂਡ ਦੇ ਵਿੱਚ? ਨਹੀਂ, ਸਾਡੇ ਕੋਲ ਹੀ ਆ ਜੀ ਭਾਈ, ਸਾਰੇ ਜਣੇ ਇੱਥੇ ਹੀ ਅਸੀਂ। ਠੀਕ। ਉਹ ਕਿਹੜੇ ਵੀਜ਼ੇ ਤੇ ਆਈ ਸੀਗੀ ਬੇਟੀ ਤੁਹਾਡੀ? ਉਹ ਬ੍ਰਿਟਿਸ਼ ਸਿਟੀਜ਼ਨ ਹੀ ਆ ਭਾਜੀ। ਉਹਨਾਂ ਕੋਲ 10 ਸਾਲ ਦੇ ਦੋਵਾਂ ਕੋਲ ਵੀਜ਼ੇ ਸੀਗੇ। 19 ਦੇ ਵਿੱਚ ਆਏ ਸੀਗੇ ਤੇ 7 ਸਾਲ ਦੀ ਆ ਜੀ ਇਹ। 19 ਦੇ ਵਿੱਚ ਨਹੀਂ, ਆਪਣਾ ਉਹ ਜਿਹੜਾ ਵੀਜ਼ਾ ਵੇਵਰ ਹੁੰਦਾ ਉੱਤੇ ਆਈ ਸੀ, ਐਸਟਾ ਤੇ ਆਈ ਸੀਗੀ? ਹਾਂਜੀ ਹਾਂ, ਨਹੀਂ ਐਸਟਾ ਤੇ ਪਹਿਲਾਂ ਆਉਂਦੇ ਨੇ ਭਾਜੀ, ਫਿਰ ਜਦੋਂ ਅਸੀਂ ਇੱਧਰ ਆਉਣ ਦਾ ਐਡਜਸਟਮੈਂਟ ਦਾ ਬਣਾਉਣਾ ਸੀ ਉਦੋਂ ਫਿਰ ਇਹਨਾਂ ਨੇ ਵੀਜ਼ਾ ਲੈ ਲਿਆ ਸੀ ਲੌਂਗ ਟਰਮ ਵਾਲਾ, 10 ਸਾਲ ਵਾਲਾ। 10 ਸਾਲ ਵੀਜ਼ੇ ਤਾਂ ਭਾਜੀ 6 ਮਹੀਨੇ ਦੀ ਐਂਟਰੀ ਮਿਲਦੀ ਹੈ। ਸੋ ਕੀ ਹੁਣ ਆਊਟ ਆਫ ਸਟੇਟਸ ਹੋ ਗਈ ਕਿੱਦਾਂ? ਹਾਂਜੀ ਭਾਜੀ, ਅਸੀਂ ਕੇਸ ਲਾਤੇ ਸੀਗੇ, ਸਾਨੂੰ ਦੋਵਾਂ ਨੂੰ ਗ੍ਰੀਨ ਕਾਰਡ ਆ ਗਏ ਸੀਗੇ 90 ਦਿਨਾਂ ਬਾਅਦ। ਤੇ ਕੇਸ ਕਿਹੜੇ ਵਾਲੇ ਲਾਏ ਸੀਗੇ ਤੁਸੀਂ ਆਪਣੇ? ਕਿਹੜਾ ਕੇਸ ਕਹਿੰਦੇ ਤੁਸੀਂ ਭੈਣ ਭਾਈ ਵਾਲਾ, ਕਿਹੜਾ ਕੇਸ ਲਾਇਆ ਸੀਗਾ? ਨਹੀਂ, ਜਿੱਦਾਂ ਮੇਰੀ ਇੱਕ ਡਾਟਰ ਇੱਥੋਂ ਦੀ ਆ, ਉਹ ਇੱਥੋਂ ਦੀ ਬੋਰਨ ਆ, ਉਹਦੇ ਬੇਸ ਤੇ ਸਾਨੂੰ ਗ੍ਰੀਨ ਕਾਰਡ ਮਿਲ ਗਏ ਜਦੋਂ 21 ਸਾਲਾਂ ਦੀ ਹੋ ਗਈ। ਤੇ ਹੁਣ ਜਿਹੜੀ ਆ ਤੁਹਾਡੀ ਡਾਟਰ ਛੋਟੀ ਵਾਲੀ ਆ, ਇਹ ਕਿੰਨੀ, ਇਹਦੀ ਉਮਰ ਕਿੰਨੀ ਹੁਣ ਇਸ ਵੇਲੇ? 7 ਸਾਲ ਦੱਸਦੇ। ਇਹ 7 ਸਾਲ ਆ ਜੀ, ਤੇ ਮੇਰੀ ਘਰ ਵਾਲੀ ਦੇ ਬੇਸ ਤੇ ਇਹਦਾ ਲੱਗਾ ਗ੍ਰੀਨ ਕਾਰਡ ਜਦੋਂ ਮਿਲ ਗਿਆ ਸੀ। ਨਹੀਂ, ਇਹਨੂੰ ਜਾਣਾ ਪੈਣਾ ਕੰਟਰੀ ਤੋਂ ਬਾਹਰ, ਕਿਉਂਕਿ ਇਹ ਕੱਚੀ ਰਹਿ ਗਈ ਇੱਥੇ, ਇਹਨੂੰ ਉਹ ਐਡਜਸਟਮੈਂਟ ਨਹੀਂ ਗ੍ਰਾਂਟ ਕਰ ਸਕਦੇ। ਸੋ ਜਿਹੜਾ ਤੁਸੀਂ ਇਹਦਾ ਫਾਈਲ ਕਰਕੇ ਨਾ ਐਮਬੈਸੀ ਤੋਂ ਇੰਗਲੈਂਡ ਤੋਂ ਵੀਜ਼ਾ ਲੈ ਕੇ ਆਓ, ਉਹ ਬੈਸਟ ਆਪਸ਼ਨ ਆ। ਸੋ ਇੱਕ ਵਾਰੀ ਇੱਥੋਂ ਬਾਹਰ ਜਾਣੋ ਤੇ ਇੰਗਲੈਂਡ ਜਾਣ ਤੇ ਉੱਥੋਂ ਦੁਬਾਰਾ ਵੀਜ਼ਾ ਲੈ ਕੇ ਆਉਣ, ਫਿਰ ਇਦਾਂ ਹੈ। ਹਾਂਜੀ, ਇਹ ਸਾਰੇ ਪ੍ਰੋਸੈਸ ਨੂੰ ਤੁਹਾਡੇ ਹਿਸਾਬ ਦੇ ਨਾਲ ਕਿੰਨਾ ਕੁ ਜਿਹੜਾ ਉਹ ਲੱਗ ਜਾਂਦਾ ਹੈ, ਕਿੰਨਾ ਚਿਰ ਬਾਹਰ ਰਹਿਣਾ ਪਊ? ਇਹਨਾਂ ਕੋਲ 2 ਆਪਸ਼ਨਸ ਆ। ਇੱਕ ਤਾਂ ਇਹ ਗ੍ਰੀਨ ਕਾਰਡ ਜਿਹੜਾ ਫਾਈਲ ਕੀਤਾ ਉਹਨੂੰ ਹੀ ਐਮਬੈਸੀ ਤੋਂ ਸਿੱਧਾ ਜਿਹੜਾ ਗ੍ਰੀਨ ਕਾਰਡ ਉਹ ਲੈ ਕੇ ਆ ਸਕਦੀ ਹੈ। ਠੀਕ ਹੈ। ਇਹ ਚੋਇਸ ਇਹਦੇ ਕੋਲ ਇਹ ਹੈਗੀ ਹੈ ਕਿ ਇਹ ਟੂਰਿਸਟ ਵੀਜ਼ਾ ਆਪਣਾ ਨਵਾਂ ਲਵਾ ਕੇ ਜੇ ਦਿੰਦੇ ਤਾਂ ਹਨਾ US 'ਚ ਲੀਗਲ ਇੱਕ ਕਲੀਨ ਐਂਟਰੀ ਮਾਰ ਸਕਦੀ ਹੈ, ਤੇ ਫਿਰ ਉਹਦੇ ਬੇਸ ਤੇ ਇਹ ਦੁਬਾਰਾ ਨਵੇਂ ਸਿਰੇ ਫਾਈਲ ਕਰ ਸਕਦੀ ਹੈ। ਸੋ 2 ਆਪਸ਼ਨ ਜਿਹੜੀਆਂ ਉਹ ਹੈਗੀਆਂ। ਤੁਸੀਂ ਭਾਜੀ ਸਾਡੇ ਨਾਲ ਅਪਾਇੰਟਮੈਂਟ ਬਣਾਓ, ਤੁਹਾਡਾ ਥੋੜਾ ਜਿਹਾ ਟੈਕਨੀਕਲ ਕੇਸ ਹੈ ਜੀ। 4159090503 ਇਹਨਾਂ ਦੀ ਆਫਿਸ ਦਾ ਫੋਨ ਨੰਬਰ ਆ। 415 909 0503। ਨਰਿੰਦਰ ਜੀ। ਜੀ ਹਾਂ ਭਾਜੀ, ਮੇਰਾ ਕੁਐਸਚਨ ਸੀਗਾ ਕਿ ਗ੍ਰੀਨ ਕਾਰਡ ਵਾਲਾ ਬਿਨਾਂ ਪਰਮਿਸ਼ਨ ਤੋਂ ਇੰਡੀਆ ਦੇ ਵਿੱਚ ਕਿੰਨਾ ਚਿਰ ਸਟੇ ਕਰ ਸਕਦਾ ਜੀ? 1 ਸਾਲ ਤੋਂ ਵੱਧ ਨਹੀਂ ਭਾਜੀ ਸਟੇ ਕਰਨਾ ਚਾਹੀਦਾ, ਤੇ 6 ਮਹੀਨੇ ਤੇ ਸਾਲ ਤੋਂ ਬਾਹਰ ਕੈਂਸਲ ਹੋ ਜਾਣਾ, ਤੇ 6 ਮਹੀਨੇ ਤੇ ਸਾਲ ਦੇ ਵਿੱਚ ਜਿਹੜਾ ਟ੍ਰਿਪ ਆ ਉਹ ਵਾਲੇ ਨੂੰ ਕੁਐਸਚਨ ਕਰਨਾ ਉਹਨਾਂ ਨੇ ਕਿ ਰਿਹਾਇਸ਼ ਦੱਸੋ, ਇਹ ਦੱਸੋ। ਸੋ ਉਹ ਤਾਂ ਇਹ ਕਹਿੰਦੇ ਆ ਕਿ 6 ਮਹੀਨੇ ਤੋਂ ਘੱਟ ਰੱਖੋ ਟ੍ਰਿਪ ਆਪਣਾ ਜੀ। ਤੇ ਜੇ ਉਹ ਟਰੈਵਲ ਡਾਕੂਮੈਂਟ ਲੈ ਕੇ ਜਾਣ, ਪਹਿਲੋਂ ਉਹ ਲੈ ਕੇ ਜਾਣ ਤਾਂ ਫਿਰ ਠੀਕ ਆ? ਹਾਂਜੀ, ਫਿਰ ਠੀਕ ਆ। ਜੇ ਲੰਮਾ ਸਮਾਂ ਸੋਚ ਰਹੇ ਆ ਵੀ ਤੁਸੀਂ ਰਹਿਣਾ ਆ ਭਾਈ, ਤੇ ਫਿਰ ਭਾਈ ਪਲੀਜ਼ ਦੇਖ ਲਿਓ ਜੀ, ਫਿਰ ਉਹ ਲੈ ਕੇ ਜਾਓ ਟਰੈਵਲ ਡਾਕੂਮੈਂਟ। ਸੁਖਜਿੰਦਰ। ਸਤਿ ਸ਼੍ਰੀ ਅਕਾਲ ਭਾਈ ਜੀ। ਹਾਂਜੀ ਭਾਜੀ, ਮੇਰਾ ਕੁਐਸਚਨ ਹੀ ਜਿੱਦਾਂ ਲਾਈਕ ਸਟੇਟਮੈਂਟ ਮੇਰੀ ਵਾਈਫ ਦੇ ਬੇਟੇ ਦੀ ਮਾਸਟਰ ਹੀਅਰਿੰਗ ਹੈ, ਉਹਨਾਂ ਦੀ ਸਟੇਟਮੈਂਟ ਫਾਈਨਲ ਹੀਅਰਿੰਗ ਤੇ ਜਮ੍ਹਾਂ ਕਰਾਈਏ ਕਿ ਪਹਿਲਾਂ ਹੀ ਜਮ੍ਹਾਂ ਕਰਵਾ ਦਈਏ? ਨਹੀਂ, ਫਾਈਨਲ ਹੀਅਰਿੰਗ ਤੋਂ ਪਹਿਲਾਂ ਹੀ ਕਰਾਓ ਭਾਜੀ, ਪਹਿਲਾਂ ਨਹੀਂ ਜਮ੍ਹਾਂ ਕਰਾਉਣ ਦਾ ਕੋਈ ਫਾਇਦਾ। ਹਾਂਜੀ, ਤੇ ਉਹਨਾਂ ਦੀ ਸਟੇਟਮੈਂਟ ਜੇ ਥੋੜੀ ਚੇਂਜ ਕਰਾਣੀ ਹੋਵੇ ਤੇ ਹੋ ਸਕਦੀ ਹੈ? ਸਟੇਟਮੈਂਟ ਚੇਂਜ ਮਤਲਬ ਕਿ ਬਿਆਨ ਜਿਹੜੇ ਮਤਲਬ? ਹਾਂਜੀ, ਬਿਆਨ ਜਿੱਦਾਂ ਬਿਆਨ ਸਟੇਟਮੈਂਟ ਹੈ ਉਹਨੂੰ ਥੋੜਾ ਚੇਂਜ ਕਰਨਾ ਹੋਵੇ। ਥੋੜਾ ਚੇਂਜ ਮਤਲਬ ਕਿ ਤੁਸੀਂ ਕੰਟਰੈਕਟ ਆਪਣਾ ਹੋਰ ਮਟੀਰੀਅਲ ਜਿਹੜੀ ਅਪਗ੍ਰੇਡ ਕਰ ਸਕਦੇ ਆ ਉਹਨੂੰ, ਨੋ ਪ੍ਰੋਬਲਮ। ਚੇਂਜ ਮਤਲਬ ਤੁਸੀਂ ਕਿਹਨੂੰ ਕਹਿੰਦੇ? ਹੁਣ ਬੰਦਾ ਇਹ ਤਾਂ ਨਹੀਂ ਕਹਿ ਸਕਦਾ ਕਿ ਮੈਂ ਜਲੰਧਰ ਰਹਿੰਦਾ ਸੀਗਾ ਤੇ ਨਹੀਂ ਬਾਅਦ ਚ ਕਹੇ ਕਿ ਨਹੀਂ ਮੈਂ ਜਲੰਧਰ ਰਹਿੰਦਾ ਨਹੀਂ ਸੀਗਾ, ਮੈਂ ਚੰਡੀਗੜ੍ਹ ਰਹਿੰਦਾ ਸੀਗਾ। ਉਹ ਚੀਜ਼ ਤਾਂ ਨਹੀਂ ਹੁੰਦੀ। ਤੁਸੀਂ ਆਪਣਾ ਨੂੰ ਜਿਹੜੇ ਤੁਹਾਡੇ ਬਿਆਨ ਆ ਉਹਨੂੰ ਤੁਸੀਂ ਹੋਰ ਵਧਾ ਕੇ ਐਕਸਪਲੇਨ ਕਰ ਸਕਦੇ ਹੋ ਵਧੀਆ ਤਰੀਕੇ ਨਾਲ, ਇਹ ਚੀਜ਼ ਕਰ ਸਕਦੇ ਜੀ। ਹਾਂ, ਇਹ ਚੀਜ਼ ਹੈਗੀ। ਫੈਕਟ ਪੈਟਰਨ ਚੇਂਜ ਕਰੋਗੇ ਫਿਰ ਕੰਮ ਖਰਾਬ ਆ। ਫਿਰ ਤਾਂ ਉਹਨੇ ਕਹਿਣਾ ਝੂਠ ਬੋਲਦਾ ਸੀ ਪਹਿਲਾਂ ਜਾਂ ਹੁਣ ਕੀ ਬੋਲਦਾ। ਹਾਂ, ਸੋ ਇਦਾਂ ਦਾ ਕੰਮ ਨਹੀਂ। ਸੋ ਧਿਆਨ ਦੇਣਾ ਚੰਗਾ ਹੋਇਆ। ਵੈਸੇ ਤੁਸੀਂ ਸਲਾਹ ਲੈ ਲਈ ਆ। ਬੰਦਾ ਕਈ ਵਾਰੀ ਬਗੈਰ ਸਲਾਹ ਲਏ ਇਦਾਂ ਦਾ ਕੰਮ ਨਾ ਕਰ ਦੇਵੇ ਤੇ ਫਿਰ ਆਪ ਪੈਰ ਤੇ ਕੁਹਾੜੀ ਮਾਰਨ ਵਾਲੀ ਗੱਲ ਬਣ ਜਾਂਦੀ ਆ। ਗੁਰਮੁਖ ਜੀ। ਹਾਂਜੀ ਭਾਜੀ ਜੀ। ਭਾਜੀ ਮੈਂ ਨਾ ਭਾਜੀ ਹੁਣਾਂ ਨਾਲ ਗੱਲ ਕਰਨੀ ਸੀਗੀ ਵੀ ਜੇ ਤਾਂ ਕੇਸ ਆ ਮੇਰੀ ਅਪਾਇੰਟਮੈਂਟ ਜਾਂ ਬਣਾ ਦਿਓ। ਮੇਰਾ ਨਾ ਮੈਂ ਤਾਂ ਸਿਟੀਜ਼ਨ ਹੈ ਇੱਥੇ ਅਮਰੀਕਾ ਦਾ, ਟੈਲਮ ਲਿਆ ਸੀ ਇੱਥੇ ਜੀ।
ਤਾਂ ਮੇਰਾ ਨਾ ਕੈਨੇਡਾ 'ਚ ਨਾਂ ਹੋਰ ਸੀ, ਇੱਥੇ ਨਾਂ ਹੋਰ ਸੀ। ਤਾਂ ਮੈਂ ਇੱਕ ਬਾਰਡਰ ਤੇ ਗਿਆ ਸੀ, ਉਹਨੇ ਮੈਨੂੰ ਡਿਨਾਈਡ ਕਰਤਾ, ਉੱਥੋਂ ਵਾਪਸ ਭੇਜ ਦਿੱਤਾ। ਉਹ ਕਹਿੰਦੇ ਤੁਸੀਂ ਕੈਨੇਡੀਅਨ ਐਮਬੈਸੀ ਨਾਲ ਕਨੈਕਟ ਕਰੋ, ਆਪਾਂ ਉਹਦਾ ਹੱਲ ਕਰ ਸਕਦੇ ਹਾਂ। ਤੁਹਾਨੂੰ ਕੈਨੇਡਾ ਵਾਲਿਆਂ ਨੇ ਤੁਹਾਨੂੰ ਡਿਨਾਈ ਕਰਤਾ? ਹਾਂਜੀ ਹਾਂਜੀ, ਉਹ ਕਿਉਂਕਿ ਮੇਰਾ ਪਹਿਲਾਂ ਅਸਾਈਲਮ ਉੱਥੇ ਲੱਗਾ ਸੀ, ਮੈਂ ਉਦੋਂ ਹੀ ਕੇਸ ਛੱਡ ਕੇ ਆ ਗਿਆ ਸੀ, ਬਹੁਤ ਸਾਲ ਪਹਿਲਾਂ, 18-19 ਸਾਲ ਪਹਿਲਾਂ ਦੀ। ਨਹੀਂ, ਉਹ ਤੁਹਾਨੂੰ ਨਾ ਫਿਰ ਕੈਨੇਡੀਅਨ ਐਮਬੈਸੀ ਤੋਂ ਵੀਜ਼ਾ ਲੈਣਾ ਪੈਣਾ। ਜੇ ਤੁਹਾਨੂੰ ਉਹਨਾਂ ਨੇ ਐਂਟਰੀ ਰਿਫਿਊਜ਼ ਕਰਤੀ ਤੇ ਤੁਸੀਂ ਟੂਰਿਸਟ ਵੀਜ਼ਾ ਜਿਹੜਾ ਉਹ ਅਪਲਾਈ ਕਰੋ ਇੱਥੇ ਕੈਨੇਡੀਅਨ ਐਮਬੈਸੀ ਦੇ ਵਿੱਚ। ਸੋ ਜਿਹੜਾ ਇਹਨਾਂ ਦਾ ਕੇਸ ਚੱਲਦਾ ਸੀਗਾ, ਕਿਉਂਕਿ ਆਈ ਥਿੰਕ ਫਿੰਗਰਪ੍ਰਿੰਟ ਵਗੈਰਾ ਤਾਂ ਮੈਚ ਹੋ ਗਏ ਹੋਣੇ, ਫਿਰ ਉਹ ਤਾਂ ਉਹਨਾਂ ਦੇ ਮੂਹਰੇ ਮੇ ਵੀ ਕੇਸ ਚੀਜ਼ ਸਾਹਮਣੇ ਆ ਗਈ। ਉਹ ਬੰਦ ਵੀ ਕਰਾਉਣਾ ਪਊਗਾ ਕਿੱਦਾਂ? ਮੈਨੂੰ ਕੈਨੇਡੀਅਨ ਇਮੀਗ੍ਰੇਸ਼ਨ ਬਾਰੇ ਪਤਾ ਨਹੀਂ, ਪਿੱਛੇ ਜੇ ਡੀਪੋਰਟੇਸ਼ਨ ਕੋਈ ਇਦਾਂ ਦਾ, ਉਹ ਤੁਹਾਨੂੰ ਉੱਥੇ ਕੈਨੇਡੀਅਨ ਲਾਇਰ ਕਰਨਾ ਪੈਣਾ। ਬਟ ਮੋਸਟ ਲਾਈਕਲੀ ਜੇ ਤੁਹਾਨੂੰ ਇੱਕ ਵਾਰੀ ਰਿਫਿਊਜ਼ ਕਰਤਾ ਨਾ, ਤੁਹਾਨੂੰ ਵੀਜ਼ਾ ਟੂਰਿਸਟ ਵੀਜ਼ਾ ਜਿਹੜਾ ਉਹੀ ਅਪਲਾਈ ਕਰਨਾ ਪੈਣਾ। ਤੇ ਇਹਦੀ ਸਲਾਹ ਜਿਹੜੀ ਤੁਸੀਂ ਹੈਗੀ ਆ ਕੈਨੇਡੀਅਨ ਇਮੀਗ੍ਰੇਸ਼ਨ ਲਾਇਰ ਤੋਂ ਲਓ, ਕਿਉਂਕਿ ਮੈਨੂੰ ਪਤਾ ਨਹੀਂ ਹੁਣ ਵਿੱਚ ਤੁਹਾਡੇ ਕੀ ਮਸਲੇ ਸੀਗੇ, ਫਰਾਡ ਕਰਕੇ ਤੁਹਾਡਾ ਡਿਨਾਈ ਕੀਤਾ ਸੀਗਾ, ਕਿਉਂ ਕੀਤਾ ਸੀਗਾ। ਇਹ ਗੱਲ ਤਾਂ ਪੱਕੀ ਹੈ, ਜੇ ਫਰਾਡ ਦਾ ਕੋਈ ਮੁੱਦਾ ਹੋਵੇ ਫਿਰ ਨਹੀਂ ਮੈਟਰ ਕਰਦਾ, ਫਿਰ ਦੁਬਾਰਾ ਵੀਜ਼ਾ ਨਹੀਂ ਦਿੰਦੇ, ਭਾਵੇਂ ਬੰਦਾ ਅਮਰੀਕਨ ਸਿਟੀਜ਼ਨ ਵੀ ਬਣ ਜਾਵੇ। ਅੱਛਾ, ਕੈਨੇਡਾ ਵਾਲੇ ਉਦਾਂ ਕਹਿੰਦੇ ਵੀ ਆ ਜਾਓ ਜੀ ਆਇਆਂ ਨੂੰ, ਪਰ ਜੇ ਰੋਕਤਾ ਤਾਂ ਫਿਰ ਰੋਕਤਾ। ਫਰਾਡ ਵਾਲੇ ਨੂੰ ਫਿਰ ਕੋਈ ਤੇ ਸਜ਼ਾ ਉਹਨਾਂ ਨੇ ਦੇਣੀ ਹੈ ਨਾ। ਹੁਣ ਮੈਨੂੰ ਪਤਾ ਨਹੀਂ ਭਾਜੀ ਦਾ ਕੀ ਮਸਲਾ ਸੀਗਾ। ਡੀਪੋਰਟੇਸ਼ਨ ਜਿਹੜੀ ਹੈਗੀ ਆ, ਹੋ ਸਕਦਾ ਬੜਾ ਸੌਖਾ ਜਿਹਾ ਮਸਲਾ ਹੋਵੇ, ਟੂਰਿਸਟ ਵੀਜ਼ੇ ਨਾਲ ਸੋਲਵ ਹੋ ਜਾਵੇ। ਹੋ ਸਕਦਾ ਸ਼ਾਇਦ ਇਹ ਤੋਂ ਜ਼ਿਆਦਾ ਚੀਜ਼ਾਂ ਇਹਦੇ ਵਿੱਚ ਤੇ ਛਾਣਬੀਨ ਕਰਨ ਜੀ, ਜਾਂ ਫਿਰ ਜੀ ਕਰੋ ਜੀ ਕੈਨੇਡੀਅਨ ਇਮੀਗ੍ਰੇਸ਼ਨ ਦੇ ਕਿਸੇ ਅਟਰਨੀ ਦੇ ਨਾਲ ਸਲਾਹ, ਤੇ ਉਹ ਤੁਹਾਨੂੰ ਜਿਹੜਾ ਇਸ ਦਾ ਰਾਹ ਜਿਹੜਾ ਉਹ ਦਿਖਾ ਸਕਦੇ ਆ ਵੀ ਜੇ ਕੈਨੇਡਾ ਨੂੰ ਤੁਸੀਂ ਆਉਣਾ ਜਾਣਾ ਹੈਗਾ। ਸ਼ੁਕਰੀਆ, ਮਿਹਰਬਾਨੀ। ਸੋ ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜਿਹੜਾ ਇੱਕ ਸਮਾਪਤ ਜਿਹੜਾ ਹੈਗਾ ਆ। ਇੱਕ ਸਵਾਲ ਆ, ਕਹਿੰਦੇ ਵੀ ਜਦੋਂ ਅਮਰੀਕਾ 'ਚ ਆਏ ਸੀ ਉਦੋਂ ਐਡਰੈਸ ਹੋਰ ਸੀ ਤੇ ਹੁਣ ਐਡਰੈਸ ਉਹਨਾਂ ਦਾ ਚੇਂਜ ਹੋ ਗਿਆ ਆ। ਇਹ ਮੈਨੂੰ ਲੱਗਦਾ ਇਹਨਾਂ ਨੇ ਪਹਿਲੋਂ ਵੀ ਇੱਕ ਵਾਰੀ ਕੀਤਾ, ਇਹਨਾਂ ਨੇ ਸਿਟੀਜ਼ਨਸ਼ਿਪ ਦੇ ਲਈ ਅਪਲਾਈ ਕੀਤਾ ਹੋਇਆ ਆ, ਤੇ ਉਹ ਅਪਡੇਟ ਉਹਨਾਂ ਨੂੰ ਕਰਨਾ ਚਾਹੀਦਾ ਆ। ਉਹ ਐਡਰੈਸ ਜਦੋਂ ਆਏ ਸੀ ਉਦੋਂ ਹੋਰ ਸੀ ਤੇ ਰਾਈਟ ਨਾਓ ਹੋਰ ਡਿਫਰੈਂਟ ਆ। ਸਿਟੀਜ਼ਨ ਬਣਨ ਤੋਂ ਬਾਅਦ ਅੱਜ ਸਿਟੀਜ਼ਨ ਦੇ ਲਈ ਇਹਨਾਂ ਨੇ ਅਪਲਾਈ ਕੀਤਾ ਹੋਇਆ ਹੈ ਸ਼ਾਇਦ। ਹਾਂਜੀ, AR11 ਜਿਹੜਾ ਫਾਰਮ ਆ ਉਹ ਆਪਣਾ ਜਿਹੜਾ ਭਰੋ, ਤੇ ਜੇ ਤੁਸੀਂ ਆਪਣੀ ਸਟੇਟ ਚੇਂਜ ਕਰ ਲਈ, ਐਡਰੈਸ ਕਈ ਵਾਰੀ ਕੈਲੀਫੋਰਨੀਆ ਤੋਂ ਨਿਊਯਾਰਕ ਚਲ ਗਿਆ ਤਾਂ ਕੇਸ ਤੁਹਾਡਾ ਜਿਹੜਾ ਉੱਥੇ ਟ੍ਰਾਂਸਫਰ ਹੋ ਜਾਣਾ, ਤੇ ਬਣਦਾ ਵੀ ਉਦਾਂ ਹੀ ਆ। ਤੇ AR11 ਫਾਰਮ ਜਿਹੜਾ ਆਨਲਾਈਨ ਉਹ ਭਰੋ ਜੀ। ਤੇ ਬਾਕੀ ਜਿਹੜੇ ਉਦਾਂ ਚਲੋ ਤੁਸੀਂ ਥੋੜਾ ਬਹੁਤਾ ਤਾਂ ਦੱਸਿਆ ਹੀ ਆ ਵੀ ਵੀਜ਼ਾ ਦੀ ਸਥਿਤੀ ਜਿਹੜੀ ਉੱਥੇ ਇੰਟਰਵਿਊਜ਼ ਦੀ ਸਥਿਤੀ ਹੈ, ਜੇ ਹੌਲੀ ਕੋਈ ਕੰਮ ਤੁਰਿਆ? ਬਹੁਤ ਹੌਲੀ ਤੁਰਿਆ, ਬਹੁਤ ਹੌਲੀ, ਮਾੜਾ ਹੀ ਕੰਮ ਸਲੋ ਜਿਹੜਾ ਕੀਤਾ। ਹੁਣ ਤਾਂ ਵੈਸੇ ਕੋਈ ਮੁੱਦਾ ਰਹਿ ਨਹੀਂ ਗਿਆ, ਕੋਵਿਡ ਵਾਲਾ ਕੰਮ ਇਹਨਾਂ ਨੂੰ ਤੇਜ਼ੀ ਦੇ ਨਾਲ ਜਿਹੜਾ ਉਹ ਤੋਰਨਾ ਚਾਹੀਦਾ ਆ। ਤੇ ਉਧਰ ਇੱਕ ਸਵਾਲ ਆ, ਕਹਿੰਦੇ ਵੀ ਅਮਨਦੀਪ ਪੁੱਛਦੇ ਨੇ ਵੀ ਉਹਨਾਂ ਦਾ ਕਜ਼ਨ ਆਸਟ੍ਰੇਲੀਅਨ ਸਿਟੀਜ਼ਨ ਆ, ਉਹਦਾ ਫੈਮਿਲੀ ਕੇਸ ਨੂੰ 6 ਸਾਲ ਹੋ ਗਏ ਆ। ਉਹ ਇਸ ਟਾਈਮ USA ਦੇ ਵਿੱਚ ਮੇ ਵੀ ਘੁੰਮਣ ਫਿਰਨ ਦੇ ਲਈ ਆਇਆ ਹੋ ਸਕਦਾ, ਪਤਾ ਨਹੀਂ ਕਿਹੜੇ ਵੀਜ਼ੇ ਤੇ ਆਇਆ ਜਾਂ ਜਿੱਦਾਂ ਵੀ ਆ। ਕੀ ਉਹਦਾ ਕੇਸ ਟ੍ਰਾਂਸਫਰ ਹੋ ਸਕਦਾ ਇੱਥੇ ਆਏ ਦਾ, ਜਾਂ ਉਹਨਾਂ ਦਾ ਤਾਂ ਨੰਬਰ ਹੀ ਨਹੀਂ ਕਰੰਟ ਹੈਗਾ। ਉਹਨਾਂ ਨੂੰ ਫੈਮਿਲੀ ਵੇਟ ਕਰਨੀ ਪੈਣੀ, ਜਦੋਂ ਉਹਨਾਂ ਦਾ ਵੀਜ਼ਾ ਬੁਲੇਟਿਨ 'ਚ ਕਰੰਟ ਹੋਊਗਾ, ਉਹ ਨੰਬਰ ਲੱਗੂਗਾ, ਫਿਰ ਉਹਨੂੰ ਇੱਥੇ ਆ ਕੇ ਫਾਇਦਾ ਹੋ ਸਕਦਾ। ਤੇ ਬਾਕੀ ਜਿਹੜੇ ਆਸਟ੍ਰੇਲੀਅਨ ਸਿਟੀਜ਼ਨ ਔਰ ਡਿਗਰੀ ਹੋਲਡਰ ਹੈਗੇ ਆ, ਉਹਨਾਂ ਲਈ ਸਪੈਸ਼ਲ ਵੀਜ਼ਾ ਹੁੰਦਾ E3 ਵੀਜ਼ਾ, ਉਹਦੇ ਬਾਰੇ ਆਪਾਂ ਡਿਸਕਸ ਤਾਂ ਨਹੀਂ ਕੀਤਾ, ਕਿਸੇ ਹੋਰ ਟਾਈਮ ਕਰਾਂਗੇ। ਪਰ ਇਹ ਹੈ ਕਿ H1B ਵੀਜ਼ੇ ਵਾਂਗੂ E3 ਵੀਜ਼ਾ ਹੁੰਦਾ, ਤੇ ਉਹਦੀ 10,000 ਵੀਜ਼ਾ ਜਿਹੜੇ ਮਿਲਦੇ ਆ ਆਸਟ੍ਰੇਲੀਅਨ ਸਿਟੀਜ਼ਨ ਨੂੰ। ਜੇ ਉਹਨਾਂ ਨੂੰ ਕੋਈ ਅਮਰੀਕਨ ਇੰਪਲੋਇਰ ਜਿਹੜਾ ਡਿਗਰੀ ਵਾਲੀ ਬੇਸ ਤੇ ਪੋਜੀਸ਼ਨ ਦੇਣੀ ਚਾਹੁੰਦਾ, ਤੇ ਜਿਹੜੇ ਵੀ ਆਸਟ੍ਰੇਲੀਅਨ ਉਹ ਸਾਨੂੰ ਕੰਟੈਕਟ ਕਰ ਸਕਦੇ, ਉਹਨਾਂ ਦਾ ਆਪਾਂ ਵਰਕ ਵੀਜ਼ਾ ਕਰ ਸਕਦੇ ਹਾਂ, ਤੇ ਉਹ ਜਿਹੜਾ ਹੈਗਾ ਉਹਦੇ ਤਹਿਤ ਉਹ ਰਹਿ ਸਕਦੇ ਆ, ਕੰਮ ਕਰ ਸਕਦੇ, ਇਹ ਚੀਜ਼ ਹੋ ਸਕਦੀ ਹੈ। ਇਹ ਸਿਰਫ ਆਸਟ੍ਰੇਲੀਆ ਦੇ ਨਾਲ ਆ E3, ਜਾਂ ਕਿਸੇ ਹੋਰ ਮੁਲਕ ਦੇ ਨਾਲ ਵੀ ਹੈਗਾ? ਸਿਰਫ ਆਸਟ੍ਰੇਲੀਅਨ ਸਿਟੀਜ਼ਨ ਲਈ। ਸਿਰਫ ਆਸਟ੍ਰੇਲੀਅਨ। ਵੇਖੋ ਜੀ, ਬੜੇ ਸਪੈਸ਼ਲ ਹੋ ਤੁਸੀਂ ਆਸਟ੍ਰੇਲੀਅਨ ਸਿਟੀਜ਼ਨ, ਤੁਹਾਡੇ ਲਈ ਇਹਨਾਂ ਨੇ ਸਪੈਸ਼ਲ E3 ਜਿਹੜਾ ਰੱਖਿਆ। ਵਾਧੂ ਦਾ 10,000 ਵੀਜ਼ਾ ਦਿੰਦੇ ਆ ਨਾਲ ਇਹ ਵੀ ਆ। ਸੋ ਆਪਣੇ ਹੁਣ ਬਹੁਤ ਸਾਰੇ ਜਿਹੜੇ ਪਰਿਵਾਰ ਆ ਉੱਥੇ ਹੁਣ ਸਿਟੀਜ਼ਨ ਨੇ ਜੋ ਸੋਚ ਰਹੇ ਜਿਹੜੇ ਆਸਟ੍ਰੇਲੀਅਨ ਉਹਨਾਂ ਨੂੰ ਪਤਾ ਵੀ ਨਹੀਂ ਇਹ ਚੀਜ਼ ਦਾ, ਲਾਇਰਸ ਨੂੰ ਨਹੀਂ ਪਤਾ। ਸੋ E3 ਵੀਜ਼ਾ ਜਿਹੜੇ ਬੈਚਲਰਸ ਡਿਗਰੀ ਜਿਹਨਾਂ ਕੋਲ 4 ਸਾਲ ਦੇ ਇਕੁਇਵਲੈਂਟ ਹੈਗੀ ਆ, ਹਨਾ, ਇੰਜੀਨੀਅਰਿੰਗ ਵਾਲੇ ਮੋਸਟਲੀ ਹੋ ਗਏ, MBA ਵਾਲੇ ਜਿਹੜੇ ਹੋ ਗਏ, ਉਹਨਾਂ ਨੂੰ ਜੇ ਇੱਥੇ ਕੋਈ ਇੰਪਲੋਇਰ ਨੌਕਰੀ ਦੇਣਾ ਜਿਹੜੀ ਚਾਹੁੰਦਾ, ਉਹ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਆ। E3 ਵੀਜ਼ੇ ਥੱਲੇ ਤੁਸੀਂ ਇੱਥੇ ਆ ਕੇ ਰਹਿ ਸਕਦੇ, ਕੰਮ ਕਰ ਸਕਦੇ ਆ, ਤੇ ਤੁਹਾਡੇ ਜਿਹੜੇ ਡਿਪੈਂਡੈਂਟ ਸਪਾਊਸ ਆ, ਬੱਚੇ, ਉਹ ਵੀ ਆ ਸਕਦੇ ਆ ਜੀ। ਬਿਲਕੁਲ। ਤੇ ਹੁਣ ਇੱਥੇ ਪ੍ਰੋਗਰਾਮ ਦਾ ਸਮਾਂ ਸਮਾਪਤ ਹੈ, ਤੇ ਅਟਾਰਨੀ ਟਿਰਕੇਣਾ ਜੀ ਫਿਰ ਇੱਕ ਵਾਰੀ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਮਿਲਦੇ ਹਾਂ ਜੀ ਫਿਰ ਅਗਲੇ ਹਫਤੇ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸੋ ਤੇ ਪ੍ਰੋਗਰਾਮ ਦੀ ਸਮਾਪਤੀ, ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।